वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट नीलम कौर ते मैं चवीरी फॉर दे सारे दर्शकों ते ਸਰੋਤਿਆਂ ਨੂੰ जी आए कहंदियां प्रोग्राम सचो सच विच जड़े इस प्रोग्राम नाल देशां विदेशां तो जुड़ चुके ने। खालसा अफेयर सेंटर के संचालक डॉक्टर अमरजीत सिंह जी स्टूडियो च मेरे नाल शामिल ने। उन्हां नाल गलबात करके अज दे अहम इशूज़ उपर उन्हां तो उन्हां दा तबसरा जानदे हां। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 6 मार्च 2023 23 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੋਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 नाल प्रोग्राम सचो सच नाल फेसबुक राਹੀਂ जुड़े तो असनों अथवा लाइक करो ते शेयर करो ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਤੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਵੀਰ JS ਸੰਧੂ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਉਹਨਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਅਦਾਰਿਆਂ ਤੇ ਬੰਦਿਆਂ ਵੱਲੋਂ ਪੰਜਾਬ ਵਿਰੋਧੀ ਅਤੇ ਖਾਸ ਕਰਕੇ ਜਿਹੜਾ ਹੈਗਾ ਖਾਲਿਸਤਾਨ ਵਿਰੋਧੀ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ। ਸੋ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਵਿਰੋਧੀ ਬਰਤਾਨ ਦਾ ਇੰਪੈਕਟ ਮਨੀਕਰਨ ਸਾਹਿਬ ਅਤੇ ਯੂਪੀ ਦੀਆਂ ਘਟਨਾਵਾਂ ਵਿੱਚੋਂ ਝਲਕਦਾ ਹੈ। ਘੱਟੋ ਘੱਟ ਹੁਣ ਅਸੀਂ ਸਥਿਤੀ ਦੀ ਜਿਹੜੀ ਨਾਜ਼ੁਕਤਾ ਨੂੰ ਮੀਡੀਆ ਸਮਝੀਏ ਅਤੇ ਆਪਸੀ ਵਖਰੇਵਿਆਂ ਤੇ ਐਕਟ ਕਰਕੇ ਆਪਣਾ ਨੁਕਸਾਨ ਆਪ ਨਾ ਕਰੀਏ ਇਹੋ ਬੇਨਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਸੰਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਾਂਗੇ ਜਿਹੜੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਕਾਰ ਰੈਲੀ ਹੋਈ ਹੈ ਉਸ ਬਾਰੇ ਕਿ ਬ੍ਰਿਸਬੇਨ ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਵਿੱਚ ਜ਼ਬਰਦਸਤ ਜਿਹੜੀ ਕਾਰ ਰੈਲੀ ਜਿਹੜੀ ਉਹ ਕੱਢੀ ਗਈ। ਸੋ ਇਹ ਜਿਹੜੀ ਆਸਟ੍ਰੇਲੀਆ ਮੀਡੀਆ ਮੁਤਾਬਕ ਜਿਹੜੀ ਇਹ ਕਾਰ ਰੈਲੀ ਹੈ ਲਗਭਗ 10 ਮੀਲ ਲੰਬੀ ਸੀ ਔਰ ਯਾਦ ਰਹੇ ਬ੍ਰਿਸਬੇਨ ਵਿੱਚ 19 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਵੋਟਾਂ ਨੇ ਉਹ ਪੈਣ ਜਾ ਰਹੀਆਂ ਨੇ ਔਰ ਭਾਰਤ ਦੇ ਚੀਕ ਚਿਹਾੜੇ ਤੇ ਸਨਮੁਖ ਨਵੀਂ ਦਿੱਲੀ ਵਿੱਚ ਆਸਟ੍ਰੇਲੀਆ ਦੇ ਅੰਬੈਸਡਰ ਨੇ ਇੱਕ ਰੂਟੀਨ ਜਿਹੜਾ ਹੁੰਦਾ ਬਿਆਨ ਹੈ ਉਹ ਦਿੱਤਾ ਹੈ ਔਰ ਆਸਟ੍ਰੇਲੀਆ ਭਾਰਤ ਦੀ ਜਿਹੜੀ ਸੋਵਰਨਿਟੀ ਨੂੰ ਤੋੜਨ ਦੇ ਹੱਕ ਵਿੱਚ ਨਹੀਂ ਹੈ ਅਤੇ ਉਹ ਖਾਲਿਸਤਾਨ ਰੈਫਰੈਂਡਮ ਨੂੰ ਮਾਨਤਾ ਨਹੀਂ ਦਿੰਦਾ। ਸੋ ਇਸ ਬਿਆਨ ਵਿੱਚ ਕੁਝ ਵੀ ਵਿਊਅਰਸ ਖਾਸ ਨਹੀਂ ਹੈ ਕਿਉਂਕਿ ਇਹ ਹਰ ਮੁਲਕ ਦੀ ਜਿਹੜੀ ਬਿਆਨੀਆ ਨੀਤੀ ਹੁੰਦੀ ਹੈ। ਪਰ ਆਸਟ੍ਰੇਲੀਆ ਨੇ ਮੈਲਬਰਨ ਵਿੱਚ ਹੋਏ ਜਾਂ ਬ੍ਰਿਸਬੇਨ ਵਿੱਚ ਹੋਣ ਵਾਲੇ ਰੈਫਰੈਂਡਮ ਵਿੱਚ ਕੋਈ ਰੋਕ ਜਿਹੜੀ ਹੈ ਉਹ ਖੜੀ ਨਹੀਂ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਸਾਡਾ ਟੀਵੀ 84 ਦੇ ਵਿਊਅਰਸ ਦਾ ਦਾਇਰਾ ਕਾਫੀ ਵਿਸ਼ਾਲ ਤਾਂ ਹੈ ਹੀ ਹੈ ਬਾਹਰ ਵੀ ਜੀ ਲੇਕਿਨ ਇਹ ਬੀਤੇ ਐਤਵਾਰ ਯਾਨੀ ਕਿ ਬੀਤੇ ਕੱਲ ਨਿਊ ਜਰਸੀ ਦੇ ਗੁਰਦੁਆਰਾ ਸਾਹਿਬ ਓਕਲੈਂਡ ਜਾਣ ਦਾ ਸਬਬ ਹੋਇਆ। ਹਾਲਾਂਕਿ ਸਮਾਗਮ ਨਿੱਜੀ ਸਮਾਗਮ ਸੀ ਪਰ ਮੈਨੇਜਮੈਂਟ ਨੇ ਮੈਨੂੰ ਜਿਹੜਾ ਉਹ ਸੰਗਤ ਦੇ ਰੂਬਰੂ ਕੀਤਾ ਔਰ ਉਸ ਤੋਂ ਬਾਅਦ ਜਿੰਨੇ ਕੁ ਵੀਰ ਭੈਣਾਂ ਮਿਲਣ ਆਏ ਜਿਨ੍ਹਾਂ ਦੇ ਵਿੱਚ ਬੜੇ ਹਾਇਰ ਅਪ ਜਿਹੜੇ ਸੁਸਾਇਟੀ ਦੇ ਵਿੱਚ ਵੀ ਔਰ ਅਦਰਵਾਈਜ਼ ਵੀ ਪ੍ਰੋਫੈਸ਼ਨਲੀ ਵੀ ਜਿਹੜੇ ਨੇ ਡਾਕਟਰਸ ਨੈਫਰੋਲੋਜਿਸਟ ਸਾਈਕਾਇਟਰਿਸਟ ਨਿਊਰੋਲੋਜਿਸਟ ਸੋ ਉਹਨਾਂ ਨੇ ਕਿਉਂਕਿ ਉਹਨਾਂ ਚੋਂ ਬਹੁਤ ਸਾਰੇ ਯੰਗ ਨੇ ਉਹਨਾਂ ਨੇ ਤਾਂ ਟੀਵੀ 84 ਰਾਹੀਂ ਦੇਖਿਆ ਉਹਨਾਂ ਨੂੰ ਸਾਡੀ ਇੱਥੇ ਪੁਰਾਣੀ ਐਕਟੀਵਿਟੀ ਦਾ ਤਾਂ ਬਹੁਤਾ ਨਹੀਂ ਸੀ ਜੋ ਵੀ ਹੈ ਉਹ ਟੀਵੀ 84 ਰਾਹੀਂ ਸੀ ਲੇਕਿਨ ਮੈਨੂੰ ਇਹ ਲੱਗਾ ਹੈ ਜਿਵੇਂ ਹਰ ਇੱਕ ਦੇ ਨਾਲ ਜਿਹੜਾ ਇੰਟਰੈਕਸ਼ਨ ਹੋਇਆ ਕਿ ਟੀਵੀ 84 ਇਨ ਸਪਾਈਟ ਆਫ ਅਸੀਂ ਜਿਨ੍ਹਾਂ ਚੈਲੰਜਸ ਚੋਂ ਡੇ ਟੂ ਡੇ ਫਾਈਨੈਂਸ਼ੀਅਲ ਗੁਜ਼ਰਦੇ ਹਾਂ
ਇਸ ਨੇ ਆਪਣੀ ਥਾਂ ਬਣਾਈ ਹੈ ਵਾਸਟ ਸਪੈਕਟਰਮ ਆਫ ਸਿੱਖ ਸੁਸਾਇਟੀ। ਇੱਕ ਤਾਂ ਜਿਹੜੇ ਆਲਰੇਡੀ ਹਮਾਇਤੀ ਨੇ, ਜਿਹੜਾ ਸਾਡਾ ਕਿਰਤੀ ਵੀਰ ਭੈਣਾਂ ਨੇ, ਉਹ ਤਾਂ ਹੈ ਹੀ ਨੇ, ਲੇਕਿਨ ਹੁਣ ਇਹ ਮਹਿਸੂਸ ਹੁੰਦਾ ਹੈ ਕਿ ਵੀ ਜਿਹੜੀ ਬਿਜ਼ਨਸ ਕਮਿਊਨਿਟੀ ਹੈ ਜਾਂ ਪ੍ਰੋਫੈਸ਼ਨਲ ਕਮਿਊਨਿਟੀ ਜਿਹੜੀ ਅਦਰਵਾਈਜ਼ ਕੁਝ ਸਮਾਂ ਪਹਿਲਾਂ ਤੱਕ ਆਪਣੇ ਆਪ ਨੂੰ ਇੱਕ ਡਿਸਟੈਂਸ ਤੇ ਹੀ ਰੱਖ ਕੇ ਦੇਖਦੀ ਸੀ, ਔਰ ਇਨਫੈਕਟ ਕੁਝ ਜਿਹੜੇ ਨੇ ਉਹਨਾਂ ਚੋਂ ਵਾਈਟ ਕਲਰ ਔਰ ਬਲੂ ਕਲਰ ਦੇ ਥੱਲੇ ਉਹ ਸਮਝਦੇ ਸੀ ਵੀ ਇਹ ਆਮ ਜੇ ਲੋਕਾਂ ਦਾ ਕੰਮ ਹੈ, ਅਸੀਂ ਤਾਂ ਖਾਸ ਹੁੰਦੇ ਹਾਂ। ਪਰ ਜੋ ਉਹ ਮਹਿਸੂਸ ਕਰ ਰਹੇ ਨੇ ਭਾਰਤ ਦੇ ਵਿੱਚ ਜਿਸ ਕਿਸਮ ਦਾ ਹਿੰਦੂਤਵਾ ਦਾ ਏਜੰਡਾ ਔਰ ਇਸ ਦਾ ਸੇਕ ਆਲਮੋਸਟ ਹਰ ਕੋਈ ਹੁਣ ਉੱਥੇ ਬੈਠਾ ਵੀ ਮਹਿਸੂਸ ਕਰਦਾ ਜਦੋਂ, ਤੇ ਉਹਨਾਂ ਦੇ ਚਾਹਵਾਨ ਜਾਂ ਰਿਸ਼ਤੇਦਾਰ ਜਾਂ ਉਹਨਾਂ ਦੇ ਭਾਈਚਾਰੇ ਬਾਹਰ ਬੈਠੇ ਹੋਏ ਨੇ, ਸੋ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਇਹ ਹਿੰਦੂਤਵਾ ਦੇ ਥੱਲੇ ਅਸੀਂ ਆਪਣੀ ਵੱਖਰੀ ਪਛਾਣ ਨਹੀਂ ਰੱਖ ਸਕਦੇ, ਔਰ ਅਲਟੀਮੇਟਲੀ ਗੱਲ ਸਾਡੇ ਆਪਣੇ ਮੁਲਕ ਵਾਲੀ ਜਾਏਗੀ। ਔਰ ਓਕਲੈਂਡ ਗੁਰਦੁਆਰਾ ਸਾਹਿਬ ਬਹੁਤ ਵੱਡੇ ਏਰੀਏ 'ਚ ਹੈ ਔਰ ਉਹਨਾਂ ਦਾ ਬਹੁਤ ਐਮਫੈਸਿਸ ਬੱਚਿਆਂ ਦੇ ਉੱਤੇ ਹੈ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਸਕੂਲ, ਗੁਰਮਤ ਸਕੂਲ ਦੇ ਬੱਚੀਆਂ ਵੀ ਦੀਵਾਨ ਦੇ ਵਿੱਚ ਆਪਣੀਆਂ ਕਲਾਸਾਂ ਤੋਂ ਬਾਅਦ ਹਾਜ਼ਰ ਹੋਏ। ਔਰ ਉੱਥੇ ਤੁਹਾਨੂੰ ਮਾਹੌਲ ਲੱਗਦਾ ਹੈ ਕਿ ਭਾਈ ਜਿੱਥੇ ਅਸੀਂ, ਔਰ ਇਹ ਗੱਲ ਮੈਂ ਆਪਣੇ ਐਡਰੈਸ 'ਚ ਵੀ ਕਹੀ ਕਿ ਜਦੋਂ ਸਾਡੀਆਂ ਕੇਂਦਰੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਅਕਾਲ ਤਖਤ, ਸ਼੍ਰੋਮਣੀ ਕਮੇਟੀ ਜਾਂ ਅਦਰਵਾਈਜ਼ ਵੀ, ਉਹ ਸਾਨੂੰ ਫੇਲ ਕਰ ਰਹੀਆਂ ਹੋਣ ਤੇ ਫਿਰ ਸਾਡੇ ਕੋਲ ਬਜਾਏ ਕਿ ਅਸੀਂ ਸਿਰਫ ਸ਼ਿਕਾਇਤ ਕਰਨ ਤੱਕ ਮਹਿਦੂਦ ਰਹੀਏ ਕਿ ਸ਼੍ਰੋਮਣੀ ਕਮੇਟੀ ਆ ਨਹੀਂ ਕਰਦੀ ਜਾਂ ਫਲਾਣਾ ਨੇ ਆ ਨਹੀਂ ਕੀਤਾ, ਫਿਰ ਇਹ ਹੈ ਵੀ ਆਪੋ ਆਪਣੇ ਘਰਾਂ ਨੂੰ ਸੰਭਾਲ ਲਈਏ, ਬੱਚਿਆਂ ਦੇ ਉੱਤੇ ਫੋਕਸ ਹੋਏ। ਔਰ ਇਸ ਲਿਹਾਜ਼ ਨਾਲ ਮੈਂ ਸਮਝਦਾ ਹਾਂ ਵੀ ਬਾਹਰ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹਨਾਂ ਚੋਂ ਵੀ ਅੱਗੋਂ ਜਿਹੜੇ ਡੈਡੀਕੇਟਿਡ ਟੀਮ ਹੈ, ਇਹ ਸੌਖਾ ਨਹੀਂ ਹੈ। ਪੇਰੈਂਟਸ ਦੇ ਵੀ ਚਾਹਨਾ ਹੈ ਕਿ ਬੱਚੀਆਂ ਸਿੱਖੀ ਨਾਲ ਜੋੜਨੋਂ ਬੱਚਿਆਂ ਨੂੰ ਲੈ ਕੇ ਆਉਂਦੇ ਨੇ, ਪਰ ਮੈਂ ਸਮਝਦਾ ਵੀ ਬਹੁਤ ਵਾਰ ਬਹੁਤ ਅਨਰੈਕਗਨਾਈਜ਼ਡ ਵਾਂਗ ਹੀ ਨੇ ਉਹ ਅਧਿਆਪਕਾਵਾਂ ਜਿਹੜੇ ਕਿ ਵਲੰਟੀਅਰ, ਕਿਉਂਕਿ ਜੇ ਤੁਸੀਂ ਪੰਜਾਬੀ ਕਲਾਸ ਹੈ, ਜਦੋਂ ਬਹੁਤਿਆਂ ਨੇ ਤਾਂ ਅੱਧਿਓਂ ਜ਼ਿਆਦਾ ਤਾਂ ਲੰਗਰ ਦੇ ਟਾਈਮ ਹੀ ਆਉਣ ਵਾਲੀ ਸੰਗਤ ਹੁੰਦੀ ਹੈ, ਲੇਕਿਨ ਤੁਸੀਂ ਅਰਲੀ ਆਵਰਸ 'ਚ 9:30 10 ਵਜੇ ਪਹੁੰਚ ਕੇ ਜਿਹੜਾ ਬੱਚਿਆਂ ਤੇ ਆਪਣਾ ਟਾਈਮ ਡਿਵੋਟ ਕਰਦੇ ਹੋ, ਉਹਦੇ ਲਈ ਤੁਸੀਂ ਸਿਲੇਬਸ ਤਿਆਰ ਕਰਦੇ ਹੋ, ਉਹ ਸਾਰੇ ਨੂੰ, ਔਰ ਬਹੁਤ ਵੱਡੀ ਗਿਣਤੀ 'ਚ ਬਹੁਤ ਥਾਵਾਂ ਤੇ ਇਹ ਜਿਹੜਾ ਸੈਕਸ਼ਨ ਹੈ ਜਿਹੜਾ ਇਸ ਅੰਦਾਜ਼ ਦੇ ਵਿੱਚ ਗੁਰਮਤ ਸਿੱਖਿਆ, ਪੰਜਾਬੀ ਸਿੱਖਿਆ ਦੇ ਰਿਹਾ ਹੈ, ਉਹਨਾਂ ਨੂੰ ਕੋਈ ਸਿਰੋਪਾਓ ਨਹੀਂ ਦਿੰਦਾ ਜਾਂ ਉਹਨਾਂ ਦੇ ਕੋਈ ਨਾਂ ਲੈ ਕੇ ਰੈਕਗਨਾਈਜ਼ ਨਹੀਂ ਕਰਦਾ, ਪਰ ਉਹ ਅਸਲੀ ਕੰਮ ਹੈ। ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਸੀਂ ਕੌਮ ਲਈ ਕੁਝ ਕਰ ਰਹੇ ਹਾਂ। ਔਰ ਮੈਂ ਸਮਝਦਾ ਹਾਂ ਕਿ ਭਾਈ ਇਹੀ ਜਦੋਂ ਅੱਜ ਅਸੀਂ ਬਹੁਤ ਵਾਰ ਫੋਕਸ ਤਾਂ ਜਿਹੜੇ ਟੋਟਲ ਡੈਡੀਕੇਟਿਡ ਐਕਟਿਵਿਸਟ ਹੁੰਦੇ ਨੇ ਉਹੀ ਹੁੰਦੇ ਨੇ ਜਦੋਂ ਅਸੀਂ ਕੌਮੀ ਕਾਰ ਦੀ ਗੱਲ ਕਰਦੇ ਹਾਂ, ਪਰ ਹਰ ਥਾਂ ਮੇਰਾ ਇਹੀ ਦੁਹਰਾਉਣ ਨੂੰ ਜੀ ਕਰਦਾ ਹੁੰਦਾ ਹੈ ਕਿ ਭਾਈ ਇਹ ਆਨੰਦਪੁਰ ਦੀ ਨਗਰੀ, ਦਸ਼ਮੇਸ਼ ਪਿਤਾ ਦੀ ਗੋਦ, ਇਹ ਭਾਈ ਨੰਦ ਲਾਲ ਜਿਹੜੇ ਕਲਮ ਚਲਾ ਰਹੇ ਨੇ ਉਹ ਵੀ ਆਪਣੇ ਪਿਆਰੇ ਸਾਈਂ ਨੂੰ ਰਿਝਾ ਰਹੇ ਨੇ, ਔਰ ਜੇ ਭਾਈ ਕਨਈਆ ਜੀ ਪਾਣੀ ਦੀ ਮਸ਼ਕ ਨਾਲ ਦੁਸ਼ਮਣ ਤੇ ਸੱਜਣ ਜੰਗ ਦੇ ਮੈਦਾਨ ਸਭ ਨੂੰ ਸਰਵ ਕਰ ਰਹੇ ਨੇ, ਉਹਨਾਂ ਦੇ ਅੰਦਰ ਵੀ ਇਹੀ ਹੈ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ। ਤੇ ਜਿਹੜੇ ਸੱਚਮੁੱਚ ਨਾਗਣੀ ਬਰਛੇ ਲੈ ਕੇ ਬਾਹਰ ਨਿਕਲੇ ਹੋਏ ਨੇ ਇਸ ਭਾਰਤੀ ਗੁਲਾਮੀ ਦੇ ਸੰਗਲ ਕੱਟਣ ਦੇ ਲਈ, ਅੱਜ ਦੇ ਕੰਟੈਕਸਟ ਭਾਈ ਬਚਿੱਤਰ ਸਿੰਘ ਦੇ ਵੀਰ ਭੈਣ, ਉਹ ਤਾਂ ਗੁਰੂ ਕਲਗੀਧਰ ਦੇ ਥਾਪੜੇ ਦੇ ਨਾਲ ਹੀ ਇਸ ਸਾਰੇ ਪਾਸੇ ਨੇ ਉਤਰੇ ਹੋਏ। ਗੁਰੂ ਕਾ ਲਾਡਲਾ ਖਾਲਸਾ, ਲਾਡਲਾ ਪੰਥ, ਜਦੋਂ ਅਸੀਂ ਨਿਹੰਗ ਸਿੰਘਾਂ ਦੇ ਹਵਾਲੇ ਨਾਲ ਕਹਿੰਦੇ ਆ ਗੁਰੂ ਕੀਆਂ ਲਾਡਲੀਆਂ ਫੌਜਾਂ, ਇਹ ਤਾਂ ਫਿਰ ਗੁਰੂ ਨੂੰ ਬਹੁਤ ਪਿਆਰੇ ਨੇ, ਕਿਉਂਕਿ ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਤਾਂ ਅਸੀਂ ਸਮਝਦੇ ਹਾਂ, ਪਰ ਇਹ ਸਾਰੇ ਹੀ ਕਲਮ ਚਲਾਉਣ ਵਾਲੇ ਵੀ ਔਰ ਸੇਵਾ ਵਾਲੇ ਵੀ ਇਹ ਗੁਰੂ ਕੀ ਨਗਰੀ ਦੇ ਵਾਸੀ ਨੇ, ਗੁਰੂ ਦੇ ਹੀ ਹੁਕਮ ਦੇ ਵਿੱਚ ਵਿਚਰ ਰਹੇ ਨੇ, ਔਰ ਗੁਰੂ ਇਹਨਾਂ ਸਭ ਨੂੰ ਪਿਆਰ ਕਰਦਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਸਾਨੂੰ ਵੀ ਹਰ ਇੱਕ ਨੂੰ ਜਿਹੜਾ ਵੀ ਕੋਈ ਕਰ ਰਿਹਾ ਹੈ ਕਿਸੇ ਪਾਸੇ, ਚੁੱਪਚਾਪ ਉਹਨੂੰ ਰੈਕਗਨਾਈਜ਼ ਕਰੀਏ। ਖਾਮਖਾਹ ਦਾ ਵਿਰੋਧ ਜਾਂ ਕਿਸੇ ਨੂੰ ਇਹ ਕਹਿਣਾ ਨਹੀਂ ਇਹਦੇ ਨਾਲ ਨਹੀਂ ਹੈ, ਪਰ ਇਹ ਕਰੋ, ਨਹੀਂ। ਜਿਸ ਕਿਸੇ ਦੀ ਜਿੰਨੀ ਕੁ ਰੁਚੀ ਹੈ, ਜਿੰਨੀ ਕੁ ਸਮਰੱਥ ਹੈ, ਉਹ ਵੀ ਗੁਰੂ ਸਾਹਿਬ ਦੀ ਹਦਾਇਤ ਹੈ ਸਾਨੂੰ ਕਿ ਜੈਸਾ ਵਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ, ਆਪਣੇ ਵਿੱਤ ਅਨੁਸਾਰ ਆਪਣੀ ਸੈਂਸਿਟੀਵਿਟੀਜ਼, ਇਹ ਹਿਊਮਨ ਨੇਚਰ ਦਾ ਹਿੱਸਾ ਹੁੰਦਾ। ਤੁਸੀਂ ਜਦੋਂ ਬੱਚੀਆਂ ਨੂੰ ਦੇਖਦੇ ਹੋ 2-3 ਸਾਲ ਤੋਂ ਗਰੋ ਹੁੰਦੇ ਨੇ, ਉਹਨਾਂ ਦੀਆਂ ਰੁਚੀਆਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਇਹਨਾਂ ਨੇ ਕਿਸ ਪਾਸੇ ਜਾਣਾ ਹੈ। ਹਰ ਕੋਈ
ਇੱਕ ਡਿਫਰੈਂਟ ਜਿਹੜਾ ਹੈ ਉਹਦੇ ਸਾਹਮਣੇ ਮਿਸ਼ਨ ਹੁੰਦਾ ਰੱਬ ਦਾ ਦਿੱਤਾ ਹੋਇਆ। ਸੋ ਸਭ ਨੂੰ ਇੱਕੋ ਰੰਗ ਦੇ ਵਿੱਚ ਤੁਸੀਂ ਨਹੀਂ ਰੰਗ ਸਕਦੇ। ਹਾਂ, ਉਹਨਾਂ ਸਭ ਦੇ ਵਿੱਚ ਤੁਸੀਂ ਗੁਰੂ ਦਾ ਪਿਆਰ, ਸਿੱਖੀ ਦਾ ਪਿਆਰ, ਇਹ ਜ਼ਰੂਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਬੱਚੇ ਬੱਚੀਆਂ 'ਚ ਇਨਕਲਕੇਟ ਕਰੀਏ। ਸੋ ਅਸੀਂ ਜਿਹੜੇ ਵੀ ਸਾਡੇ ਵੀਰ ਭੈਣਾਂ TV 84 ਦੇ ਐਂਬੈਸਡਰ ਬਣ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇਵੇਂ ਲੱਗਦਾ ਹੈ, ਔਰ ਕਈ ਅਨਨੋਨ ਜਿਹੜੇ ਜਿਨ੍ਹਾਂ ਬਾਰੇ ਕਦੇ ਖਿਆਲ ਵੀ ਨਹੀਂ ਹੁੰਦਾ ਕਿ ਭਾਈ ਇਹ ਵੀ ਜਿਹੜੇ ਨੇ ਇਹ ਇਸ ਪਾਸੇ ਤੁਰੇ ਹੋਏ ਨੇ। ਸੋ ਅਸੀਂ ਸਭ ਦਾ ਹੀ ਜਿਹੜਾ ਚੰਗਾ ਲੱਗਦਾ ਹੈ, ਔਰ ਵੈਸੇ ਵੀ ਆਪਣਾ ਨਾਂ ਕਿਹਨੂੰ ਚੰਗਾ ਨਹੀਂ ਲੱਗਦਾ। ਸਰ JS ਸੰਧੂ ਔਰ ਉਹਨਾਂ ਦਾ ਮੈਸੇਜ ਅਸੀਂ ਸਮਝਦੇ ਹਾਂ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਨ੍ਹਾਂ ਨੂੰ ਵੀ ਥੋੜ੍ਹੀ ਬਹੁਤ ਸਿਆਸੀ ਜਿਸ ਨੂੰ ਕਹਿੰਦੇ ਨੇ ਕਿ ਵੀ ਮਸਕ ਹੈ ਜਾਂ ਸਿਆਸਤ ਨੂੰ ਥੋੜ੍ਹਾ ਬਹੁਤ ਸਮਝਦੇ ਨੇ, ਜਾਂ ਸਿੱਖ ਘਟਨਾਕ੍ਰਮ ਨੂੰ ਪਿਛਲੇ ਵਰ੍ਹਿਆਂ ਤੋਂ ਜਿਹੜੇ 84 ਤੋਂ ਬਾਅਦ ਨਾ ਵੀ ਸਹੀ, ਪਿਛਲੇ ਕੁਝ ਸਾਲਾਂ ਤੋਂ ਕਿਸਾਨ ਲਹਿਰ ਦੇ ਵੇਲੇ ਤੋਂ ਹੀ ਜਿਹੜੇ ਨਵੇਂ ਇਸ ਪਾਸੇ ਤੁਰੇ ਨੇ, ਉਹਨਾਂ ਨੂੰ ਕੋਈ ਬਹੁਤਾ ਭੁਲੇਖਾ ਨਹੀਂ ਹੈ ਕਿ ਇਹ ਹਕੂਮਤ ਭਾਰਤ ਦੀ ਏਜੰਸੀਆਂ, ਉਹਨਾਂ ਦਾ ਮੀਡੀਆ, ਹਿੰਦੂਤਵਾ ਦਾ ਏਜੰਡਾ, ਇਹ ਸਾਰਾ ਕਿਸ ਡਾਇਰੈਕਸ਼ਨ ਦੇ ਵਿੱਚ ਸਿੱਖਾਂ ਨੂੰ ਧੱਕ ਰਿਹਾ। ਸੋ ਜ਼ਾਹਰ ਹੈ ਕਿ ਉਹ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਸ ਨੂੰ ਅਸੀਂ ਫੋਰਰਨਰ ਅੰਗਰੇਜ਼ੀ 'ਚ ਕਹਿੰਦੇ ਆ, ਜਾਂ ਪ੍ਰੀਕਰਸਰ, ਕਿ ਜਿਹੜਾ ਆਉਣ ਵਾਲੀ ਸਿੱਖ ਨਸਲਕੁਸ਼ੀ ਦੇ ਲਈ ਉਸ ਕਿਸਮ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਉਸ ਕਿਸਮ ਦੀਆਂ ਨੈਗੇਟਿਵਿਟੀਜ਼, ਉਸ ਕਿਸਮ ਦੀਆਂ ਫੇਕ ਨਿਊਜ਼ ਅਸੀਂ ਦੇਖਦੇ ਹਾਂ। ਔਰ ਇਹ ਨਹੀਂ ਹੈ ਕਿ ਵੀ ਇੱਕ ਹਵਾਲੇ ਨਾਲ ਹੀ ਆ। ਪਿਛਲੇ ਦਿਨਾਂ 'ਚ ਤਮਿਲਨਾਡੂ ਔਰ ਬਿਹਾਰ, ਹੁਣ ਤਮਿਲਨਾਡੂ ਦੇ ਵਿੱਚ ਵੀ ਆਪੋਜੀਸ਼ਨ ਦੀ ਹਕੂਮਤ ਹੈ, ਸਟਾਲਿਨ ਦੀ, ਕਰੁਣਾਨਿਧੀ ਦਾ ਲੜਕਾ, ਔਰ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਔਰ ਉਹਨਾਂ ਦੇ ਨਾਲ RJD, ਔਰ ਇਹ ਆਪਣੇ ਆਪ ਦੇ ਵਿੱਚ ਯਤਨ ਵੀ ਕਰ ਰਹੀਆਂ ਨੇ ਦੋਨੋਂ ਸਟੇਟਾਂ ਦੇ ਚੀਫ ਮਿਨਿਸਟਰ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ 'ਚ ਕੋਈ ਆਪੋਜੀਸ਼ਨ ਦਾ ਫਰੰਟ ਖੜਾ ਕੀਤਾ ਜਾਏ ਮੋਦੀ ਦੇ ਖਿਲਾਫ। ਲੇਕਿਨ ਅਚਾਨਕ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਕਿ ਜੀ ਤਮਿਲਨਾਡੂ ਦੇ ਵਿੱਚ ਫਲਾਂ ਥਾਂ ਬਿਹਾਰੀ ਮਜ਼ਦੂਰਾਂ ਦੇ ਉੱਤੇ ਹਮਲਾ ਹੋਇਆ, ਇੰਨੇ ਮਾਰੇ ਗਏ, ਇੰਨਿਆਂ ਨੂੰ ਰੋਡਾਂ ਨਾਲ ਮਾਰਤਾ, ਔਰ ਇਸ ਕਿਸਮ ਦੀਆਂ ਖਬਰਾਂ ਉੱਪਰੋਂ ਥਲੀ ਪਲਾਂਟ ਹੋਣ ਲੱਗੀਆਂ। ਈਵਨ ਪ੍ਰੋਮੀਨੈਂਟ ਉਹਨਾਂ ਦੇ ਚੈਨਲ ਔਰ ਈਵਨ ਦੈਨਿਕ ਭਾਸਕਰ, ਪੰਜਾਬ ਕੇਸਰੀ, ਜਿਨ੍ਹਾਂ ਦੀ ਲੱਖਾਂ ਦੇ ਵਿੱਚ ਸਰਕੂਲੇਸ਼ਨ ਹੈ, ਉਹਨਾਂ ਦੇ ਵਿੱਚ ਖਬਰਾਂ ਲੱਗੀਆਂ ਕਿ ਜੀ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਉਹ ਭੱਜ ਰਹੇ ਨੇ। ਔਰ ਜੋ ਖਬਰਾਂ ਅੱਡ-ਅੱਡ ਤਰੀਕਿਆਂ ਦੇ ਨਾਲ ਸਪਰੈਡ ਕੀਤੀਆਂ ਗਈਆਂ, ਉਹ ਕੁਝ ਲੋਕ ਵਾਕਈ ਭੱਜਣ ਲੱਗ ਗਏ ਬਿਹਾਰ ਤੋਂ। ਇਧਰੋਂ ਵੀ ਤੱਤੇ ਕਿਸਮ ਦੇ ਲੋਕਾਂ ਨੇ ਬਿਆਨਬਾਜ਼ੀਆਂ ਸ਼ੁਰੂ ਕਰਤੀਆਂ ਕਿ ਅਸੀਂ ਨਹੀਂ ਬਰਦਾਸ਼ਤ ਕਰਾਂਗੇ, ਨਹੀਂ ਹੋਏਗਾ। ਔਰ ਇਸ ਸਭ ਦੇ ਚੱਲਦਿਆਂ ਜਦੋਂ ਤੱਕ, ਔਰ ਇਹ ਸਿਲਸਿਲਾ 3-4 ਦਿਨ ਚੱਲਦਾ ਰਿਹਾ, ਈਵਨ ਮੈਂ ਆਪਣੇ ਮੀਡੀਆ ਤੇ ਵੀ ਦੇਖ ਰਿਹਾ ਸੀ, ਸੋਸ਼ਲ ਮੀਡੀਆ ਤੇ ਕਈਆਂ ਨੇ ਕਿਹਾ ਦੇਖੋ ਤਮਿਲਨਾਡੂ ਵਾਲਿਆਂ ਨੇ ਜੇ ਭਈਆਂ ਨੂੰ ਨਹੀਂ ਸਹਾਰਿਆ, ਉੱਥੋਂ ਉਹਨਾਂ ਨੂੰ ਕੱਢ ਰਹੇ ਨੇ, ਅਸੀਂ ਕਿਉਂ ਨਹੀਂ ਜਿਹੜਾ ਇਸ ਕਿਸਮ ਦਾ ਕਰਦੇ। ਲੇਕਿਨ ਇਵੈਂਚੁਅਲੀ ਇਹ ਗੱਲ ਸਾਹਮਣੇ ਆਈ ਕਿ ਇਹਨੂੰ ਜਿਹਨੂੰ ਫੇਕ ਨਿਊਜ਼ ਕਹਿੰਦੇ ਨੇ, ਔਰ ਉਹ ਸਾਰੇ BJP ਦੇ ਹੈਂਡਲਰ, ਜਿੱਥੇ ਉਹਨਾਂ ਦਾ ਟਵਿੱਟਰ ਹੈਂਡਲਰ ਨੇ, ਔਰ ਇਹ ਬਿਆਨਬਾਜ਼ੀਆਂ ਵੀ ਖਿਲਾਫ ਦੇ ਵਿੱਚ BJP, ਤਮਿਲਨਾਡੂ ਦਾ ਪ੍ਰੈਜ਼ੀਡੈਂਟ, ਬਿਹਾਰ ਦਾ ਪ੍ਰੈਜ਼ੀਡੈਂਟ, ਦੂਸਰੇ ਲੈਵਲ ਦੇ, ਔਰ ਇੰਨੀ ਤੇਜ਼ੀ ਨਾਲ ਇਹ ਸਪਰੈਡ ਕੀਤਾ ਗਿਆ ਕਿ ਜਦੋਂ ਤੱਕ ਜਿਹੜਾ ਇਸ ਗੱਲ ਨੂੰ ਡਿਨਾਈ ਕੀਤਾ ਗਿਆ, ਕਿਉਂਕਿ ਉਹਨਾਂ ਨੇ ਮਿਸਟਰ ਸਟਾਲਿਨ ਨੇ ਔਰ ਉਹਨਾਂ ਦੇ DGP ਨੇ ਕਿਹਾ ਵੀ ਇੱਥੇ ਤਾਂ ਕੋਈ ਵਾਕਿਆ ਹੀ ਨਹੀਂ ਹੋਇਆ, ਕੋਈ ਇੱਕ ਤਾਂ ਹੁੰਦਾ ਵੀ ਖੰਭਾਂ ਦੀਆਂ ਡਾਰਾਂ, ਹੋਇਆ ਹੀ ਬਿਲਕੁਲ ਫੇਕ। ਔਰ ਬਿਹਾਰ ਵਾਲਿਆਂ ਨੇ ਵੀ, ਕਿਉਂਕਿ ਜੇ ਤਾਂ ਬਿਲਕੁਲ ਉਹਨਾਂ ਦੇ ਹੋਸਟਾਈਲ ਗਵਰਨਮੈਂਟ ਹੁੰਦੀ ਫਿਰ ਤਾਂ ਉੱਥੇ ਤਮਿਲਾਂ ਤੇ ਅਟੈਕ ਹੋਣੇ ਸ਼ੁਰੂ ਹੋ ਜਾਣੇ ਸੀ, ਫਿਰ ਤਾਂ ਉਹ ਇੱਕ ਉਸ ਕਿਸਮ ਦਾ ਮਾਹੌਲ ਬਣਾ ਦੇਣਾ ਸੀ। ਸੋ ਹੁਣ ਉਹਨਾਂ ਨੂੰ ਕੀ ਹੈ, ਕਿਉਂਕਿ ਦੋਨੋਂ ਹੀ ਸੂਬੇ ਜਿਹੜੇ ਨੇ ਬਿਹਾਰ ਔਰ ਤਮਿਲਨਾਡੂ ਵਿੱਚ BJP ਦੀ ਹਕੂਮਤ ਨਹੀਂ ਹੈ, ਔਰ ਉਹਨਾਂ ਨੇ ਈਵਨ ਉਹਨਾਂ 'ਚ ਸ਼ੰਕਾ ਪੈਦਾ ਕਰਨ ਲਈ ਹੁਣ ਭਾਵੇਂ ਇਹ ਗੱਲ ਸਾਹਮਣੇ ਆਈ ਕਿ ਵੀ ਇਹ ਬਿਲਕੁਲ ਇੱਕ ਪਲਾਨਡ ਤਰੀਕੇ ਨਾਲ ਖਬਰ ਪਲਾਂਟ ਕੀਤੀ ਗਈ ਔਰ ਉਹਦਾ ਕੀ ਅਸਰ ਹੋਇਆ, ਲੇਕਿਨ ਅਸੀਂ ਦੇਖਾਂਗੇ ਕਿ ਵੀ ਇਹ ਜਦੋਂ ਇਸ ਕਿਸਮ ਦੀ ਰਿਊਮਰ ਜਿਸ ਲੈਵਲ ਤੇ ਫੈਲਾਈ ਜਾਂਦੀ ਹੈ, ਉਹ ਇੱਕ ਤਬਕਾ ਹੁੰਦਾ ਉਹ ਕਦੇ ਵੀ ਨਹੀਂ ਉਸ ਚੋਂ ਨਿਕਲ ਪਾਉਂਦੇ। ਉਹਨਾਂ ਨੂੰ ਲੱਗਦਾ ਵੀ ਇਹ ਤਾਂ ਜਿਹੜਾ ਅਸੀਂ ਤਾਂ ਇਨਸਿਕਿਉਰ ਹੈ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਵੇਂ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ। ਔਰ ਅਸੀਂ ਗੱਲ ਕਰਾਂਗੇ ਮਨੀਕਰਨ ਦੇ ਹਵਾਲੇ ਨਾਲ, ਜਿੱਥੇ ਕਿ ਲੋਕਲ ਹਿੰਦੂ ਤਵੀ ਗੁੰਡਿਆਂ ਦੀ ਭੀੜ ਨੇ ਸਿੱਖ ਸੰਗਤ ਤੇ ਹਮਲਾ ਕੀਤਾ ਔਰ ਉਹਨਾਂ ਦੇ ਜਿਹੜਾ ਪਾਰਕਿੰਗ ਲਾਟ 'ਚ ਆ ਕੇ ਵਹੀਕਲ ਤੋੜੇ, ਕਿਉਂਕਿ ਹੁਣ ਹੋਲੇ ਮਹੱਲੇ ਦਾ ਸਮਾਗਮ ਅਨੰਦਪੁਰ ਸਾਹਿਬ 'ਚ ਜਿਹੜਾ
ਜਿੱਥੇ 2 ਮਿਲੀਅਨ 2 ਤੋਂ 3 ਮਿਲੀਅਨ ਸਿੱਖ ਇਕੱਠੇ ਹੁੰਦੇ ਨੇ। ਸੋ ਜਿਹੜੇ ਹੋਲੇ ਮਹੱਲੇ ਤੇ ਦੂਰ ਦੁਰਾਡਿਓਂ ਵੀ ਸੰਗਤਾਂ ਆਈਆਂ ਹੁੰਦੀਆਂ, ਉਹਨਾਂ ਦਾ ਹੁੰਦਾ ਕਿ ਭਾਈ ਨਾਲ ਲੱਗਦੇ ਹਿਮਾਚਲ ਦੇ ਵਿੱਚ ਵੀ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਕਰੋ। ਔਰ ਮਨੀਕਰਨ ਜਿਹੜਾ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਉਹ ਕਾਫੀ ਫੋਕਸ ਦੇ ਵਿੱਚ ਹੈ, ਉਹਦਾ ਅਸੀਂ ਜ਼ਿਕਰ ਕਰਾਂਗੇ। ਲੇਕਿਨ ਇਹ ਅਜੇ ਉੱਥੋਂ ਜਿਹੜੀ ਖਬਰ ਹੈ ਔਰ ਜਿਹੜੇ ਲੋਕਲ ਮੁਕਾਮੀ ਕੁੱਲੂ ਬੇਸਡ ਪ੍ਰਿੰਸੀਪਲ ਪ੍ਰਵਿੰਦਰ ਸਿੰਘ ਉਹਨਾਂ ਦਾ ਮੈਂ ਇੰਟਰਵਿਊ ਦੇਖ ਰਿਹਾ ਸੀ ਵੀ ਉਹ ਇੱਕ ਨੈਰੇਟਿਵ ਚੱਲ ਹੀ ਰਿਹਾ ਸੀ ਔਰ ਸਾਰੇ ਨੈਸ਼ਨਲ ਮੀਡੀਆ ਦੇ ਉੱਤੇ ਜਿਹੜੀ ਖਬਰ ਚੱਲ ਰਹੀ ਸੀ ਕਿ ਜੀ ਪੰਜਾਬ ਦੇ ਅੱਤਵਾਦੀਆਂ ਨੇ, ਖਾਲਿਸਤਾਨੀ ਗੁੰਡਿਆਂ ਨੇ, ਦੂਜਿਆਂ ਨੇ ਲੋਕਲ ਲੋਕਾਂ ਤੇ ਹਮਲਾ ਕਰਤਾ, ਉਹਨਾਂ ਦੇ ਘਰਾਂ ਦੇ ਸ਼ੀਸ਼ੇ ਤੋੜਤੇ, ਉਹਨਾਂ ਨੂੰ ਫਰਾਣਾ ਕਰਤਾ। ਕੋਈ ਵੀਡੀਓ ਜਿਹੜੀ ਹੈ ਇਸ ਕਿਸਮ ਦੀ 2-4 ਮਿੰਟ ਦੀ ਚਲਾ ਦਿੱਤੀ, ਕਿਉਂਕਿ ਜਦੋਂ ਉਹਨਾਂ ਨੇ ਹਿੰਦੂਤਵੀ ਗੁੰਡਿਆਂ ਨੇ ਹਮਲਾ ਕੀਤਾ ਆ ਕੇ ਉਹ ਉਹਨਾਂ ਨੇ ਵਾਹਨ ਤੋੜਨੇ ਸ਼ੁਰੂ ਕੀਤੇ, ਵਹੀਕਲਸ, ਫਿਰ ਜ਼ਾਹਰ ਹੈ ਕੁਝ ਨੌਜਵਾਨ ਬਾਹਰ ਨਿਕਲੇ, ਉਹਨਾਂ ਨੇ ਕਾਊਂਟਰ ਤਾਂ ਕਰਨਾ ਹੀ ਸੀ। ਸੋ ਪਹਿਲੇ ਨੂੰ ਇਗਨੋਰ ਕਰਕੇ ਜਿਹੜੀ ਕਾਊਂਟਰਿੰਗ ਹੈ ਉਹਨੂੰ ਐਂ ਦੱਸਿਆ ਕਿ ਜੀ ਲੋਕਲਾਂ ਦੇ ਉੱਤੇ ਕਰ ਦਿੱਤਾ, ਫਿਰ ਕਹਾਣੀ ਹੋਰ ਵੀ ਨਾਲ ਜੋੜ ਦਿੱਤੀ। ਹੁਣ ਉਹ ਆਲਰੇਡੀ ਜਦੋਂ ਤੱਕ ਦੋਨੋਂ ਚੀਫ ਮਿਨਿਸਟਰਾਂ ਦੀ ਗੱਲਬਾਤ ਹੋਈ ਜਾਂ ਹੋਇਆ ਜੀ ਕਿ ਸਭ ਪੀਸ ਹੋ ਗਿਆ, ਪਰ ਤੁਸੀਂ ਦੇਖੋ ਵੀ ਆਲਰੇਡੀ ਜਿਹੜੀ ਹੈ ਨਫ਼ਰਤ ਦਾਗ ਦਿੱਤੀ। ਔਰ ਬਿਲਕੁਲ ਸੰਧੂ ਸਾਹਿਬ ਨੇ ਠੀਕ ਕਿਹਾ ਕਿ ਜੇ ਅਸੀਂ ਇਹ ਗੱਲ ਨਹੀਂ ਸਮਝਾਂਗੇ ਕਿ ਭਾਈ ਗੱਲ ਕਿੱਧਰ ਨੂੰ ਜਾ ਰਹੀ ਹੈ, ਉਹ ਤਾਂ ਸਿੱਖਾਂ ਨੂੰ ਮਾਰਨ ਦੇ ਲਈ, ਸਿੱਖਾਂ ਨੂੰ ਜ਼ਲੀਲ ਕਰਨ ਦੇ ਲਈ ਹਰ ਧਿਰ ਹਰ ਪੱਖ, ਅੱਜ ਤੁਹਾਨੂੰ ਕੋਈ ਆਰੀਆ ਸਮਾਜੀ ਅਦਰਵਾਈਜ਼ 18ਵੀਂ 19ਵੀਂ ਸਦੀ 'ਚ ਤਾਂ ਇੱਕ ਦੂਜੇ ਨਾਲ ਇਹ ਲੜਦੇ ਰਹੇ ਨੇ, ਇੱਕ ਦੂਜੇ ਨੂੰ ਮਾਰਦੇ ਰਹੇ ਨੇ। ਸਵਾਮੀ ਦਿਆਨੰਦ ਜਿਹੜਾ ਆਰੀਆ ਸਮਾਜ ਦਾ ਫਾਊਂਡਰ ਹੈ, ਉਹਨੂੰ ਜ਼ਹਿਰ ਜਿਹੜਾ ਪੰਡਿਆਂ ਨੇ ਦਿੱਤਾ ਹੈ, ਬਨਾਰਸ ਦਿਆਂ ਨੇ, ਜਿਹੜੇ ਕਿਉਂਕਿ ਉਹ ਮੂਰਤੀ ਪੂਜਾ ਦੇ ਖਿਲਾਫ ਸੀ ਜਾਂ ਦੂਜੇ। ਪਰ ਅੱਜ ਤੁਹਾਨੂੰ ਕੋਈ ਆਰੀਆ ਸਮਾਜ, ਕੋਈ ਰਾਮਕ੍ਰਿਸ਼ਨ ਪਰਮਹੰਸ ਮਿਸ਼ਨ ਜਾਂ ਕੋਈ ਬ੍ਰਹਮੋ ਸਮਾਜ ਜਾਂ ਕੋਈ ਸਨਾਤਨ ਧਰਮ ਜਾਂ ਕੋਈ ਹੋਰ, ਉਹਨਾਂ 'ਚ ਤੁਹਾਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ, ਕਿਉਂਕਿ ਸਾਰੇ ਹੀ ਹਿੰਦੂਤਵਾ ਦੇ ਏਜੰਡੇ ਦੇ ਵਿੱਚ ਜ਼ਮ ਹੋਏ ਨੇ। ਹਾਂ, ਜੇ ਅਸੀਂ ਆਪਣਾ ਦੇਖੀਏ ਤਾਂ ਆਪਣੀਆਂ ਤੂਤੀ ਸਾਡੀ ਕੋਈ ਕਿਤੇ ਬੋਲ ਰਿਹਾ, ਕੋਈ ਰੈਂਟਾ ਸਿੱਖ ਬਣਿਆ ਹੋਇਆ, ਕੋਈ ਜਿਹੜਾ ਵੈਸੇ ਭੰਬਲ ਭੂਸੇ 'ਚ ਪਿਆ ਹੋਇਆ, ਕਿਸੇ ਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ, ਉਹ ਜਿਹੜਾ ਸਾਹਮਣੇ ਹੁੰਦਾ ਹੈ ਉਸ ਦਾ ਹੀ ਮਜ਼ਾਕ ਉਡਾ ਰਿਹਾ ਹੁੰਦਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕੌਮਾਂ ਨੂੰ ਇਵੇਂ ਭੰਬਲ ਭੂਸੇ 'ਚ ਪਾਇਆ ਜਾਂਦਾ ਹੈ, ਡਿਵਾਈਡ ਕੀਤਾ ਜਾਂਦਾ ਹੈ, ਫਿਰ ਜੋ ਨੁਕਸਾਨ ਹੁੰਦਾ ਉਸ ਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਸੋ ਇਹ ਬਿਲਕੁਲ ਠੀਕ ਹੈ ਕਿ ਸਾਨੂੰ ਟੂਗੈਦਰਨੈਸ ਦੇ ਨਾਲ ਦੁਸ਼ਮਣ ਨੂੰ ਪਛਾਣਨ ਦੀ ਨਹੀਂ, ਸਿਰਫ ਹੁਣ ਤਾਂ ਵੰਗਾਰਨ ਦੀ ਔਰ ਸਿਰਫ ਵਿਉਂਤਬੰਦੀ ਨਾਲ ਅੱਗੇ ਵਧਣ ਦੀ ਲੋੜ ਹੈ। ਇਸ ਸਾਰੇ ਜਿੱਥੇ ਭੰਬਲ ਭੂਸਾ ਵੀ ਚੱਲ ਰਿਹਾ ਹੈ, ਕਈ ਵਾਰ ਪੰਜਾਬ ਦੇ ਇਸ ਕਿਸਮ ਦੇ ਜਿਹੜੇ ਸੈਲਫ ਸਟਾਈਲਡ ਲੋਕ ਨੇ ਜਾਂ ਜਿਹੜੇ ਈਰਖਾਵਸ ਨਿੰਦਿਆ ਦੇ ਵਿੱਚ ਜੁੜੇ ਹੁੰਦੇ ਨੇ, ਉਹਨਾਂ ਵੱਲ ਦੇਖ ਕੇ ਦੁੱਖ ਵੀ ਹੁੰਦਾ ਹੈ, ਕਈ ਵਾਰ ਅਫਸੋਸ ਵੀ ਹੁੰਦਾ ਹੈ ਕਿ ਭਾਈ ਇੱਕ ਪਾਸੇ ਤੁਹਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ ਉਹਨਾਂ ਨੇ ਔਰ ਅਗਲੀ ਦੀ ਦੁਸ਼ਮਣ ਤਿਆਰੀ ਕਰ ਰਿਹਾ, ਔਰ ਅਸੀਂ ਜਿਹੜਾ ਅਜੇ ਉਹ ਕੰਚਿਆਂ ਦੇ ਨਾਲ, ਬੰਟਿਆਂ ਨਾਲ ਹੀ ਖੇਡ ਰਹੇ ਹਾਂ। ਉਹਨਾਂ ਨੇ ਤਾਂ ਜਿਹੜਾ ਤੁਹਾਨੂੰ ਚੁਰਾਹੇ 'ਚ ਜਿਹੜਾ ਟੰਗਣ ਲਈ ਸਲੀਬ ਦੇ ਉੱਤੇ, ਉਹ ਤਾਂ ਉਹਨਾਂ ਨੇ ਉਹ ਸਲੀਬ ਤਿਆਰ ਰੱਖੀ ਹੋਈ ਹੈ ਔਰ ਸਾਨੂੰ ਸਮਝ ਹੀ ਨਹੀਂ ਹੈ ਕਿ ਭਾਈ ਅਸੀਂ ਕਿਸ ਪਾਸੇ ਵੱਲ ਜਾ ਰਹੇ। ਲੇਕਿਨ ਡਾਇਸਪੋਰਾ ਸਿੱਖ ਔਰ ਪੰਜਾਬ ਦੇ ਵਿੱਚ ਵੀ ਅਸੀਂ ਗੱਲ ਕਰਾਂਗੇ, ਜਿਹੜੇ ਹਿੰਮਤ ਦੇ ਨਾਲ ਲੱਗੇ ਹੋਏ ਨੇ, ਉਹਨਾਂ ਨੂੰ ਤਾਂ ਸਾਡੀ ਹਮੇਸ਼ਾ ਹੀ ਸੈਲੂਟ ਹੈ। ਬਾਹਰ ਖਾਲਿਸਤਾਨ ਦੀ ਐਕਟੀਵਿਟੀ, ਜਿਵੇਂ ਖਾਲਿਸਤਾਨ ਰੈਫਰੈਂਡਮ ਨੇ ਇੱਕ ਬਹੁਤ ਫਰੰਟਲ ਰੋਲ ਅਦਾ ਕੀਤਾ ਹੈ। ਲੰਡਨ ਤੋਂ ਸ਼ੁਰੂ ਹੋਈ ਇਹ ਪ੍ਰੋਸੈਸ ਯੂਰਪ ਦੇ ਵਿੱਚ ਇਟਲੀ, ਫਰਾਂਸ ਔਰ ਫਿਰ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ 2 ਫੇਜ਼ਸ ਦੇ ਵਿੱਚ, ਫਿਰ ਆਸਟ੍ਰੇਲੀਆ ਦੇ ਵਿੱਚ ਮੈਲਬਰਨ 'ਚ ਕਾਮਯਾਬੀ ਨਾਲ, ਔਰ ਹੁਣ ਜਿਵੇਂ ਕਿ 19 ਮਾਰਚ ਨੂੰ ਖਾਲਿਸਤਾਨੀ ਰੈਫਰੈਂਡਮ ਜਿਹੜਾ ਹੈ ਉਹ ਬ੍ਰਿਸਬੇਨ ਸਿਟੀ 'ਚ, ਜਿਹੜਾ ਜਦੋਂ ਆਬਾਦੀ ਦੇ ਲਿਹਾਜ਼ ਨਾਲ ਜਿਵੇਂ ਸਾਡੇ ਵੀਰ ਦੱਸ ਰਹੇ ਸੀ ਆਸਟ੍ਰੇਲੀਆ ਦੇ ਵਿੱਚ, ਤੇ ਫਿਰ ਜਿਹੜਾ ਹੈ ਮੈਲਬਰਨ ਸਭ ਤੋਂ ਜ਼ਿਆਦਾ, ਫਿਰ ਸਿਡਨੀ, ਫਿਰ ਬ੍ਰਿਸਬੇਨ, 80-80 ਹਜ਼ਾਰ 90-90 ਹਜ਼ਾਰ ਸਿੱਖਾਂ ਦੀ ਆਬਾਦੀ ਜਿਹੜੀ ਹੈ, 90 ਹਜ਼ਾਰ 70 ਹਜ਼ਾਰ, ਇਹ ਵੱਡੇ ਜਿਹੜੇ ਤਿੰਨੋਂ ਸ਼ਹਿਰ ਨੇ ਉਸ ਕੈਟਾਗਰੀ ਦੇ ਵਿੱਚ ਆਉਂਦੇ ਨੇ। ਸੋ ਮੈਲਬਰਨ ਦੇ ਵਿੱਚ ਜ਼ਾਹਰ ਹੈ ਕਿ ਜਿਹੜੀ ਇਹਨਾਂ ਦੀ ਫਿਗਰ ਆਰਗੇਨਾਈਜੇਸ਼ਨਲ ਹੈ, 60 ਹਜ਼ਾਰ ਸਿੱਖਾਂ ਨੇ ਪਾਰਟਿਸਿਪੇਟ ਕੀਤਾ। ਔਰ ਜਿਹੜਾ ਹੁਣ ਬ੍ਰਿਸਬੇਨ ਦੇ ਵਿੱਚ 19 ਮਾਰਚ ਦਾ ਰੈਫਰੈਂਡਮ ਹੈ, ਉਸ ਦੀ ਜਿਵੇਂ ਇੱਕ ਪੂਰਾ ਅੰਦਾਜ਼ ਹੈ ਸਿੱਖਸ ਫਾਰ ਜਸਟਿਸ ਦਾ ਆਰਗੇਨਾਈਜੇਸ਼ਨਲ, ਕਿ ਉਹਦੇ ਲਈ ਉਹ ਮਾਹੌਲ ਤਿਆਰ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਫਿਰ ਉਸ ਥਾਂ ਦੇ ਉੱਤੇ 4 ਚੁਫੇਰੇ ਬੈਨਰਸ ਦਾ ਲੱਗਣਾ,
ब्रिस्बेन ਦੇ ਵਿੱਚ ਤਾਂ ਡੋਰ ਟੂ ਡੋਰ ਕੈਂਪੇਨ ਵੀ ਕੀਤਾ ਹੈ ਔਰ ਫਿਰ ਇੱਕ ਕਾਰ ਰੈਲੀ। ਸੋ ਇਨਫੈਕਟ ਫਰਾਈਡੇ ਜਦੋਂ ਅਸੀਂ ਗੱਲ ਕਰ ਰਹੇ ਸੀ ਔਰ ਸਾਨੂੰ ਇਹ ਵੀ ਸਾਡੇ ਵੀਰ ਸ਼ਾਹ ਦਲਜੀਤ ਸਿੰਘ ਹੋਰਾਂ ਨੇ ਬ੍ਰਿਸਬੇਨ ਤੋਂ ਹੀ ਲਿਖਿਆ, ਕਿਉਂਕਿ ਬ੍ਰਿਸਬੇਨ 'ਚ ਵੀ ਸਾਡੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਰੈਗੂਲਰ ਲਾਈਵ ਚੈਟ ਤੇ ਔਰ ਅਦਰਵਾਈਜ਼ ਵੀ ਵਿਊਅਰ ਹੁੰਦੇ ਨੇ ਕਿ 4 ਤਰੀਕ ਨੂੰ ਹੈ। ਤੇ ਮੇਰੇ ਮਾਈਂਡ ਦੇ ਵਿੱਚ ਡੇਟ ਨਹੀਂ ਸੀ ਸਟ੍ਰਾਈਕ ਹੋ ਰਹੀ, ਮੈਂ ਰਿਪੀਟ ਤਾਂ ਕੀਤਾ 4 ਮਾਰਚ, ਪਰ ਆਲਰੇਡੀ ਜਿਹੜੀ ਹੈ ਰੈਲੀ ਚੱਲ ਰਹੀ ਸੀ, ਕਾਰ ਰੈਲੀ ਸ਼ੁਰੂ ਹੋ ਗਈ ਸੀ, ਕਿਉਂਕਿ ਟਾਈਮ ਫਰੇਮ ਆਸਟ੍ਰੇਲੀਆ ਦਾ ਜਿਹੜਾ ਅੱਡ-ਅੱਡ ਉਹਨਾਂ ਦੇ ਟਾਈਮ ਜ਼ੋਨ ਨੇ। ਔਰ ਜਦੋਂ ਤੱਕ ਅਸੀਂ ਇਸ ਦੀ ਰਿਪੋਰਟਿੰਗ ਦੇਖੀ, ਇਸ ਗੱਲ ਦੀ ਖੁਸ਼ੀ ਹੋਈ ਕਿ ਬਾਕੀ ਸ਼ਹਿਰਾਂ ਵਾਂਗ ਜਿਵੇਂ ਲੰਡਨ ਜਾਂ ਟੋਰਾਂਟੋ ਔਰ ਮੈਲਬਰਨ ਦੇ ਵਿੱਚ ਕਾਮਯਾਬੀ ਦੇ ਨਾਲ ਰੈਫਰੈਂਡਮ ਹੋਏ ਨੇ, ਇੱਥੇ ਵੀ ਜਿਹੜਾ ਮਾਹੌਲ ਹੈ ਉਹ ਕਾਫੀ ਉਤਸ਼ਾਹ ਭਰਪੂਰ ਔਰ ਉਸ ਸਾਰੇ ਨੂੰ ਜੇ ਮੈਂ ਮੁਬਾਰਕਬਾਦ ਦੇ ਐਂਗਲ ਤੋਂ ਦੇਖਾਂ ਤੇ ਸੱਚਮੁੱਚ ਹੀ ਇਹ ਨਾ ਸਿਰਫ ਵਰਥ ਐਪਰੀਸ਼ੀਏਟਿੰਗ ਹੈ, ਪਰ ਮੈਂ ਸਮਝਦਾ ਕਿ ਵੀ ਉੱਥੋਂ ਦੀ ਸਿੱਖ ਸੰਗਤ ਨੇ ਵੀ ਇਹਦੇ ਬਾਵਜੂਦ ਕਿ ਮੈਲਬਰਨ ਨੂੰ ਲੈ ਕੇ ਬਹੁਤ ਸਾਰੀ ਨੈਗੇਟਿਵਿਟੀ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ, ਮੰਦਰਾਂ ਦੀ ਵੈਂਡਲਾਈਜੇਸ਼ਨ ਦੀਆਂ ਝੂਠੀਆਂ 3 ਕਿ 4 ਘਟਨਾਵਾਂ ਕਰਾ ਕੇ ਉੱਪਰੋਂ ਥੱਲੀ, ਫਿਰ ਹਿੰਦੂਤਵੀ ਮੀਡੀਆ ਦੇ ਥੱਲੇ ਜਿਹੜਾ ਸੇਵ ਪੰਜਾਬੀ ਹਿੰਦੂਜ਼ ਕੇ ਕੀ ਉਹਦੇ ਥੱਲੇ ਉਹਨਾਂ ਨੇ ਸਿੱਖਾਂ ਦੇ ਖਿਲਾਫ ਪੂਰਾ ਬਾਈਕਾਟਿੰਗ ਦਾ ਬਿਜ਼ਨੈਸਿਸ, ਉਹਨਾਂ ਦੇ ਈਵਨ ਜਿਹੜੇ ਮਾਈਨਰ ਉਮਰ ਦੇ ਬੱਚੇ ਬੱਚੀਆਂ ਨੇ ਉਹਨਾਂ ਦੀਆਂ ਪਿਕਚਰਸ ਲਾ ਕੇ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਔਰ ਉਸ ਕਿਸਮ ਦਾ ਕੀਤਾ। ਲੇਕਿਨ ਜਿਹੜੀ ਫਿਜ਼ਾ ਬ੍ਰਿਸਬੇਨ ਦੇ ਵਿੱਚ ਹੈ ਔਰ ਜਦੋਂ ਤੋਂ ਇਹ ਕਾਰ ਰੈਲੀ ਹੋ ਕੇ ਹਟੀ ਹੈ ਪਿਛਲੇ ਇਹਨਾਂ ਸਾਰੇ 48 ਘੰਟਿਆਂ 'ਚ ਜਾਂ ਇਸ ਤੋਂ ਵੀ ਜ਼ਿਆਦਾ, ਤੁਹਾਨੂੰ ਕਿਸੇ ਹਿੰਦੂਤਵੀ ਮੀਡੀਆ ਦੇ ਉੱਤੇ ਜਿਹੜਾ ਉਹ ਕੋਈ ਨਜ਼ਰ ਨਹੀਂ ਆਇਆ ਜਿਵੇਂ ਉਹਨਾਂ ਨੇ ਮੈਲਬਰਨ ਦਾ। ਔਰ ਇਸ ਵਾਰ ਜਿਹੜਾ ਇਹ ਨਹੀਂ ਹੈ ਵੀ ਉਹ ਚੁੱਪ ਕਰਕੇ ਬੈਠੇ ਨੇ, ਗੱਲ ਇਹੀ ਹੁੰਦੀ ਹੈ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਫੋੜਾ ਕਿਤੇ ਤੇ ਚੀਰਾ ਕਿਤੇ। ਸੋ ਫੋੜਾ ਤਾਂ ਜਿਹੜਾ ਉਹ ਚੀਰਾ ਮਿਲ ਰਿਹਾ ਆਸਟ੍ਰੇਲੀਆ ਦੀ ਧਰਤੀ ਤੇ ਫੋੜੇ ਦੀ ਪੀੜ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਆਸਟ੍ਰੇਲੀਆ ਦੇ ਐਂਬੈਸਡਰ ਦੇ ਅੱਗੇ, ਜਿਹੜਾ ਆਸਟ੍ਰੇਲੀਅਨ ਐਨਵॉय ਰਿਪਰੈਜ਼ੈਂਟ ਕਰਦਾ ਆਪਣੇ ਮੁਲਕ ਨੂੰ, ਉੱਥੇ ਚੀਕ ਚਿਹਾੜਾ ਪਾਇਆ ਹੋਣਾ ਉਹਨੇ ਆਸਟ੍ਰੇਲੀਅਨ ਐਨਵॉय ਨੇ, ਜੋ ਉਹਨਾਂ ਦਾ ਰੂਟੀਨ ਬਿਆਨ ਜਿਹਾ ਦਿੱਤਾ ਹੈ। ਕਿਉਂਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਮਿਸਟਰ ਐਂਥਨੀ ਐਲਬਨੀਜ਼ ਵੀ ਜਾ ਰਹੇ ਨੇ ਇੰਡੀਆ ਦੇ ਦੌਰੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਸ਼ਾਇਦ ਮੋਦੀ ਦੇ ਵੀ ਆਉਣ ਦਾ ਹੈ ਆਸਟ੍ਰੇਲੀਆ 'ਚ, ਕੁਛ ਇਸ ਕਿਸਮ ਦਾ ਅਸੀਂ ਦੇਖਦੇ ਹਾਂ। ਸੋ ਉਹ ਅਸੀਂ ਜ਼ਿਕਰ ਕਰਾਂਗੇ, ਪਰ ਉਸ ਤੋਂ ਪਹਿਲਾਂ ਕਿਉਂਕਿ ਜਦੋਂ ਮੈਲਬਰਨ ਦੇ ਵਿੱਚ ਕਾਰ ਰੈਲੀ ਹੁੰਦੀ ਹੈ ਔਰ ਈਵਨ ਰੈਫਰੈਂਡਮ ਜਿਹੜਾ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਹੈ ਉਹ ਅਛੂਤਾ ਰਹਿੰਦਾ ਹੈ ਇਸ ਸਾਰੇ ਨੂੰ ਕਵਰ ਕਰਨ ਤੋਂ, ਕੋਈ ਉਹਨਾਂ ਦੀ ਕਹਾਣੀ ਬਹੁਤ ਸਾਰੀ ਤੁਹਾਨੂੰ ਨਜ਼ਰ ਨਹੀਂ ਆਉਂਦੀ। ਹਾਲਾਂ ਅਦਰਵਾਈਜ਼ ਤਾਂ ਆਪਣੇ ਮੀਡੀਆ ਨੇ ਜਾਂ ਸੋਸ਼ਲ ਮੀਡੀਆ ਨੇ ਜਾਂ ਪਾਸਿੰਗ ਬਾਈ, ਲੇਕਿਨ ਜਿਹੜੀ ਈਵਨ ਇਸ ਕਾਰ ਰੈਲੀ ਦੀ ਬਿਊਟੀ ਹੈ ਬ੍ਰਿਸਬੇਨ ਦੀ ਕਿ ਉਹਨਾਂ ਦੇ ਪ੍ਰੋਮੀਨੈਂਟ ਜਿਹੜਾ ਲੋਕਲ ਕ੍ਰੈਡੀਬਲ ਅਖਬਾਰ ਜਿਹੜਾ ਕੋਰੀਅਰ ਮੇਲ, ਉਹਨਾਂ ਨੇ ਇਸ ਦੇ ਉੱਤੇ ਜਦੋਂ ਕਾਰ ਰੈਲੀ ਔਨ ਸੀ ਆਲਮੋਸਟ 2-2.5 ਘੰਟੇ ਹੋ ਚੁੱਕੇ ਸੀ, ਕਿਉਂਕਿ ਆਲਮੋਸਟ 6-7 ਘੰਟੇ ਚੱਲੀ ਇਹ ਕਾਰ ਰੈਲੀ ਸੀ, ਇਸ ਖਬਰ ਨੂੰ ਕਵਰ ਕੀਤਾ। ਬੇਸ਼ੱਕ ਮੀਡੀਆ ਤੱਕ ਕਵਰ ਕਰਨ ਦੇ ਰੀਜ਼ਨ ਇਹ ਵੀ ਹੋਣਗੇ ਕਿਉਂਕਿ ਜਦੋਂ ਟ੍ਰੈਫਿਕ ਸਲੋ ਹੋ ਜਾਂਦਾ ਹੈ ਔਰ 4 ਚੁਫੇਰੇ ਸ਼ਹਿਰ ਦੇ ਵਿੱਚ ਇੱਕ ਇਸ ਕਿਸਮ ਦਾ ਜਿਹੜਾ 10 ਮੀਲ ਲੰਬਾ ਕਾਫਲਾ 10 ਕਿਲੋਮੀਟਰ ਜਿਹੜੀ ਇਹਨਾਂ ਦੀ ਕਵਰੇਜ ਹੈ, ਕਿਉਂਕਿ ਸਾਨੂੰ ਮੌਕਾ ਨਹੀਂ ਬਣਿਆ ਕਿ ਅਸੀਂ ਆਰਗੇਨਾਈਜ਼ਰ ਜਾਂ ਦੂਸਰੇ ਤੋਂ ਉਹਨਾਂ ਤੋਂ ਪ੍ਰੋਪਰ ਕਰੀਏ ਕਿ ਭਾਈ ਕੀ ਰਿਹਾ, ਔਰ ਮੈਨੂੰ ਕੋਈ ਪ੍ਰੈਸ ਰਿਲੀਜ਼ ਵੀ ਮੇਰੀਆਂ ਨਜ਼ਰਾਂ ਚੋਂ ਨਹੀਂ ਗੁਜ਼ਰੀ 6 ਫਾਰ ਜਸਟਿਸ ਦੀ। ਸੋ ਅਸੀਂ ਰਿਲਾਈ ਕਰ ਰਹੇ ਹਾਂ ਜਿਹੜੀ ਸਾਡੇ ਤੱਕ ਥੋੜੀ ਬਹੁਤ ਇਨਫੋਰਮੇਸ਼ਨ ਸੈਕੰਡਰੀ ਸੋਰਸ ਤੋਂ ਪਹੁੰਚੀ ਜਾਂ ਕੋਰੀਅਰ ਮੇਲ ਦੀ ਸਟੋਰੀ ਜਿਹੜੀ ਕੁਆਇਟ ਕ੍ਰੈਡੀਬਲ ਪਬਲਿਕੇਸ਼ਨ ਹੈ, ਔਰ ਇਹਨਾਂ ਦੀ ਜਿਹੜੀ ਹੈਡਲਾਈਨ ਹੀ ਇਹ ਹੈ ਕੋਰੀਅਰ ਮੇਲ ਦੀ, ਮੋਟਰਵੇ ਟੇਕ ਓਵਰ ਐਜ਼ ਕਾਰ ਕੋਂਗਾ ਲਾਈਨ ਪ੍ਰੋਟੈਸਟ ਗਰੁੱਪ ਕ੍ਰੀਏਟਸ ਟ੍ਰੈਫਿਕ ਹੈਲ, thousands of drivers have been caught up in a rolling protest that spanned 10 kilometers of one of Brisbane's major motorways. ਹੁਣ ਹੈਡਲਾਈਨ ਨੂੰ ਤਾਂ ਦੇਖ ਕੇ ਲੱਗੇਗਾ ਜੀ ਨੈਗੇਟਿਵ ਹੈ, ਪਰ ਇਵੇਂ ਨਹੀਂ ਹੁੰਦਾ। ਇਹ ਜਿਹੜਾ ਉਹਨਾਂ ਨੇ ਜਦੋਂ ਤੱਕ ਉਹਨਾਂ ਤੱਕ ਪਹੁੰਚ ਹੋਈ ਉਹ ਤਾਂ ਟ੍ਰੈਫਿਕ ਹੈਲ ਹੀ ਉਹਨਾਂ ਨੇ ਕਿਹਾ। ਹੁਣ ਟ੍ਰੈਫਿਕ ਹੈਲ ਜਿਹੜਾ ਉਹ ਸਾਡੀ ਸਕਸੈਸ ਹੈ ਕਿ ਵੀ ਕਿਸ ਕਦਰ, ਅਦਰਵਾਈਜ਼ ਤਾਂ ਹੁੰਦਾ ਨਾ ਜੀ ਜਿਵੇਂ ਇਹਨਾਂ ਦਾ ਹੁੰਦਾ ਜੀ ਉਹ ਤਾਂ 2.5 ਟੋਟਰੂ ਖਾਲਿਸਤਾਨੀ ਜੀ ਫਲਾਣਾ ਜੀ ਤੁਸੀਂ ਜੋ ਮਰਜ਼ੀ ਹੁਣ ਜੇ ਕੋਰੀਅਰ ਮੇਲ ਇਹ ਕਹਿੰਦੇ ਆ ਕਿ ਭਾਈ ਮੋਟਰਵੇ ਟੇਕ ਓਵਰ
ਐਜ਼ ਕੌਰ ਕਾਂਗਾ ਲਾਈਨ। ਹੁਣ ਜਦੋਂ ਤੁਸੀਂ ਕੌਰ ਕਾਂਗਾ ਦੇਖੋਗੇ, ਮੈਂ ਵੀ ਡਿਕਸ਼ਨਰੀ 'ਚ ਦੇਖਿਆ, ਕਾਂਗਾ ਜਿਹੜਾ ਹੈ ਇਹ ਇੱਕ ਲੈਟਿਨ ਡਾਂਸ ਹੈ, ਲੈਟਿਨ ਅਮਰੀਕਨ ਡਾਂਸ ਹੈ, ਜਿਹਦੇ 'ਚ ਤੁਸੀਂ 3 ਸਟੈਪਸ ਲੈਂਦੇ ਹੋ, ਫਿਰ ਇੱਕ ਕਿੱਕ ਹੁੰਦੀ ਹੈ, ਔਰ ਲੋਕ ਜਿਹੜੇ ਨੇ ਉਹ ਸਿੰਗਲ ਫਾਈਲ 'ਚ ਹੁੰਦੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਜ਼ਿਗ ਜ਼ੈਗ ਕਰ, ਹੁਣ ਜਦੋਂ ਰਾਹ ਬਲੌਕ ਹੈ, ਜਿਵੇਂ ਅਸੀਂ ਕਈ ਵਾਰੀ ਇੱਕ ਲੇਨ ਨੂੰ ਛੱਡ ਕੇ ਦੂਜੇ 'ਚ ਜਾ ਕੇ ਕਰਦੇ ਹਾਂ ਵੀ ਇੱਥੋਂ ਦੀ ਨਿਕਲ ਜਾਈਏ, ਤਾਂ ਉਹਨੂੰ ਉਹਨਾਂ ਨੇ ਜਿਹੜਾ ਇਹ ਲੈਟਿਨ ਅਮਰੀਕਨ ਡਾਂਸ ਹੈ ਉਸ ਨਾਲ ਤਸ਼ਬੀਹ ਦਿੱਤੀ ਹੈ, ਔਰ ਅਕਸਰ ਇਹ ਯੂਜ਼ ਹੁੰਦੀ ਹੈ ਟਰਮ ਕਿ ਕਾਰ ਕਾਂਗਾ ਲਾਈਨ, ਕਿ ਇਹ ਉਹਨਾਂ ਨੇ ਕੀਤਾ। ਔਰ ਫਿਰ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਜਾਂ ਇਸ ਕਵਰੇਜ ਉਹਨਾਂ ਨੇ ਜਿਹੜੀ ਸਪਿਰਿਟ ਆਫ ਦਾ ਕਾਰ ਰੈਲੀ ਸੀ ਉਹ ਉਹਨਾਂ ਤੇ ਲੂਜ਼ ਹੋਈ। ਉਹਨਾਂ ਨੇ ਇਹ ਨਾਲ ਇਹ ਵੀ ਕਿਹਾ ਕਿ ਡਰਾਈਵਰਸ ਫੇਸਡ ਐਟ ਲੀਸਟ 30 ਮਿੰਟਸ ਡਿਲੇ as they tried to navigate around a huge conga line of cars supporting the bright yellow Khalistan flag on Saturday। ਪੂਰੀਆਂ ਪਿਕਚਰਸ ਦਰਸ਼ਕ ਦੇਖ ਸਕਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਐਨ ਗੂੜੇ ਪੀਲੇ ਰੰਗ ਦੇ ਝੰਡੇ ਖਾਲਿਸਤਾਨ ਦੇ 10 ਕਿਲੋਮੀਟਰ ਲੰਬਾ, ਔਰ ਉਹਨਾਂ ਨੇ ਜਿਹੜਾ ਫਰੋਮ ਲੋਗਨ ਟੂ ਬ੍ਰਿਸਬੇਨ ਸਿਟੀ ਇਹ ਜਿਹੜਾ, ਔਰ ਅੱਧਾ ਘੰਟਾ ਸਾਰਾ ਟ੍ਰੈਫਿਕ ਜਿਹੜਾ ਉਹ ਪਿਛੜ ਕੇ ਚੱਲ ਰਿਹਾ ਸੀ। ਔਰ ਫਿਰ ਉਹਨਾਂ ਨੇ ਇਹਦਾ ਰੀਜ਼ਨ ਵੀ ਦਿੱਤਾ ਹੈ ਕਿ ਦਾ ਪ੍ਰੋਟੈਸਟ appeared to be organized by Sikhs for Justice, a group which strongly promotes the separation of Punjab from India through a Khalistan referendum, making Punjab a separate sovereign state for Khalistan। ਕਿ ਇਹ ਮਕਸਦ ਹੈ ਇਸ ਖਾਲਿਸਤਾਨ ਰੈਫਰੈਂਡਮ ਦਾ, ਤਾਂ ਕਿ ਪੀਸਫੁਲ ਤਰੀਕੇ ਦੇ ਨਾਲ ਪੰਜਾਬ ਨੂੰ ਭਾਰਤ ਤੋਂ ਅੱਡ ਕਰਕੇ ਖਾਲਿਸਤਾਨ ਮੁਲਕ ਬਣਾਇਆ ਜਾਏ। ਔਰ ਇਹ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਪੁਲਿਸ ਨੂੰ ਵੀ, ਕਿਉਂਕਿ ਜਦੋਂ ਟ੍ਰੈਫਿਕ ਜੈਮ ਹੈ ਉਹਨਾਂ ਨੇ ਰਿਪੋਰਟਰਸ ਦਾ ਤਾਂ ਇਹੀ ਕੰਮ ਹੁੰਦਾ ਨਾ, ਪਰ ਪੁਲਿਸ ਨੇ ਕਿਹਾ ਕਿ ਜੀ ਦੇਖੋ, ਇਹ ਪੁਲਿਸ ਸਪੋਕਸਮੈਨ ਸੈਡ the Sikh committee group would have obtained a permit for the protest prior to Saturday। कि उन्होंने permit लिया हुआ है। It comes under right to peaceful protest। If they stop, we can take action because they are then blocking thoroughfare, because it is rolling even at a very slow speed, it is allowed to take place। उन्होंने कहा ਕਾਰਾਂ ਕਿਹੜੀਆਂ ਖੜੀਆਂ, ਅਸੀਂ ਤਾਂ ਹੈ ਜੇ ਟ੍ਰੈਫਿਕ ਰੋਕਣ, ਉਹ ਹੁਣ ਚੱਲ ਰਿਹਾ ਹੈ। ਉਹ ਜਿਵੇਂ ਦੁੜੰਗੀ ਹੁੰਦੀ ਹੈ ਉਹਦੀ ਘੋੜੇ ਦੀ, ਜਿਹਨੂੰ ਉਹਨੇ ਬਿਊਟੀਫੁਲ ਕਾਂਗਾ ਲਾਈਨ ਪ੍ਰੋਟੈਸਟ ਵੀ ਡਾਂਸ ਵਾਂਗ ਚੱਲ ਰਿਹਾ, 2 ਕਦਮ ਇੱਧਰ 2 ਕਦਮ ਇੱਧਰ, ਫਿਰ ਸਟੇਟ ਲਾਈਨ ਦੇ ਵਿੱਚ। ਔਰ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਹਾਂ ਵੀ ਇਹ ਇਸ ਕਾਰ ਰੈਲੀ ਦੀ ਸਕਸੈਸ ਦੀ ਕਹਾਣੀ ਹੈ। ਔਰ ਇਸ ਦੇ ਉੱਤੇ ਫਿਰ ਜਿਹੜੀਆਂ ਉਹਨਾਂ ਦੀਆਂ ਪਿਕਚਰਸ ਵੀ ਉਹਨਾਂ ਨੇ ਲਾਈਆਂ ਨੇ, ਕੋਰੀਅਰ ਮੇਲ ਨੇ, ਲੰਬੇ ਪਿੱਛੇ ਤੱਕ ਖਾਲਿਸਤਾਨੀ ਝੰਡਿਆਂ ਦਾ, ਔਰ ਉਹਦੇ ਥੱਲੇ ਵੀ ਭਾਰਤ ਇਸ ਲਾਈਨ ਦੇ ਉੱਤੇ ਹੀ ਹੈ ਕਿ thousands of drivers have been caught up in a rolling protest that spanned 10 kilometers of one of Brisbane's major motorways। कि मेजर मोटरवे ते 10 किलोमीटर ਦਾ ਕਾਫਲਾ। ਸੋ ਅਸੀਂ ਸਮਝਦੇ ਹਾਂ ਕਿ ਬ੍ਰਿਸਬੇਨ ਦੀਆਂ ਸਿੱਖ ਸੰਗਤਾਂ ਨੇ ਇਹ ਦੱਸ ਦਿੱਤਾ ਕਿ ਕਿਸ ਆਉਣ ਵਾਲਾ 19 ਮਾਰਚ ਦਾ ਇਹ ਇੱਕ ਟ੍ਰੇਲਰ ਦਿਖਾਇਆ। ਔਰ ਇਸ ਤੋਂ ਬਾਅਦ ਉਹ ਬਿਲਕੁਲ ਜਿਵੇਂ ਕਹਿੰਦਾ ਨਾ ਸੱਪ ਸੁੰਘਿਆ ਹੋਇਆ, ਉੱਥੇ ਸੱਪ ਸੁੰਘਿਆ, ਪਰ ਨਾਲ ਦੀ ਨਾਲ ਤੁਸੀਂ ਖਬਰ ਦੇਖੋਗੇ, ਔਰ ਇਹਨਾਂ ਦੀ ਨਿਊਜ਼ ਏਜੰਸੀ PTI ਨੇ ਉਹੀ ਹੈ, ਫੋੜਾ ਕਿਤੇ ਤੇ ਚੀਰਾ ਕਿਤੇ, ਚੀਰਾ ਇੱਥੇ ਮਿਲ ਰਿਹਾ ਤੇ ਫੋੜਾ ਉੱਥੇ ਦੁਖ ਰਿਹਾ ਜਾ ਕੇ। ਖਾਲਿਸਤਾਨ ਰੈਫਰੈਂਡਮ ਹੈਜ਼ ਨੋ ਲੀਗਲ ਸਟੈਂਡ, ਇਹ PTI ਖਬਰ ਦੇ ਰਹੀ ਹੈ। ਉਹਨਾਂ ਦਾ ਜਿਹੜਾ ਐਂਬੈਸਡਰ ਹੈ ਆਸਟ੍ਰੇਲੀਆ ਦਾ ਦਿੱਲੀ 'ਚ, ਬੈਰੀ ਓ ਫੈਰਲ, ਉਹਦੇ ਹਵਾਲੇ ਨਾਲ ਖਾਲਿਸਤਾਨ ਰੈਫਰੈਂਡਮ ਹੈਜ਼ ਨੋ ਲੀਗਲ ਸਟੈਂਡਿੰਗ, ਆਸਟ੍ਰੇਲੀਆਜ਼ ਰਿਸਪੈਕਟ ਫॉर ਇੰਡੀਆ ਸੋਵਰਨਿਟੀ ਅਨਵੇਵਰਿੰਗ। ਉਹਨੂੰ ਕਿਹਾ ਜੀ ਫਿਕਰ ਨਾ ਕਰੋ, ਅਸੀਂ ਨਹੀਂ ਤੁਹਾਡਾ ਮੁਲਕ ਤੋੜਨ ਦੇ ਹੱਕ। ਉਹ ਕਦੇ ਵੀ ਕੋਈ ਮੁਲਕ ਥੋੜੀ ਕਹਿੰਦਾ ਹੁੰਦਾ ਕਿ ਵੀ ਅਸੀਂ ਤੋੜਨ। ਜਦੋਂ ਇੰਡੀਆ ਫੌਜ ਭੇਜ ਕੇ ਉੱਥੇ ਤੋੜ ਰਿਹਾ ਸੀ ਪਾਕਿਸਤਾਨ ਨੂੰ, ਈਸਟ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾ ਰਿਹਾ ਸੀ, ਉਦੋਂ ਵੀ ਉਹ ਕਹਿ ਰਹੇ ਸੀ ਜੀ ਅਸੀਂ ਤਾਂ ਰਿਫਿਊਜੀ ਆਏ ਹੋਏ ਨੇ, ਇਸ ਲਈ ਅਸੀਂ ਉੱਥੇ ਗਏ ਹਾਂ, ਅਸੀਂ ਕੋਈ ਫਲਾਣਾ ਨਹੀਂ ਕਰ ਰਹੇ, ਢਮਕਾ ਨਹੀਂ ਕਰ ਰਹੇ। ਲੇਕਿਨ ਇਸ ਤੋਂ ਇਹ ਜ਼ਰੂਰ ਲੱਗਦਾ ਹੈ ਕਿ ਭਾਈ ਕਿੰਨਾ ਪ੍ਰੈਸ਼ਰ ਆਸਟ੍ਰੇਲੀਆ ਦੇ ਹਕੂਮਤ ਦੇ ਉੱਤੇ ਇਹਨਾਂ ਨੇ ਬਣਾਇਆ ਹੋਏਗਾ। ਔਰ ਉਹਦੇ 'ਚ ਉਹਨੇ ਕਿਹਾ ਕਿ ਬਈ ਅਸੀਂ ਜਿਹੜਾ ਵੈਂਡਲਿਜ਼ਮ ਵੀ ਪਸੰਦ ਨਹੀਂ ਕਰਦੇ, ਉਹ ਤਾਂ ਕੋਈ ਵੀ ਪਸੰਦ ਨਹੀਂ ਕਰਦਾ, ਸਿੱਖ ਕਿਹੜਾ ਪਸੰਦ ਕਰਦੇ ਨੇ, ਨਾਲੇ ਵੈਂਡਲਿਜ਼ਮ ਇਹਨਾਂ ਨੇ ਆਪ ਹੀ ਕਰਦੇ ਨੇ। ਔਰ ਉਹਨਾਂ ਨੇ ਕਿਹਾ ਜੀ ਦਾ ਪੁਲਿਸ ਆਰ ਵੈਰੀ ਐਕਟਿਵ ਇਨ ਟਰਾਈਂਗ ਟੂ ਟਰੈਕ ਡਾਊਨ ਦੋਜ਼ ਹੂ ਆਰ ਰਿਸਪੋਂਸਿਬਲ, ਕਿ ਜਿਨ੍ਹਾਂ ਨੇ ਕੀਤਾ ਹੈ ਪੁਲਿਸ ਬੜਾ ਇਹਦੇ ਤੇ ਐਕਸ਼ਨ ਕਰ ਰਹੀ ਹੈ। ਔਰ ਆਸਟ੍ਰੇਲੀਆਜ਼ ਰਿਸਪੈਕਟ ਫॉर ਇੰਡੀਆ ਸੋਵਰਨਿਟੀ ਇਜ਼ ਅਨਵੇਵਰਿੰਗ, नो लीगल स्टैंडिंग ईदर इन आस्ट्रेलिया और इन इंडिया। ये तो हर एक नूं पता है कि भाई ये नॉन बाइंडिंग है, कोई गवर्नमेंट या UN तो नहीं करवा रही, पर
इस हद तक विद इन कंट्री तकलीफ, इस हद तक ਆਸਟ੍ਰੇਲੀਅਨ ਐਮਬੈਸਡਰ ਨੂੰ ਜਵਾਬ ਦੇਣਾ ਪਏ ਇਸ ਦੇ ਲਈ। ਔਰ ਇਹ ਸਾਰੇ ਦੀ ਫਿਰ ਪੂਰੀ PTI ਦੀ ਪੂਰੀ ਇਸ ਦੇ ਉੱਤੇ ਸਟੋਰੀ ਹੈ। ਔਰ ਨਾਲ ਦੀ ਨਾਲ ਉਹਨੇ ਉਹ ਫੈਰਲ ਨੇ ਕਿਹਾ ਕਿ ਜੇ ਅਸੀਂ ਵੈਂਡਲਿਜ਼ਮ ਔਰ ਦੂਜਾ ਇਹ ਨਹੀਂ ਚਾਹੁੰਦੇ, ਅਸੀਂ ਇੰਡੀਆ ਨੂੰ ਬਿਲਕੁਲ ਉਹਦੀ ਸੋਵਰਨਿਟੀ ਦੇ ਹੱਕ ਚਾਹੀਏ। ਉਹ ਇਹ ਸਾਰੇ ਦੇ ਚੱਲਦੇ ਆ ਅਸੀਂ ਇਹ ਦੇਖ ਰਹੇ ਹਾਂ ਕਿ ਇੰਡੀਆ ਜਾਂ ਉਹਨਾਂ ਦੇ ਐਨਵੋਏ ਜਿਹੜੇ ਵਿਦਨ ਆਸਟ੍ਰੇਲੀਆ 'ਚ ਨੇ, ਉਹਨਾਂ ਦੇ ਕੌਂਸੂਲੇਟ ਔਰ ਉਹਨਾਂ ਦੇ ਐਮਬੈਸਡਰ ਔਰ ਦੂਸਰੇ ਟੌਂਟ ਬਟੌਂਟ, ਉਹ ਕਿੰਨੇ ਰੈਸਟਲੈਸ ਨੇ ਇਹ ਸਾਬਤ ਕਰਨ ਦੇ ਲਈ ਕਿ ਦੇਖੋ ਸਾਰੇ ਆਸਟ੍ਰੇਲੀਆ ਦੇ ਸਿੱਖ ਖਾਲਿਸਤਾਨ ਨਹੀਂ ਮੰਗਦੇ ਜਾਂ ਉਹ ਖਾਲਿਸਤਾਨ ਦੇ ਰੈਫਰੈਂਡਮ ਦੇ ਹੱਕ 'ਚ ਨਹੀਂ ਨੇ। ਪਿਛਲੇ ਦਿਨਾਂ 'ਚ ਆਸਟ੍ਰੇਲੀਅਨ ਸਿੱਖ ਹੈਰੀਟੇਜ ਡੇ ਉੱਥੇ ਸੈਲੀਬ੍ਰੇਟ ਹੋਇਆ ਕਿਉਂਕਿ ਸਿੱਖਾਂ ਨੂੰ ਆਲਮੋਸਟ ਆਸਟ੍ਰੇਲੀਆ 'ਚ ਆਇਆ 125 ਸਾਲ ਹੋ ਗਿਆ। ਹੁਣ ਇਹ ਉਹਨਾਂ ਜਿਹੜੇ ਵਲਨਰੇਬਲ ਕਿਸਮ ਦੇ ਚਾਲੂ ਜੇ ਬੰਦੇ ਨੇ ਉਹਨਾਂ ਤੇ ਉਹ ਕੰਮ ਕਰਦੇ ਨੇ ਕੌਂਸੂਲੇਟ ਜਾਂ ਦੂਜੇ। ਔਰ ਇਹ ਆਸਟ੍ਰੇਲੀਅਨ ਸਿੱਖ ਹੈਰੀਟੇਜ ਡੇ ਜਿਹਦੇ 'ਚ ਉਹਨਾਂ ਨੇ ਬਹੁਤ ਅੱਛਾ ਡਿਸਪਲੇ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜਦੋਂ ਪਹਿਲੇ ਸਿੱਖ ਆਏ, ਪਿਕਚਰ 125 ਸਾਲ ਦੀ ਹਿਸਟਰੀ ਕੋਈ ਛੋਟੀ ਨਹੀਂ ਹੈ। ਇਹੀ ਕਾਰਨ ਹੈ ਕਿ ਈਵਨ ਜੇ ਗੈਲੀਪੋਲੀ ਵਾਰ ਨੂੰ ਆਧਾਰ ਬਣਾ ਕੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਵਿੱਚ ਸਿੱਖ ਪਲਾਟੂਨ ਦਾ ਜਿਹੜਾ ਉਸ ਦੀ ਉਹਨਾਂ ਨੇ ਭਰਤੀ ਕੀਤੀ ਹੈ। ਔਰ ਇਸ ਸਾਰੇ ਦੇ ਵਿੱਚ ਵੀ ਜਿਵੇਂ ਹੁੰਦਾ ਕਿ ਵੀ ਕੋਈ ਭੀੜ ਦੇ ਵਿੱਚ ਗਵਾਚਿਆ ਹੋਏ ਤਾਂ ਇੱਕ ਅੱਧਾ ਵਿੱਚੋਂ ਸਿਰ ਕੱਢ ਕੇ ਦਿਖਾਉਂਦਾ ਨਹੀਂ ਇਹ ਮੈਂ ਹੀ ਆ ਇੱਥੇ। ਸੋ ਉੱਥੇ ਵੀ ਇੰਡੀਅਨ ਕੌਂਸੂਲੇਟ ਜਿਹੜਾ ਉਹ ਪਹੁੰਚਿਆ ਹੋਇਆ ਸੀ। ਔਰ ਉਹੀ ਜਿਹੜੇ ਰੈਂਟਾ ਸਿੱਖ ਨੇ ਜਿਹੜੇ ਵਕਤੀ ਤੌਰ ਦੇ ਉੱਤੇ ਮੌਸਮੀ ਜਿਹੀਆਂ ਉਹਨਾਂ ਨੂੰ ਪੱਗਾਂ ਵੀ ਬਣਾ ਕੇ ਲੈ ਆਉਂਦੇ ਨੇ, ਉਹ ਭਾਵੇਂ ਉਹਨਾਂ ਨੇ ਸਿਰ ਅਧਵਾਣੇ ਵਾਂਗ ਕੀਤਾ ਹੋਏ ਸਫਾ ਚੱਟ ਤੋਂ ਉਦੋਂ ਤੇ ਉਹ ਉਹਨਾਂ ਤੋਂ ਭੰਗੜਾ ਵੀ ਪਵਾ ਰਹੇ ਹੁੰਦੇ ਨੇ ਕਿ ਬਈ ਇਹ ਦੱਸਣ ਦੇ ਲਈ ਨਹੀਂ ਸਾਰੇ ਸਿੱਖ ਨਹੀਂ ਇੱਦਾਂ। ਉਹ ਸਾਨੂੰ ਵੀ ਪਤਾ ਹੈ ਵੀ ਇਹ ਸਾਰੇ ਜਿਹੜੇ ਨੇ ਪ੍ਰਿਥੀ ਚੰਦ ਰਾਮ ਰਾਏ ਧੀਰ ਮਲੀਆਂ ਦੀ ਔਲਾਦ ਔਰ ਇਹ ਰਾਏ ਬਹਾਦਰ ਸਰਦਾਰ ਬਹਾਦਰ ਸਰ ਅੰਗਰੇਜ਼ਾਂ ਦੇ ਟਾਊਟ ਕੁੱਤੇ ਜੋ ਉਸ ਪੀਰੀਅਡ 'ਚ ਸੀ ਤੇ ਅੱਜ ਵੀ ਇਹ ਰਹਿਣੇ ਨੇ। ਪਰ ਇਹ ਵੀ ਜਿਸ ਅੰਦਾਜ਼ ਦੇ ਵਿੱਚ ਆਪਣਾ ਹਰ ਥਾਂ ਤੋਂ ਜਾ ਕੇ ਸਿਰ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਇਹ ਵੀ ਇਹਨਾਂ ਦੀ ਫਰਸਟ੍ਰੇਸ਼ਨ ਸ਼ੋ ਕਰਦਾ ਹੈ। ਇਹ ਇਹਨਾਂ ਨੇ ਵੀ ਆਪਣੀ ਤਨਖਾਹ ਲੈਣੀ ਹੈ ਭਾਈ, ਪਾਪੀ ਪੇਟ ਦਾ ਮਾਮਲਾ ਹੈ ਪਿਆਰੇ। ਔਰ ਉਹਨਾਂ ਨੂੰ ਦੱਸ ਰਹੇ ਨੇ ਦੇਖੋ ਜੀ ਅਸੀਂ ਫਲਾਣੀ ਥਾਂ ਕੀਤਾ, ਪਰਥ ਦੇ ਵਿੱਚ ਕੀਤਾ, ਦੇਖੋ ਜੀ ਗੁਰਦੁਆਰਾ ਕਮੇਟੀਆਂ ਵਾਲੇ ਆ ਕੇ ਬਹਿ ਗਏ ਮੁਰਲੀਧਰਨ ਦੇ ਸਵਾਗਤ ਲਈ। ਆਹ ਦੇਖੋ ਜੀ ਆਸਟ੍ਰੇਲੀਅਨ ਸਿੱਖ ਹੈਰੀਟੇਜ ਡੇ ਦੇ ਉੱਤੇ ਸਾਡੇ ਸਾਹਮਣੇ ਜਿਹੜਾ ਅਸੀਂ ਵੀ ਨਾਲ ਭੰਗੜਾ ਪਾਇਆ। ਸੋ ਇਸ ਕਿਸਮ ਦੀ ਮੈਂ ਸਮਝਦਾ ਵੀ ਉਹ ਤਾਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਨੇ ਜਿਹੜੇ ਇਹਨਾਂ ਦੇ ਡਿਪਲੋਮੈਟ ਨੇ। ਪਰ ਬ੍ਰਿਸਬੇਨ ਕਾਰ ਰੈਲੀ ਦੀ ਇਹ ਜਿਹੜੀ ਯੂਨੀਕ ਕਾਮਯਾਬੀ ਹੈ ਉਹਦੇ ਲਈ ਸਿੱਖਸ ਫਾਰ ਜਸਟਿਸ ਔਰ ਬ੍ਰਿਸਬੇਨ ਦੀਆਂ ਸੰਗਤਾਂ ਔਰ ਇਹਨਾਂ ਦੇ ਟਾਇਰਲੈਸ ਵਰਕਰ ਜਿਹੜੇ ਡੇ ਐਂਡ ਨਾਈਟ ਸਭ ਕੁਝ ਛੱਡ ਕੇ ਉੱਥੇ ਜਾ ਕੇ ਬੈਠੇ ਨੇ, ਉਹ ਵਧਾਈ ਦੇ ਹੱਕਦਾਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ
पोस्ट ओक रोड, स्वीट नंबर 204, ह्यूस्टन, टैक्सस। ਤੁਸੀਂ ਸਾਨੂੰ ਸਾਡੇ ਫੋਨ ਨੰबर 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਇੰਟਰਨੈਸ਼ਨਲ ਲੈਵਲ ਤੇ ਹੋ ਰਹੀ ਲਾਪਾ ਦਾ ਇੱਕ ਹੋਰ ਸਬੂਤ ਜਿਹੜਾ ਉਹ ਸਾਹਮਣੇ ਆਇਆ ਹੈ, ਜਦੋਂ ਕਿ ਭਾਰਤ ਨੇ ਸਵਿਟਜ਼ਰਲੈਂਡ ਦੇ ਐਮਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਕਿ ਜਨੇਵਾ ਵਿੱਚ UN ਹੈੱਡਕੁਆਰਟਰ ਦੇ ਬਾਹਰ ਲੱਗੇ ਭਾਰਤ ਵਿਰੋਧੀ ਪੋਸਟਰਾਂ ਨੂੰ ਹਟਾਇਆ ਕਿਉਂ ਨਹੀਂ ਜਾ ਰਿਹਾ। ਸੋ ਭਾਰਤ ਦੀ ਇਹ ਹਰਕਤ ਇੱਕ ਬਚਕਾਨਾ ਹਰਕਤ ਹੈ ਜੋ ਦੱਸਦੀ ਹੈ ਕਿ ਭਾਰਤ ਕਿੰਨਾ ਕੁ ਇਨਸਿਕਿਉਰ ਹੈ। ਐਂਡ ਦੂਸਰੇ ਪਾਸੇ G20 ਮੁਲਕਾਂ ਦੀ ਭਾਰਤ ਵਿੱਚ ਚੱਲ ਰਹੀ ਸਮਿਟ ਦੌਰਾਨ ਇੱਕ ਜਿਹੜੀ ਹੈ ਮੀਟਿੰਗ ਅੰਮ੍ਰਿਤਸਰ ਵਿੱਚ ਵੀ ਹੋਣ ਜਾ ਰਹੀ ਹੈ। ਸੋ ਦਲ ਖਾਲਸਾ ਜਥੇਬੰਦੀ ਨੇ G20 ਮੁਲਕਾਂ ਸਾਹਮਣੇ ਸਿੱਖਾਂ ਦੀ ਆਜ਼ਾਦੀ ਦਾ ਜਿਹੜਾ ਕੇਸ ਹੈ ਉਹ ਰੱਖਿਆ ਹੈ। ਸੋ ਇਸ ਬਾਰੇ ਆਪਾਂ ਵੀ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜੇ ਡਿਪਲੋਮੈਟ ਹੁੰਦੇ ਨੇ ਮੁਲਕਾਂ ਦੇ ਇੱਕ ਦੇ ਦੂਜੇ 'ਚ ਤਾਇਨਾਤ, ਕਿਉਂਕਿ ਉਹਨਾਂ ਨੇ ਬਾਹਰ ਮੁਖੀ ਤਾਂ ਹਮੇਸ਼ਾ ਹੀ ਆਪਣਾ ਉਹੀ ਪੋਸਚਰ ਰੱਖਣਾ ਹੁੰਦਾ ਹੈ ਜਿਹੜਾ ਡਿਪਲੋਮੇਸੀ ਵਾਲਾ ਹੁੰਦਾ ਹੈ, ਜਿਸ ਬਾਰੇ ਅਕਸਰ ਮੈਂ ਇਹ ਕੋਟ ਦੁਹਰਾਉਂਦਾ ਹੁੰਦਾ ਹੈ ਕਿ ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਇਫ ਹੀ ਸੇਜ਼ ਨੋ ਹੀ ਇਜ਼ ਅ ਨੋ ਡਿਪਲੋਮੈਟ। ਬਿਲਕੁਲ। ਲੇਕਿਨ ਜੇ ਅਸੀਂ ਭਾਰਤ ਦਾ ਟਰੈਕ ਰੈਕਰਡ ਹੁਣ ਮੋਦੀ ਰਜੀਮ ਦਾ ਪਿਛਲੇ ਪੀਰੀਅਡ ਦਾ ਦੇਖੀਏ ਤੇ ਡਿਪਲੋਮੈਟ ਵੀ ਅੰਦਰ ਬਹਿ ਕੇ ਹੱਸਦੇ ਹੋਣੇ ਨੇ ਕਿ ਭਾਈ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਵੀ ਜਿਹੜੇ ਰਾਈਟ UN ਚਾਰਟਰ ਦੇ ਥੱਲੇ ਹੋਏ ਜਾਂ ਮੁਲਕਾਂ ਦੇ ਵਿੱਚ ਜਿਹੜੀਆਂ ਰੀਅਲ ਡੈਮੋਕ੍ਰੇਸੀਜ਼ ਨੇ, ਰਾਈਟ ਟੂ ਪ੍ਰੋਟੈਸਟ, ਰਾਈਟ ਟੂ ਸੇ ਥਿੰਗਸ, ਜਿਹੜੀਆਂ ਬੇਸ਼ੱਕ ਜਿਹਦੇ ਖਿਲਾਫ ਕਹੀਆਂ ਜਾ ਰਹੀਆਂ ਹੁੰਦੀਆਂ ਉਹਨੂੰ ਤਾਂ ਚੰਗੀਆਂ ਨਹੀਂ ਲੱਗਦੀਆਂ, ਬਟ ਇਹੀ ਅਮਰੀਕਾ ਦੀ ਫਸਟ ਅਮੈਂਡਮੈਂਟ ਤੁਹਾਨੂੰ ਇਹ ਹੱਕ ਦਿੰਦੀ ਹੈ, UN ਚਾਰਟਰ ਤੁਹਾਨੂੰ ਇਹ ਹੱਕ ਦਿੰਦਾ ਹੈ। ਪਰ ਇਹ ਜਿਸ ਅੰਦਾਜ਼ ਦੇ ਵਿੱਚ ਆਪਣਾ ਜੇ ਇਹ ਕਹੀਏ ਕਿ ਵੀ ਆਪਣਾ ਆਪਾ ਹੀ ਐਕਸਪੋਜ਼ ਕਰ ਰਹੇ ਨੇ ਜਾਂ ਆਪਣਾ ਹਲਕਾਪਨ ਦਿਖਾ ਰਹੇ ਨੇ। ਜੇ UK ਦੇ ਵਿੱਚ ਲੰਡਨ 'ਚ ਰੈਫਰੈਂਡਮ ਦੀ ਸ਼ੁਰੂਆਤ ਹੋਈ ਤਾਂ ਇਹਨਾਂ ਨੇ ਪੂਰਾ ਉਹ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ, UK ਗਵਰਨਮੈਂਟ ਤੇ ਪ੍ਰੈਸ਼ਰ ਬਿਲਡ ਕੀਤਾ ਵੀ ਨਾ ਕਰਾਓ। ਕੈਨੇਡਾ 'ਚ ਤਾਂ ਵਰਸਟ ਹਾਲਤ 'ਚ ਗਏ ਕਿ ਉੱਥੇ ਉਹਨਾਂ ਨੇ ਅਪੋਜ਼ ਕੀਤਾ, ਡਿਮਾਰਸ਼ੇ ਦਿੱਤਾ, ਟਰੈਵਲ ਐਡਵਾਈਜ਼ਰੀ ਦਿੱਤੀ, ਔਰ ਫਿਰ ਜਿਹੜਾ ਉਹ ਸਾਰੇ ਦੇ ਵਿੱਚ ਇਹ ਕਹਿ ਕੇ ਕਿ ਜੀ ਕੈਨੇਡਾ 'ਚ ਤਾਂ ਆਪਣੇ ਟਰੈਵਲ ਐਡਵਾਈਜ਼ਰ 'ਚ ਉਹਨਾਂ ਨੇ ਕੈਨੇਡਾ ਨੇ ਕਾਊਂਟਰ ਟਰੈਵਲ ਐਡਵਾਈਜ਼ਰੀ ਦਿੱਤੀ। ਹੁਣ ਉਸ ਸਭ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ UK 'ਚ ਵੀ ਇਹਨਾਂ ਨੇ ਆਪਣਾ ਜਲੂਸ ਕਢਾਇਆ ਇਸ ਕਿਸਮ ਦੀਆਂ ਆਪਣੀਆਂ ਹਰਕਤਾਂ ਨਾਲ। ਕੈਨੇਡਾ 'ਚ ਵੀ ਹੁਣ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਦੇਖਿਆ ਕਿ ਭਾਈ ਰਿਪੀਟਡਲੀ ਜਿਹੜਾ ਹੈ, ਕਿਉਂਕਿ ਆਸਟ੍ਰੇਲੀਅਨ ਐਂਬੈਸਡਰ ਦਿੱਲੀ 'ਚ ਕਹਿਣ ਤੇ ਮਜਬੂਰ ਉਹਨੂੰ ਕੀਤਾ ਗਿਆ ਕਿ ਜੀ ਨਹੀਂ ਅਸੀਂ ਇੰਡੀਆ ਦੀ ਸੋਵਰਨਟੀ 'ਚ ਯਕੀਨ ਰੱਖਦੇ ਹੋ। ਇਹ ਸੋਵਰਨਟੀ ਹੈ ਕਿ ਕੱਚ ਦਾ ਗਲਾਸ ਹੈ ਕਿ ਵੀ ਜੇ ਕੋਈ ਕਿਤੇ ਕੁਛ ਐਕਟੀਵਿਟੀ ਕਰਦਾ ਹੈ, ਕੋਈ ਚਾਰ ਨਾਅਰੇ ਲਾ ਦਿੰਦਾ ਹੈ ਜਾਂ ਕੋਈ ਚਾਰ ਆਪਣਾ ਨਾਨ ਬਾਈਂਡਿੰਗ ਕੋਈ ਵੋਟਾਂ ਪਾ ਦਿੰਦਾ ਹੈ, ਤੇ ਜਿਹੜਾ ਮੁਲਕ ਇੰਨਾ ਇਨਸਿਕਿਉਰ ਹੈ ਇਸ ਦਾ ਮਤਲਬ ਉਹ ਮੁਲਕ ਹੈ ਹੀ ਨਹੀਂ। ਇਹੀ ਝੂਠ ਹੈ ਕਿ ਵੀ ਉਹ ਕੋਈ ਜਿਹੜਾ ਐਜ਼ ਏ ਕੰਟਰੀ ਉਹਦੀ ਆਈਡੈਂਟੀਟੀ ਹੈ। ਹੁਣ ਇਸ ਤੋਂ ਵੀ ਪੇਤਲਾਪਨ ਇਹ ਆਲਰੇਡੀ ਤਿੰਨਾਂ ਮੁਲਕਾਂ ਦੇ ਨਾਲ ਤਾਂ ਆਪਣੀ ਰਿਲੇਸ਼ਨਸ਼ਿਪ 'ਚ UK ਔਰ ਕੈਨੇਡਾ ਔਰ ਆਸਟ੍ਰੇਲੀਆ ਉਹਨਾਂ ਨੇ ਆਪਣਾ ਜਲੂਸ ਕੱਢਿਆ ਹੀ ਹੈ। ਹੁਣ ਸਵਿਟਜ਼ਰਲੈਂਡ ਦੁਨੀਆ ਦੇ ਵਿੱਚ ਜਿਹੜੇ ਮੁਲਕ ਸਭ ਤੋਂ ਜਿਨ੍ਹਾਂ ਜਦੋਂ ਇਹ ਗੁੱਟਬੰਦੀ ਵੀ ਟੂ ਬਲੌਕਸ ਸੋਵੀਅਤ ਯੂਨੀਅਨ ਔਰ ਅਮਰੀਕਾ ਜਿਹਨੂੰ USSR ਸਾਡੇ ਇੱਕ ਵੀਰ ਨੇ ਜਸ ਜੀ ਨੇ ਲਿਖਿਆ ਕਿ ਜੇ ਅਸੀਂ ਇਹ ਦੋ ਵੱਖ-ਵੱਖ ਨੇ ਰਸ਼ੀਆ ਔਰ USSR। ਮੈਂ ਹੋ ਸਕਦਾ ਬਾਈ ਮਿਸਟੇਕ ਕਦੇ ਕਿਆ ਹੋਏ, ਕਿਉਂਕਿ ਜਦੋਂ ਇਹ 15 ਮੁਲਕ ਜਿਹਦੇ ਚੋਂ ਨਿਕਲੇ ਇਕੱਠਾ ਸੀ ਔਰ 1999-90 ਤੱਕ ਜ਼ਾਹਰ ਹੈ ਉਦੋਂ USSR ਸੀ। ਸੋ ਜਿਹੜਾ USSR ਦਾ ਰੀਅਲ ਉਹਨਾਂ ਦਾ ਰਸ਼ੀਆ ਸੀ ਉਹ ਅੱਜ ਰਸ਼ੀਆ ਹੈ। ਹਿਸਟਰੀ 'ਚ ਵੀ ਬਾਕੀ ਤਾਂ 6 ਸੈਂਟਰਲ ਏਸ਼ੀਅਨ ਰਿਪਬਲਿਕ ਇਹਨਾਂ ਨੇ 19th ਸੈਂਚੁਰੀ 'ਚ ਕੰਕਰ ਕੀਤੇ, ਬਾਲਟਿਕ ਸਟੇਟਾਂ ਜਿਹੜੀਆਂ ਉਹ 1930 'ਚ ਲਈਆਂ ਔਰ ਇਹ ਸਾਰੇ ਦੇ ਥੱਲੇ। ਸੋ ਇਹਨਾਂ ਨੇ ਉਸ ਲੈਵਲ ਦੇ ਉਦੋਂ ਵੀ ਇਹ ਜਿਹੜੇ ਫਿਨਲੈਂਡ ਹੈ ਜਾਂ ਇਹ ਸਵਿਟਜ਼ਰਲੈਂਡ ਹੈ ਔਰ ਇਹ ਵਿਚਕਾਰਲੇ ਜੇ ਮੁਲਕ ਇਹ ਹਮੇਸ਼ਾ ਫਰੈਂਡਲੀ ਰਹੇ, ਕੋਈ ਕਿਸੇ ਦੇ ਨਾਲ ਕੋਈ ਖੁੱਲ੍ਹ ਕੇ ਕੋਈ ਬਲੌਕ। ਹਾਲਾਂ ਜਦੋਂ ਤੁਸੀਂ ਸਵਿਟਜ਼ਰਲੈਂਡ ਦਾ ਨਾਮ ਸੁਣਦੇ ਹੋ ਉਦੋਂ ਤੁਹਾਨੂੰ ਇੱਕਦਮ
ਬਲੈਕ ਮਨੀ ਯਾਦ ਆ ਜਾਂਦੀ ਹੈ ਕਿ ਭਾਈ ਉਹਨਾਂ ਦੀਆਂ ਬੈਂਕਸ ਦੇ ਵਿੱਚ ਜਿਹੜੇ ਦੁਨੀਆ ਦੇ ਨੇ ਉਹ ਜਮ੍ਹਾਂ ਕਰਾਉਂਦੇ ਨੇ, ਉੱਥੇ ਪੁੱਛਿਆ ਨਹੀਂ ਜਾਂਦਾ, ਉਹਦੇ ਕੋਲ ਕੋਡ ਹੀ ਹੁੰਦਾ ਹੈ ਔਰ ਉਹ ਸਾਰੇ ਕਿੱਸੇ ਉਹਦੇ ਨਾਲ ਜੁੜੇ ਹੋਏ ਨੇ। ਲੇਕਿਨ ਅੱਜ ਜਦੋਂ ਖਬਰਾਂ ਦੇ ਵਿੱਚ ਸਵਿਟਜ਼ਰਲੈਂਡ ਆਇਆ, ਇਸ ਲਈ ਨਹੀਂ ਆਇਆ ਕਿ ਕੋਈ ਮੋਦੀ ਦਾ ਕੋਈ ਝੂਠ ਕਿ ਜੀ ਹਰ ਇੱਕ ਦੇ ਅਕਾਊਂਟ 'ਚ 15-15 ਲੱਖ ਆ ਜਾਣਗੇ ਔਰ ਕਾਲਾ ਧਨ, ਇਸ ਦੇ ਹਵਾਲੇ ਨਾਲ ਨਹੀਂ ਹੋਇਆ। ਇਹ ਕਿ ਬਈ ਉਹਨਾਂ ਦਾ ਜਿਹੜਾ ਸਵਿਟਜ਼ਰਲੈਂਡ ਹੈ ਉਹਦਾ ਮੇਨ ਜਿਹੜੀ ਹੈ ਜਨੀਵਾ ਸਿਟੀ ਹੈ, ਜਿਹਦੇ 'ਚ ਵਰਲਡ ਹੈਲਥ ਆਰਗੇਨਾਈਜੇਸ਼ਨ, UN ਹੈੱਡਕੁਆਰਟਰਸ ਔਰ ਕਿੰਨਿਆਂ ਦੇ 30 ਤੋਂ ਜ਼ਿਆਦਾ ਜਿਹੜੇ ਇੰਟਰਨੈਸ਼ਨਲ ਅਦਾਰੇ ਨੇ ਉਹਨਾਂ ਦੇ ਆਫਿਸਿਸ ਨੇ। ਔਰ ਜ਼ਾਹਰ ਹੈ ਕਿ ਬੇਸ਼ੱਕ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਨਿਊਯਾਰਕ 'ਚ ਹੈ ਔਰ ਉਹਨਾਂ ਦਾ ਜਨਰਲ ਅਸੈਂਬਲੀ ਜਿਹੜੀ ਹੁੰਦੀ ਹੈ ਸਪਟੈਂਬਰ ਮਹੀਨੇ 'ਚ ਨਿਊਯਾਰਕ 'ਚ ਹੁੰਦੀ ਹੈ, ਪਰ ਜਿਹੜੀ ਉਹਨਾਂ ਦੀ ਹਿਊਮਨ ਰਾਈਟਸ ਕੌਂਸਲ ਹੈ ਉਸ ਦਾ ਜਿਹੜਾ ਹੈੱਡਕੁਆਰਟਰ ਜਨੀਵਾ 'ਚ ਹੈ ਔਰ UN ਦਾ ਕਾਫੀ ਦੂਸਰੀਆਂ ਬਾਡੀਜ਼ NGOs ਵਗੈਰਾ ਦੀਆਂ ਬਹੁਤੀਆਂ ਮੀਟਿੰਗਸ ਉੱਥੇ ਹੀ ਹੁੰਦੀਆਂ ਨੇ। ਹੁਣ ਉਹਦੇ ਬਾਹਰ ਜਿਹੜਾ ਸਪੇਸ ਹੁੰਦਾ ਜਿਹੜਾ ਉਹਨਾਂ ਨੇ ਪ੍ਰੋਟੈਸਟ ਕਰਨ ਵਾਲਿਆਂ ਦੇ ਲਈ ਜਾਂ ਆਮ ਲੋਕ ਆਪਣਾ ਇਜ਼ਹਾਰੇ ਰਾਏ ਕਰਨਾ ਚਾਹਣ, ਉਸ ਦੇ ਉੱਤੇ ਜਿਹੜਾ ਕਿਸੇ ਲੱਗਦਾ ਤਾਂ ਉਹ ਕ੍ਰਿਸਚਨ ਆਰਗੇਨਾਈਜੇਸ਼ਨਸ ਔਰ ਦਲਿਤ ਆਰਗੇਨਾਈਜੇਸ਼ਨਸ ਦਾ ਹੀ ਹੈ ਕਿ ਉਹਨਾਂ ਨੇ ਵੱਡੇ ਬਿਲ ਬੋਰਡ ਲਾਏ ਹੋਏ ਨੇ ਕਿ ਵੀ ਇੰਡੀਆ ਜਿਹੜਾ ਉਹ ਕ੍ਰਿਸਚਨਸ ਦੇ ਉੱਤੇ ਜ਼ੁਲਮ ਕਰ ਰਿਹਾ ਹੈ, ਚਰਚਿਜ਼ ਨੂੰ ਸਾੜਿਆ ਜਾ ਰਿਹਾ ਹੈ। ਫਿਰ ਇਹ ਹੈ ਕਿ ਜੀ ਇੱਥੇ ਚਾਈਲਡ ਮੈਰਿਜਸ ਹੁੰਦੀਆਂ ਨੇ, ਇੰਡੀਆ ਇਜ਼ ਨਾਟ ਸੇਫ ਫਾਰ ਵੂਮਨ, ਇਸ ਕਿਸਮ ਦਾ। ਔਰ ਕਿਸੇ ਜਿਹੜੀ ਉਹਨਾਂ ਦੀ ਹਿੰਦਵਾਣੀ ਸਟੂਡੈਂਟ ਹੋਏਗੀ, ਉਹਨੇ ਉੱਥੋਂ ਗੁਜ਼ਰਦਿਆਂ 2-2.5 ਮਿੰਟ ਦੀ ਵੀਡੀਓ ਪਾ ਦਿੱਤੀ ਕਿ ਜੀ ਦੇਖੋ ਮੈਂ ਜਾਂਦੀ ਹਾਂ, ਆਪਣੀ ਪੜ੍ਹਾਈ ਕਰਦੀ ਹੈ ਕਿ ਨੌਕਰੀ ਕਰਦੀ ਹੈ, ਮੈਨੂੰ ਮੇਰੇ ਮੁਲਕ ਬਾਰੇ ਆਹ ਹੈ ਔਰ ਇਸ ਦਾ ਕਿਉਂ ਨਹੀਂ ਕੋਈ ਨੋਟਿਸ ਲਿਆ। ਉਹ ਵੀਡੀਓ ਜਿਉਂ ਹੀ ਗਈ ਤੇ ਉਹ ਉੱਥੇ ਘੁਮਾ ਦਿੱਤੀ। ਅੱਜ ਕੱਲ ਤਾਂ ਇਹ ਇੱਕ ਫੈਸ਼ਨ ਹੀ ਬਣ ਗਿਆ ਜੀ ਕਿ ਉਹਨੂੰ ਵਾਇਰਲ ਕਰਨਾ ਹੈ, ਕਿ ਚੋਂ ਪੈਸੇ ਕੀ ਬਣਾਉਣੇ ਨੇ। ਹੁਣ ਇਹ ਵੀ ਚਲੋ ਉਹਨੇ ਆਪਣਾ ਵਾਇਰਲ ਕਰਨ ਲਈ ਕਰ ਦਿੱਤਾ, ਅਗਲਿਆਂ ਨੇ ਅਗਲਾ ਕਰ ਦਿੱਤਾ, ਪਰ ਤੁਸੀਂ ਅੰਦਾਜ਼ਾ ਲਾਓ ਵੀ ਇਸ ਦੇ ਉੱਤੇ ਕਿ ਜੀ ਇਹ ਵੀਡੀਓ ਉਹਨਾਂ ਨੇ ਕਿਹਾ, ਉੱਥੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਭਾਰਤ ਮੋਦੀ ਗਵਰਨਮੈਂਟ ਕਿੱਥੇ ਗਈ, ਉਹ ਕੀ ਕਰ ਰਹੇ। ਹੁਣ ਇਹ ਬਚਕਾਨਾ ਹਰਕਤ ਨਹੀਂ, ਰਾਦਰ ਬਚਕਾਨਾ ਤੋਂ ਵੀ ਮੂਰਖਾਨਾ ਹਰਕਤ ਹੈ ਕਿ ਅੱਜ ਇੰਡੀਅਨ ਫੋਰਨ ਮਿਨਿਸਟਰੀ ਨੇ, ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ, ਉਹ ਸਵਿਟਜ਼ਰਲੈਂਡ ਦੇ ਐਮਬੈਸਡਰ ਨੂੰ ਤਲਬ ਕੀਤਾ ਔਰ ਤਲਬ ਕਰਕੇ ਉਹਨਾਂ ਨੂੰ ਕਿਹਾ ਕਿ ਜੀ ਦੇਖੋ ਇਹ ਸਾਡੇ ਖਿਲਾਫ ਇੰਡੀਆ ਦੇ ਪੋਸਟਰ ਉੱਥੇ ਲੱਗੇ ਹੋਏ ਨੇ ਔਰ ਦੂਜੇ ਇਹ ਅਨਫਾਊਂਡਡ ਹੈ ਔਰ ਦੂਜਾ ਕੋਈ ਇਹਨਾਂ ਨੂੰ ਹਟਾਓ। ਹੁਣ ਉਹਨਾਂ ਨੇ ਉਹ ਤਾਂ ਪਹਿਲਾਂ ਤਾਂ ਵਿਚਾਰਾ ਹੱਸਿਆ ਵੀ ਹੋਣਾ ਹੈ ਕਿ ਵੀ ਦੱਸੋ ਇਹ ਕਹਿਣਗੇ ਅਸੀਂ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਹੈ, ਇਹਨਾਂ ਦੇ ਪੱਲੇ ਕੀ ਹੈ। ਫਿਰ ਉਹਨਾਂ ਨੇ ਜੋ ਰੂਟੀਨ ਡਿਪਲੋਮੈਟਸ ਦਾ ਉਹੀ ਯੈਸ ਪਰਹੈਪਸ, ਕਦੇ ਨੋ ਕਹਿਣਾ ਨਹੀਂ। ਔਰ ਇਹਨਾਂ ਦੀ ਆਪਣੀ ਖਬਰ ਜਿਹੜੀ ਉਹਨਾਂ ਦੀ ਲੱਗੀ ਹੋਈ ਹੈ, angered by anti-India posters in Geneva, Ministry of External Affairs summons Swiss ambassador. Swiss ambassador Ralph Heckner conveys the concerns with all the seriousness it deserves. ਉਹਨਾਂ ਨੇ ਜਿਹੜੀ ਇਹ ਖਬਰ ਹੈ ਕਿ ਭਾਈ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸੈਕਟਰੀ ਸੰਜੇ ਵਰਮਾ ਨੇ ਉਹਨੂੰ ਕਾਲ ਇਨ ਕੀਤਾ ਔਰ ਰਾਲਫ ਹੈਕਨਰ ਆਏ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇੰਡੀਅਨ ਗਵਰਨਮੈਂਟ ਨੇ ਦੇ ਰੇਜ਼ ਦਾ ਇਸ਼ੂ of unfounded and malicious anti-India posters in front of United Nations building in Geneva. देखो जी एंटी इंडिया पोस्टर ने और उन्हें हैकनर ने डिप्लोमेट ने क्या कि देखो उन्हें कहा जी the posters in Geneva are part of public spaces but they did not reflect the position of Swiss government. भी ये कोई स्विस गवर्नमेंट ने तो नहीं लाए, ये पब्लिक प्लेस है ਉਹਦੇ ਤੇ ਲੱਗੇ ਨੇ, ਪਰ ਉਹਨੇ ਕਿਹਾ ਜੀ ਠੀਕ ਹੈ ਮੈਂ ਜਿਹੜਾ ਤੁਹਾਡਾ ਕੰਸਰਨ ਹੈ ਉਹ ਜਿਹੜਾ ਉਹ ਭੇਜ ਦਿਆਂਗਾ। ਔਰ ਫਿਰ ਉਹਨਾਂ ਨੇ ਕਿਹਾ ਜੀ ਇਹ ਵੀਡੀਓ ਆਈ ਔਰ ਉਹਦੇ ਤੇ ਸੀ ਕਿ ਬਿਲਡਿੰਗ ਦੇ ਬਾਹਰ ਲੱਗੇ ਹੋਏ ਨੇ, ਇੰਗਲਿਸ਼ ਔਰ ਫ੍ਰੈਂਚ ਦੇ ਵਿੱਚ ਨੇ ਔਰ ਉਹ ਇੰਡੀਆ ਨੂੰ ਕ੍ਰਿਟਿਸਾਈਜ਼ ਕਰਦੇ ਨੇ ਕਿ ਭਾਰਤ ਦੇ ਵਿੱਚ ਮਾਈਨੋਰਿਟੀਜ਼, ਕ੍ਰਿਸਚੀਅਨਸ, ਦਲਿਤ ਉਹਨਾਂ ਦੇ ਨਾਲ ਜਿਹੜਾ ਹੈ ਉਹ ਦੁਰਵਿਹਾਰ ਹੋ ਰਿਹਾ ਹੈ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਔਰ ਇਹ ਸਟੇਟ ਸਪਾਂਸਰਡ ਅਟੈਕ ਨੇ। ਔਰ ਉਹਨੇ ਐਮਬੈਸਡਰ ਨੇ ਇੰਨਾ ਕਿਹਾ, ਉਹਨੇ ਕਿਹਾ ਜੀ ਆਵਰ ਐਮਬੈਸੀ ਹੈਜ਼ ਕਨਵੇਡ ਇੰਡੀਆਜ਼ ਕੰਸਰਨਸ ਟੂ ਬਰਨ with all the seriousness it deserves. ਹੁਣ ਇਹਨੂੰ ਕਹਿੰਦੇ ਨੇ ਮੂਰਖਾਨਾ ਹਰਕਤ। ਲੇਕਿਨ ਸਾਡੇ ਲਈ ਤਾਂ ਜਿਉਂ-ਜਿਉਂ ਇਹਨਾਂ ਦਾ ਮੂਰਖਪਣਾ ਜ਼ਾਹਰ ਹੁੰਦਾ, ਵੈਸੇ ਤਾਂ ਇਹਨਾਂ ਦਾ ਹੀ ਯੋਗੀ ਹੋਇਆ ਭਰਤਰੀ ਹਰੀ। ਚੰਗਾ ਹੁੰਦਾ ਕਿ ਵੀ ਇਹ ਭਰਤਰੀ ਹਰੀ ਦੇ ਉਪਦੇਸ਼ ਤੇ ਅਮਲ ਕਰਦੇ, ਕਿਉਂਕਿ ਭਰਤਰੀ ਹਰੀ ਨੇ ਇੱਕ ਥਾਂ ਦੇ ਉੱਤੇ ਜਿਹੜਾ ਉਹਦਾ ਨੀਤੀ ਸ਼ਤਕ 100 ਸ਼ਲੋਕਾਂ ਦਾ ਉਹਦਾ ਇੱਕ ਸਮੂਹ ਹੈ, ਉਹਦੇ 'ਚ ਉਹਨੇ ਕਿਹਾ ਹੈ
मौनस्य मूर्खस्य आभूषणम, कि मौन रहना, चुप रहना मूर्खां दा गहना है। कि मूर्ख बंदा जे बोले ना तो ਉਹਦਾ ਤਾਂ मूर्खता ਜ਼ਾਹਰ नहीं ਹੁੰਦੀ। ਉਹਨੇ ਕਿਹਾ ਵੀ ਜੇ मूर्ख ਬੰਦਾ ਕੋਈ ਗਹਿਣਾ ਪਾ ਸਕਦਾ ਹੈ, ਮੌਨस्य मूर्खस्य आभूषणम, ਕਿ ਵੀ ਉਹਦਾ ਆਭੂਸ਼ਣ ਇਹੀ ਹੈ ਕਿ ਉਹ ਮੌਨ ਰਹੇ। ਔਰ ਅਸੀਂ ਸਮਝਦੇ ਹਾਂ ਵੀ ਇਹ ਤਾਂ ਹੁਣ ਇੰਨੇ ਕੁ ਵਿਚਾਰੇ ਨਿਕਲੇ ਹੋਏ ਨੇ ਪੈਰੋਂ ਕਿ ਇਹਨਾਂ ਨੂੰ ਭਰਥਰੀ ਹਰੀ ਵੀ ਯਾਦ ਨਹੀਂ ਆਇਆ। ਨਹੀਂ ਤਾਂ ਮੂਰਖੋ ਚੁੱਪ ਰਹੋ। ਤੁਸੀਂ ਜਨੇਵਾ 'ਚ ਉਹਨਾਂ ਦੇ ਐਂਬੈਸਡਰ ਨੂੰ ਤਲਬ ਕਰ ਰਹੇ ਹੋ, ਆਪਣਾ ਬੇੜਾ ਆਪਣੀ ਫੋਰਨ ਪਾਲਿਸੀ ਦਾ ਆਪ ਗਰਕ ਕਰ ਰਹੇ ਹੋ। ਯੂਕਰੇਨ ਦੇ ਮੁੱਦੇ ਦੇ ਉੱਤੇ ਵੈਸੇ ਹੀ ਜਲੂਸ ਇਹਨਾਂ ਦਾ ਚਾਰ ਚਫੇਰੇ ਨਿਕਲਿਆ ਹੋਇਆ। ਔਰ ਦੂਸਰੇ ਪਾਸੇ ਅਸੀਂ ਸਮਝਦੇ ਹਾਂ ਕਿ ਇਹਨਾਂ ਦੀ G20 ਜਿਹਦੇ ਥੱਲੇ ਮੋਦੀ ਨੇ ਪਿਛਲੇ ਜੋ ਹੀ ਇੰਡੀਆ ਨੂੰ ਰੋਟੇਸ਼ਨ ਵਾਈਜ਼ ਮਿਲੀ, ਉਸ ਤੋਂ ਪਹਿਲਾਂ ਇੰਡੋਨੇਸ਼ੀਆ ਚੇਅਰਮੈਨ ਸੀ। ਏਡੀ ਕਿਹੜੀ ਵੱਡੀ ਗੱਲ ਹੈ, ਕਿਉਂਕਿ ਜੇ 20 ਮੁਲਕ 20 ਵੱਡੀਆਂ ਇਕੋਨਮੀਜ਼ ਨੇ ਤੇ ਉਹਨਾਂ ਚੋਂ ਇੱਕ ਨੂੰ ਮਿਲਣੀ ਹੈ। ਇਹਨਾਂ ਨੇ ਕਿਹਾ ਜੀ ਭਾਰਤ ਨੂੰ ਮੰਨ ਲਿਆ, ਵਿਸ਼ਵ ਗੁਰੂ ਮੰਨ ਲਿਆ, ਫਲਾਣਾ ਹੋ ਗਿਆ, ਟਿਮਕਾ ਹੋ ਗਿਆ। ਔਰ ਉੱਥੇ ਫੋਰਨ ਮਿਨਿਸਟਰਸ ਦੇ ਵਿੱਚ ਕੋਈ ਜੁਆਇੰਟ ਸਟੇਟਮੈਂਟ ਵੀ ਨਹੀਂ ਦੇ ਸਕੇ। ਔਰ ਇੰਡੀਆ ਜਿਹੜਾ ਉਹ ਬੁਰੀ ਤਰ੍ਹਾਂ ਆਈਸੋਲੇਟ ਹੋਇਆ। ਹੁਣ ਇੰਡੋਨੇਸ਼ੀਆ 'ਚ ਜਦੋਂ ਹੋਈ G20 ਦੀ ਬਾਲੀ ਦੇ ਵਿੱਚ, ਉਦੋਂ ਆਲਰੇਡੀ ਰਸ਼ੀਆ ਦਾ ਹਮਲਾ ਹੋ ਚੁੱਕਾ ਸੀ ਫਰਵਰੀ ਦੇ ਮਹੀਨੇ 'ਚ ਪਿਛਲੇ 2022 'ਚ। ਉੱਥੇ ਤਾਂ ਜਿਹੜੀ ਸਟੇਟਮੈਂਟ ਜਾਂ ਦੂਜੀ ਸੀ, ਕੋਈ ਰਸ਼ੀਆ ਜਾਂ ਚਾਈਨਾ ਨੇ ਡਾਈਸੈਂਟ ਨਹੀਂ ਕੀਤਾ। ਲੇਕਿਨ ਇਸ ਵਾਰ ਰਸ਼ੀਆ ਔਰ ਚਾਈਨਾ ਨੇ ਇਸ ਦੇ ਖਿਲਾਫ ਲਾਈਨ ਲਈ, ਕਿਉਂਕਿ ਇਹ ਵੀ ਇਹਨਾਂ ਦੀ ਫੇਲਿਅਰ ਹੈ। ਔਰ ਇਸ ਸਾਰੇ ਦੇ ਚੱਲਦਿਆਂ ਹੁਣ ਮੋਦੀ ਕੋਲ ਹੋਰ ਤਾਂ ਕੁਛ ਹੈ ਨਹੀਂ ਕਹਿਣ ਨੂੰ, ਆਪਣਾ ਜਲੂਸ ਨਿਕਲਿਆ ਹੋਇਆ। at G20 meeting, India's Modi says global governance has failed. Indian leader calls on bloc to find common ground on global issues as he inaugurates the meeting set to be dominated by Ukraine war. ਹੁਣ ਇਹ ਕਿ ਵੀ ਮੋਦੀ ਕਹਿ ਰਿਹਾ ਜੀ ਕੋਈ ਗਲੋਬਲ ਗਵਰਨੈਂਸ ਹੈਜ਼ ਫੇਲਡ। ਉਹ ਆਪਣੀ ਗਵਰਨੈਂਸ ਦਾ ਹਾਲ ਦੇਖੋ। ਤੁਹਾਡੇ 43 ਲੱਖ ਕੋਵਿਡ ਦੇ ਵਿੱਚ ਮਰ ਗਏ, ਤੁਹਾਨੂੰ ਆਪ ਪਤਾ ਨਹੀਂ ਲੱਗ ਰਿਹਾ ਯੂਕਰੇਨ ਦੇ ਮੁੱਦੇ ਤੇ ਕਿ ਭਾਈ ਹਨੇਰਾ ਕਿੱਥੇ ਹੈ, ਚਾਨਣ ਕਿੱਥੇ ਹੈ। ਅਨਇੰਪਲੋਇਮੈਂਟ ਦਾ ਆਪਣਾ ਹਾਲ ਦੇਖੋ। 140-150 ਬਿਲੀਅਨ ਡਾਲਰ ਤੇਰਾ ਯਾਰ ਅਡਾਨੀ ਲੈ ਕੇ ਜਿਹੜਾ ਉਹ ਡਾਰੂ ਹੋ ਗਿਆ, ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ। ਔਰ ਉਹਦੇ ਤੇ ਤੁਸੀਂ ਇੱਕ ਵੀ ਅੱਖਰ ਪਾਰਲੀਮੈਂਟ 'ਚ ਡਿਬੇਟ ਕਰਨ ਨੂੰ ਤਿਆਰ ਨਹੀਂ, ਜਾਂ ਇੱਕ ਦਾ ਉਹਦੇ 'ਚੋਂ ਲਫ਼ਜ਼ ਵੀ ਨਹੀਂ ਕੱਢਦੇ। ਲੇਕਿਨ ਅਸੀਂ ਸਮਝਦੇ ਹਾਂ ਵੀ ਹੁਣ ਇਹ ਦੱਸਣ ਦੇ ਲਈ ਕਿ ਵੀ ਭਾਰਤ ਦੇ ਵਿੱਚ ਇਹਨਾਂ ਨੇ ਜਿਹੜੀ G20 ਦੇ ਨੇ ਅੱਡ-ਅੱਡ ਸ਼ਹਿਰਾਂ 'ਚ ਰੱਖਿਆ। ਔਰ ਆਉਣ ਵਾਲੇ ਦਿਨਾਂ ਦੀ ਇੱਕ ਮੀਟਿੰਗ G20 ਦੀ ਇਹਨਾਂ ਨੇ ਅੰਮ੍ਰਿਤਸਰ 'ਚ ਰੱਖੀ ਹੋਈ ਹੈ, ਉਹਨਾਂ ਦੇ ਹਾਇਰ ਅਪਸ ਦੀ। ਔਰ ਉਹਨੂੰ ਲੈ ਕੇ ਤਾਂ ਦੱਸਣਾ ਇਹ ਚਾਹੁੰਦੇ ਨੇ ਕਿ ਭਾਈ ਇਹ ਸਿੱਖਾਂ ਦਾ ਸ਼ਹਿਰ ਅੰਮ੍ਰਿਤਸਰ ਵੀ ਸਾਡੇ ਕਾਬੂ 'ਚ ਹੈ। ਪਰ ਖਬਰਾਂ ਰਿਊਮਰ ਇਹ ਵੀ ਚੱਲ ਰਹੀ ਸੀ ਪਿਛਲੇ ਕੱਲ ਦੀ ਕਿ ਜੀ ਜੋ ਅਜਨਾਲੇ 'ਚ ਹੋਇਆ, ਜੋ ਉਹਦਾ ਸਾਰਾ ਜਾਇਜ਼ਾ ਲੈ ਕੇ ਸ਼ਾਇਦ ਅੰਮ੍ਰਿਤਸਰ ਦੇ ਵਿੱਚ ਉਹ ਮੀਟਿੰਗ ਨਾ ਹੋ ਸਕੇ। ਔਰ ਕਿਤੇ ਹੋਰ ਅਜੇ ਇਹਨੂੰ ਹਾਲਾਂਕਿ ਗਵਰਨਮੈਂਟ ਨੇ ਕਿਹਾ ਭਗਵੰਤ ਮਾਨ ਦੀ ਨਹੀਂ ਇਹ ਹੋਣ ਜਾ ਰਹੀ ਹੈ। ਐਂਡ ਉਹ ਸਾਰਾ ਸਿਕਿਉਰਿਟੀ 18 ਕੰਪਨੀਆਂ ਆ ਗਈਆਂ, ਫਲਾਣਾ ਟਿਮਕਾ। ਪਰ ਅਸੀਂ ਸਮਝਦੇ ਹਾਂ ਵੀ ਦਲ ਖਾਲਸਾ ਨੇ ਇਸ ਦੇ ਉੱਤੇ ਬਿਲਕੁਲ ਠੀਕ ਪਹੁੰਚ ਲਈ ਹੈ। ਉਹਨਾਂ ਨੇ ਅੱਜ ਇੱਕ ਜਿਹੜਾ ਮੈਮੋਰੈਂਡਮ ਕਮ ਲੈਟਰ ਸ਼ੂਟ ਕੀਤਾ ਹੈ G20 ਦੇ ਮੁਲਕਾਂ ਦੇ ਨੁਮਾਇੰਦਿਆਂ ਨੂੰ। ਉਹਨਾਂ ਨੇ ਕਿਹਾ ਜੀ ਤੁਸੀਂ ਅੰਮ੍ਰਿਤਸਰ ਆ ਰਹੇ ਹੋ, ਸਿੱਖਾਂ ਦੀ ਧਾਰਮਿਕ ਰਾਜਧਾਨੀ, ਅਸੀਂ ਤੁਹਾਨੂੰ ਮਿਲਣਾ ਵੀ ਚਾਹਾਂਗੇ। ਔਰ ਜੇ ਤੁਸੀਂ ਸਾਨੂੰ ਵਕਤ ਦਿਓ, ਨਹੀਂ ਤਾਂ ਸਾਡੀਆਂ ਇਹਨਾਂ ਮੰਗਾਂ ਵੱਲ ਜ਼ਰੂਰ ਧਿਆਨ ਦਿਓ, ਜਿਹਦੇ 'ਚ ਉਹਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਹੇ, ਉਹ ਚਿੱਠੀ ਉਹਨਾਂ ਨੇ ਮੈਮੋ ਫਾਰਮ ਦੇ ਵਿੱਚ ਸਾਰੇ ਮੀਡੀਆ ਨੂੰ ਦਿੱਤੀ ਹੈ। ਔਰ ਇਹ ਜਿਹੜਾ ਅੰਮ੍ਰਿਤਸਰ ਦੀ ਡੇਟਲਾਈਨ ਨਾਲੇ ਖਬਰ ਲੱਗੀ ਹੈ ਟੂ ਡਰਾ the attention of G20 members towards the issues, position and plight of the Sikh people and Punjabis in India. The Dal Khalsa has sent a communique to G20 members prior to their visit to Amritsar scheduled for 15th to 17th March. ਇਹ ਜਿਹੜੀ 15 ਤੋਂ 17 ਮਾਰਚ ਤੱਕ ਸਕੈਜੂਲਡ ਹੈ। ਪਰ ਜਿਵੇਂ ਮੈਂ ਕਿਹਾ ਕਿ ਕੱਲ ਪੂਰੀ ਰਿਊਮਰ ਰਹੀ ਹੈ ਕਿ ਵੀ ਇੱਥੋਂ ਇਹ ਕਿਸੇ ਪਾਸੇ ਹੋਰ ਲਿਜਾ ਰਹੇ ਨੇ। ਔਰ ਉਹਨਾਂ 'ਚ ਜਿਹੜੀ ਉਹਨਾਂ ਨੇ G20 ਨੂੰ ਆਪਣੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਟਾਰਚਰ ਇਜ਼ ਰੈਂਪੈਂਟ, ਜੇਲ ਨਾਟ ਬੇਲ ਇਜ਼ ਦਾ ਨੋਰਮ, ਕਿ ਕੋਈ ਬੇਲ ਨਹੀਂ ਜੇਲ੍ਹ 'ਚ ਤੱਕਣ ਦਾ। ਇੰਡੀਆ ਹੈਜ਼ ਅਨਈਕੁਅਲ ਨੋਰਮਸ ਐਂਡ ਡਿਫਰੈਂਟ ਸੈਟ ਆਫ ਰੂਲਸ ਫॉर ਪੋਲੀਟੀਕਲ ਪ੍ਰਿਜ਼ਨਰਸ। Sikh political prisoners continue to languish in prisons even after the completion of their sentence. Dissent is equated with terrorism. Journalists, students and human rights defenders are facing preventive detention. ਉਹਨਾਂ ਨੇ ਬੰਦੀ ਸਿਆਸੀ ਸਿੱਖ ਕੈਦੀਆਂ ਦਾ ਕੇਸ ਵੀ ਪ੍ਰੈਜ਼ੈਂਟ ਕੀਤਾ ਹੈ। ਓਵਰਆਲ ਵੀ ਉੱਥੇ ਕੈਦੀਆਂ ਦੇ ਨਾਲ ਕੀ ਸਲੂਕ ਹੁੰਦਾ ਹੈ ਇਸ ਨੂੰ ਪ੍ਰੈਜ਼ੈਂਟ ਕੀਤਾ ਹੈ। ਔਰ ਫਿਰ ਇਹਦੀ ਡੀਟੇਲ 'ਚ ਜਾਂਦੇ ਆ
ਜਿਹੜਾ ਉਹਨਾਂ ਨੇ ਕਿਹਾ ਕਿ ਵੀ irrespective of the electoral developments in the state, the people of Punjab are engaged in a struggle for right to self-determination, and they look towards the international community with the hope to enable the fulfillment of their rightful aspirations। कि ठीक है ਚੋਣਾਂ ਦਾ ਡਰਾਮਾ ਵੀ ਹੋ ਰਿਹਾ, ਦੂਜਾ ਵੀ ਹੋ ਰਿਹਾ ਜੀ, ਪਰ ਅਸਲੀ ਸਟਰਗਲ ਜਿਹੜੀ ਸਿੱਖ ਕੌਮ ਦੀ ਹੈ, ਪੰਜਾਬ ਦੇ ਲੋਕਾਂ ਦੀ ਹੈ, ਉਹ ਸਾਡਾ ਸਵੈ ਨਿਰਣੇ ਦਾ ਹੱਕ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ। ਔਰ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਤੋਂ ਇਹ ਤਵੱਕੋ ਕਰਦੇ ਹਾਂ ਕਿ ਉਹ ਇਸ ਦੇ ਵਿੱਚ ਮਦਦਗਾਰ ਹੋਣ ਤਾਂ ਕਿ ਸਿੱਖਾਂ ਨੂੰ ਜਿਹੜਾ ਇਹ ਹੱਕ ਮਿਲੇ। ਫਿਰ ਉਹਨਾਂ ਨੇ ਆਪਣਾ ਪੂਰਾ ਕੇਸ ਲੇ ਕੀਤਾ ਕਿ ਕਿਵੇਂ ਜਿਹੜਾ ਸਾਡੇ ਨਾਲ ਧੱਕਾ ਹੋਇਆ। ਉਹਨਾਂ ਨੇ ਕਿਹਾ ਵੀ ਪੀਸ ਐਂਡ ਪ੍ਰੋਗਰੈਸ ਗੋ ਹੈਂਡ ਇਨ ਹੈਂਡ, ਪੀਸ ਫॉलोज ਜਸਟਿਸ ਐਂਡ ਇਕੁਇਟੀ, ਕਿ ਜਦੋਂ ਤੱਕ ਬਰਾਬਰੀ ਔਰ ਨਿਆਂ ਨਹੀਂ ਹੈ ਕੋਈ ਪੀਸ ਨਹੀਂ ਹੋ ਸਕਦਾ। ਔਰ ਇਹ ਹੈਂਡ ਇਨ ਹੈਂਡ ਹੀ ਚੱਲਦੇ ਨੇ। ਅਸੀਂ ਤਾਂ ਰਿਸੀਵਿੰਗ ਐਂਡ ਤੇ ਇਟ ਇਜ਼ ਆਵਰ ਕੰਸੀਡਰਡ ਵਿਊ that efforts to make G20 Jamboree succeed will crash at the altar of the respect for human rights। ਉਹਨਾਂ ਨੇ ਕਿਹਾ ਜੀ ਜੋ ਮਰਜ਼ੀ ਤੁਸੀਂ ਕਰੋ, ਅਲਟੀਮੇਟਲੀ ਤੁਹਾਨੂੰ ਇਸ ਆਲਟਰ ਦੇ ਉੱਤੇ ਆ ਕੇ ਇਸ ਜਦੋਂ ਤੱਕ ਹਿਊਮਨ ਰਾਈਟਸ ਸੈਂਟਰਲ ਮੁੱਦਾ ਨਹੀਂ ਹੋਏਗਾ, ਇਹ ਤੁਹਾਡੇ ਜੋ ਵੀ ਤੁਸੀਂ ਐਫਰਟ ਜਾਂ ਜੋ ਰੌਲਾ ਪਾ ਰਹੇ ਹੋ ਇਹ ਕਿਸੇ ਕੰਡੇ ਨਹੀਂ ਲੱਗੇਗਾ। ਔਰ ਜੋ ਕੁਛ ਇਹ ਚੱਲ ਰਿਹਾ ਪੰਜਾਬ ਦੇ ਵਿੱਚ, ਉਹਨਾਂ ਨੇ ਕਿਹਾ ਲੂਟ ਆਫ ਨੈਚੁਰਲ ਰਿਸੋਰਸਿਸ of the state of Punjab goes on unmitigated in a brazen manner. The union government's appointed governor of Punjab, Banwari Lal Prot, has threatened physical violence against voices of dissent and those seeking the right to self-determination। उन्होंने क्या और क्या उन्हें प्रोत ने कि मसल देंगे, कुचल देंगे। उन्होंने कहा जी ये ਜਿਹੜਾ ਇਸ ਤਰ੍ਹਾਂ ਕਰ ਰਿਹਾ ਔਰ ਇਹੀ ਕੰਮ ਜਿਹੜਾ ਇਹਨਾਂ ਦਾ ਬਿਗ ਬ੍ਰਦਰ ਇਨ ਦਿੱਲੀ ਜਿਹੜਾ ਰੀਅਲ ਬੈਠੇ ਨੇ ਦਿੱਲੀ ਵਾਲੇ, ਉਹ ਕੀ ਕਰ ਰਹੇ ਨੇ? ਸਨੂਪਿੰਗ ਓਵਰ ਸੋਸ਼ਲ ਮੀਡੀਆ, banning social media groups and individuals at the drop of a hat, using the nationalistic media, a new narrative of vengeance against the Sikhs is being floated। ਇਹ ਬਹੁਤ ਟਾਈਮਲੀ ਲੈਟਰ ਹੈ ਕਿਉਂਕਿ ਜਦੋਂ ਅਸੀਂ ਪਿਛਲੇ ਹਫ਼ਤਿਆਂ ਤੋਂ ਕਹਿ ਰਹੇ ਹਾਂ ਕਿ ਵੀ ਇਹ ਜਿਹੜਾ ਉਹ ਜੋ ਹਾਲਾਤ ਬਣਾ ਦਿੱਤੇ ਗਏ ਨੇ ਸਿੱਖ ਜੈਨੋਸਾਈਡ ਕਿਸੇ ਵੇਲੇ ਵੀ ਜਿਹੜਾ ਉਸ ਨੂੰ ਬਿਲਕੁਲ ਅਨਲੀਸ਼ ਕੀਤਾ ਜਾ ਸਕਦਾ। ਔਰ ਦਲ ਖਾਲਸਾ ਨੇ ਵੀ ਬਿਲਕੁਲ ਉਸੇ ਲਾਈਨ ਦੇ ਉੱਤੇ ਕਿਹਾ ਕਿ ਭਾਈ ਇੱਥੇ ਇਹਨਾਂ ਦਾ ਗਵਰਨਰ ਇਹ ਕਹਿ ਰਿਹਾ ਵੀ ਇਹਨਾਂ ਨੂੰ ਕੁਚਲ ਦੇਵਾਂਗੇ। ਦਿੱਲੀ ਵਾਲਿਆਂ ਨੇ ਸਾਰਾ ਸੋਸ਼ਲ ਮੀਡੀਆ ਡਾਇਸੈਂਟਿੰਗ ਆਵਾਜ਼ਾਂ ਬੰਦ ਕਰ ਦਿੱਤੀਆਂ ਨੇ ਔਰ ਇਹ ਜਿਹੜਾ ਨੈਸ਼ਨਲਿਸਟਿਕ ਮੀਡੀਆ ਜਿਹੜਾ ਉਹਨਾਂ ਦੇ 600 ਚੈਨਲ ਉਹ ਦਿਨ ਰਾਤ ਲੱਗੇ ਹੋਏ ਨੇ ਇੱਕ ਨਵਾਂ ਨੈਰੇਟਿਵ ਸਿਰਜਣ ਦੇ ਲਈ ਆਫ ਵੈਂਜੀਅਸ ਅਗੇਂਸਟ ਦਾ ਸਿੱਖਸ ਇਜ਼ ਬੀਇੰਗ ਫਲੋਟਡ। ਔਰ ਫਿਰ ਉਹਨਾਂ ਨੇ ਇਹੀ ਕਿਹਾ ਕਿ ਭਾਈ G20 ਨੂੰ ਅਸੀਂ ਅਪੀਲ ਕਰਦੇ ਹਾਂ ਕਿ ਭਾਈ ਬੋਡੀ ਕਰੋ ਔਰ ਇਹ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਸਿੱਖਾਂ ਦੇ ਮੁੱਢਲੇ ਹੱਕ ਜਿੱਥੇ ਵਾਇਲੇਟ ਹੋ ਰਹੇ ਨੇ, ਜਦੋਂ ਤੱਕ ਤੁਸੀਂ ਇਹਨਾਂ ਮਸਲਿਆਂ ਦੇ ਉੱਤੇ ਹੱਲ ਨਹੀਂ ਕਰੋਗੇ ਕੋਈ ਵੀ ਜਿਹੜਾ ਪੀਸ ਔਰ ਸਟੇਬਿਲਿਟੀ ਕਿਤੇ ਵੀ ਨਹੀਂ ਹੋਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਮਨੀਕਰਨ ਸਾਹਿਬ ਤੇ ਲੋਕਲ ਹਿੰਦੂ
ਤਵੀ ਗੁੰਡਿਆਂ ਨੇ ਹਮਲਾ ਕਰਕੇ ਸਿੱਖ ਸੰਗਤਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ। ਸਿੱਖ ਨੌਜਵਾਨਾਂ ਨੇ ਜਦੋਂ ਇਸ ਦਾ ਜਵਾਬ ਦਿੱਤਾ ਤਾਂ ਇਸ ਨੂੰ ਭਾਰਤੀ ਮੀਡੀਆ ਨੇ ਪੰਜਾਬੀ ਸਿੱਖਾਂ ਦੀ ਹਿਮਾਚਲੀਆਂ ਦੇ ਖਿਲਾਫ ਗੁੰਡਾਗਰਦੀ ਕਰਨ ਲਈ ਪ੍ਰਚਾਰਿਆ। ਸੋ ਵਿਊਅਰਸ, ਲੱਗਦਾ ਹੈ ਕਿ ਭਾਰਤ ਭਰ ਵਿੱਚ ਸਿੱਖਾਂ ਦੀ ਅਗੂ ਨਸਲਕੁਸ਼ੀ ਕਰਨ ਦੀ ਕਵਾਇਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਇਹ ਹੁੰਦਾ ਹੈ ਵੀ ਤੁਸੀਂ ਇਹ ਸਾਰੇ ਸਪੌਟਸ ਜਾਂ ਸਾਈਨਸ ਦੇਖ ਸਕਦੇ ਹੁੰਦੇ ਹੋ ਕਿ ਇਹ ਕਿਸ ਪਾਸੇ ਵੱਲ ਜਿਹੜਾ ਨੈਰੇਟਿਵ ਅਜਨਾਲਾ ਘਟਨਾ ਨੂੰ ਲੈ ਕੇ, ਔਰ ਉਸ ਤੋਂ ਵੀ ਪਹਿਲਾਂ ਜਦੋਂ ਮੋਦੀ ਇਲੈਕਸ਼ਨ ਪੀਰੀਅਡ ਦੇ ਵਿੱਚ ਆਇਆ ਐਡਰੈਸ ਕਰਨਾ ਸੀ, ਉਸਨੇ ਰੈਲੀ ਨੂੰ, ਲੋਕ ਹੈ ਹੀ ਨਹੀਂ ਸੀ ਉੱਥੇ, ਬਿਲਕੁਲ ਖਾਲੀ ਪਿਆ ਸੀ, ਰਾਹ ਚੋਂ ਮੁੜ ਗਿਆ ਔਰ ਪੂਰਾ ਜਾ ਕੇ ਨੈਸ਼ਨਲ ਮੀਡੀਆ ਦੇ ਵਿੱਚ ਔਰ ਈਵਨ ਸੁਪਰੀਮ ਕੋਰਟ 'ਚ ਪਟੀਸ਼ਨ ਔਰ दूसरा एक नैरेटिव बनाया और ये मैसेज कि जी चरणजीत चन्नी जी को मैसेज दे देना मैं जीवित वापस आ गया हूँ। सो उस तो बाद असी देखते हैं कि किवें उस सारी घटना नूं प्रचारिया गया कि जी जिथे फिरोजपुर दे नेड़े अबोहर के किथे होया, पाकिस्तान बॉर्डर तो इन्नी दूर है, मोदी नूं उत्थे रुकना पिया, जो उत्थों मिसाइल आ जांदी पाकिस्तान दी ते उड़ जांदा और ये वो सारी कहानी असी देखते हैं। फिर असी जे इन बिटवीन तक कितनी घटनावां होर बयानियां जा सकदियां, पर लेटेस्ट जिहदे थल्ले इन्हां ने फिर 18 कंपनियां हुण पंजाब दे विच भेजियां ने और जिवें नैशनल मीडिया दे विच सिखां नूं मत्थिया गया है, रादर ब्रूटलाइज किया गया ओवरऑल, ਉਹਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਅਸੀਂ ਤਾਂ ਕਿੰਨੇ ਕੁ ਨੂੰ ਮੋਨੀਟਰ ਕਰ ਸਕਦੇ ਹਾਂ। ਪਰ ਉੱਥੋਂ ਦੇ ਜਦੋਂ ਆਪਣੇ ਜਿਹੜੇ ਸੈਂਸਿਟਿਵ ਔਰ ਜਿਹੜੇ ਅੱਖ ਰੱਖਣ ਵਾਲੇ ਨੇ ਉਹ ਦੇਖਦੇ ਨੇ, ਉਹ ਕਹਿੰਦੇ ਨੇ ਜੀ ਇਹ ਤਾਂ ਈਵਨ 80ਵਿਆਂ ਦੇ ਦੌਰ ਨੂੰ ਵੀ ਪਿੱਛੇ ਛੱਡ ਗਏ ਕਿ ਵੀ 80ਵਿਆਂ ਦੇ ਫੌਜੀ ਹਮਲੇ ਤੋਂ ਪਹਿਲਾਂ ਜੋ ਮਾਹੌਲ ਸੀ ਜਾਂ ਬਾਅਦ 'ਚ ਜਿਹੜਾ ਸਿਰਜਿਆ ਗਿਆ, ਇਹ ਤਾਂ ਉਹਨੂੰ ਵੀ ਪਿੱਛੇ ਛੱਡ ਗਿਆ। ਉਹ ਕਹਿੰਦੇ ਕਿ ਭਾਈ ਇਵੇਂ ਲੱਗਦਾ ਸੀ ਕਿ ਜਿਵੇਂ ਵਾਕਈ ਸਿੱਖਾਂ ਨੇ ਅਜਨਾਲਾ ਥਾਣੇ ਤੇ ਹੀ ਨਹੀਂ, ਜਿਵੇਂ ਖਾਲਿਸਤਾਨ ਐਲਾਨਿਆ ਗਿਆ, ਪੰਜਾਬ ਤੇ ਸਿੱਖਾਂ ਨੇ ਕਬਜ਼ਾ ਕਰ ਲਿਆ। ਹੁਣ ਰੈਸਟ ਆਫ ਇੰਡੀਅਨ ਹਿੰਦੂ ਡੀਕਦੇ ਨੇ ਕਿ ਜੀ ਫੌਜ ਇੰਡੀਆ ਦੀ ਮਾਰਚ ਕਰੇ, ਪੰਜਾਬ ਨੂੰ ਜਿਹੜਾ ਉਹ ਛੁਡਾਏ ਜਾ ਕੇ ਕਬਜ਼ੇ ਤੋਂ ਅੱਤਵਾਦੀਆਂ ਦੇ, ਜੋ ਉਹਨਾਂ ਦੀ ਉੱਥੇ ਲੈਂਗੁਏਜ ਚੱਲ ਰਹੀ ਸੀ। ਇਸ ਕਿਸਮ ਦਾ ਮਾਹੌਲ ਹਾਲਾਂ ਕੋਈ ਵੀ। ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇੱਕ ਦਿਨ ਪਹਿਲਾਂ ਜਦੋਂ ਜੱਲੂ ਖੇੜਾ 'ਚ ਭਾਈ ਅੰਮ੍ਰਿਤਪਾਲ ਸਿੰਘ ਪ੍ਰੈਸ ਕਾਨਫਰੰਸ ਕਰਦੇ ਨੇ, ਆਲ ਆਫ ਏ ਸਡਨ ਸਾਰਾ ਨੈਸ਼ਨਲ ਮੀਡੀਆ ਉੱਥੇ ਪਹੁੰਚਿਆ ਹੁੰਦਾ, ਹਾਲਾਂ ਉਹਨਾਂ ਨੂੰ ਕਿਸੇ ਨੇ ਇਨਵਾਈਟ ਨਹੀਂ ਕੀਤਾ। ਹੁਣ ਕਿਉਂਕਿ ਅਗਲੇ ਦਿਨ ਜੋ ਉਹਨਾਂ ਨੇ ਕਰਨਾ ਸੀ ਉਹ ਉਵੇਂ ਹੋਇਆ ਨਹੀਂ, ਉਹਨਾਂ ਦੀ ਐਕਸਪੈਕਟੇਸ਼ਨ ਦੇ ਥੱਲੇ ਕੁਛ ਵੀ। ਉਸ ਦਾ ਕਾਰਨ ਗੁਰੂ ਦੀ ਰਹਿਮਤ ਹੈ ਜਾਂ ਲੋਕਲ ਪੁਲਿਸ ਆਫੀਸ਼ੀਅਲ ਜਾਂ ਈਵਨ ਭਗਵੰਤ ਮਾਨ ਦਾ ਹੀ 12th ਆਵਰ ਦੇ ਉੱਤੇ ਆ ਕੇ ਉਹਨੂੰ ਲੱਗਾ ਕਿ ਭਾਈ ਇਹ ਤਾਂ ਇੱਕ ਹੋਰ ਸਾਕਾ ਨਨਕਾਣਾ ਸਾਹਿਬ ਜਾਂ ਜਲਿਆਂਵਾਲਾ ਬਾਗ ਬਣ ਜਾਏਗਾ। ਔਰ ਉਹ ਪਹਿਲੇ ਜਿਹੜੇ ਗਏ ਨੇ ਬਾਦਲ ਔਰ ਅਮਰਿੰਦਰ, ਉਸੇ ਕਲੰਕ ਤੋਂ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਕੋਟ ਕਪੂਰਾ ਔਰ ਬਹਿਬਲ ਕਲਾ ਫਾਇਰਿੰਗ ਤੋਂ। ਪਰ ਜੋ ਵੀ ਰੀਜ਼ਨ ਹੋਏ, ਉਸ ਤੋਂ ਬਾਅਦ ਜਿਸ ਲੈਵਲ ਦੇ ਉੱਤੇ ਹੋਇਆ, ਔਰ ਜਿਹੜੇ ਈਵਨ ਇਹਨਾਂ ਨੇ ਉਹ AS ਡੁਲਟ ਰਾਹ ਦਾ ਚੀਫ ਰਿਹਾ, ਉਦਾਂ ਦੇ ਬਿਠਾਏ ਹੋਏ ਹੁੰਦੇ ਨੇ ਮੀਡੀਆ ਤੇ ਲਿਆ ਕੇ, ਜਿਹੜਾ ਅਦਰਵਾਈਜ਼ ਅੱਧੇ ਸਿੱਖਾਂ ਨੂੰ ਦੇ ਅੱਧੇ ਬਿਆਨਾਂ ਤੋਂ ਲੱਗਣ ਲੱਗ ਜਾਂਦਾ ਯਾਰ ਇਹ ਭਾਵੇਂ ਸਿਰ ਗੁੰਮਿਆ ਇਹਨੇ ਸਾਰੀ ਉਮਰ ਪਹਿਲਾਂ ਇੰਟੈਲੀਜੈਂਸ ਬਿਊਰੋ, ਫਿਰ ਰਾਹ ਦੇ ਵਿੱਚ ਰਹਿੰਦੇ ਆ, ਦਿੱਲੀ ਦੇ ਹਾਕਮਾਂ ਦੀ ਖਿਦਮਤ ਕੀਤੀ ਹੈ, ਪਰ ਇਹਦੇ ਵਿਚਲਾ ਕਿਤੇ ਨਾ ਕਿਤੇ ਸਿੱਖ ਜਾਗ ਜਾਂਦਾ। ਇਵੇਂ ਨਹੀਂ ਹੈ, ਉਹਨਾਂ ਦੀ ਹਰ ਗੱਲ ਕੈਲਕੂਲੇਟਡ ਹੁੰਦੀ ਹੈ। ਔਰ ਮੈਂ ਜਦੋਂ ਉਹਦਾ AS ਡੁਲਟ ਦਾ, ਜਿਹਨੇ ਈਵਨ ਪਾਕਿਸਤਾਨ ਦੇ IS ਚੀਫ ਦੁਰਾਨੀ ਨਾਲ ਮਿਲ ਕੇ ਜੁਆਇੰਟ ਕਿਤਾਬ ਵੀ ਲਿਖੀ, ਉਹ ਦੁਰਾਨੀ ਤਾਂ ਉੱਥੇ ਮੁਕਦਮਿਆਂ 'ਚ ਫਸਿਆ ਕਿ ਵੀ ਤੂੰ ਕਿਵੇਂ ਕੀਤਾ ਇਹ, ਕਿਉਂਕਿ ਜੋ ਵੀ ਇਹਨੇ ਕੀਤਾ ਉਹਦੇ ਰਾਹੀਂ ਕੀਤਾ ਜਾਂ ਆਪ ਜੋ ਕਹਿੰਦਾ ਹੈ ਜਾਂ ਜੋ ਕਸ਼ਮੀਰ 'ਚ ਹੁੰਦੇ ਆ ਕੀਤਾ, ਉਹ ਯੂਨੀਕ ਸਰਵਿਸ ਉਹਨੇ ਦਿੱਤੀ ਹੈ ਇੰਡੀਅਨ ਸਟੇਟ ਨੂੰ, ਔਰ ਆਪਣੇ ਲੋਕਾਂ ਦੇ ਖਿਲਾਫ ਵੀ ਭੁਗਤਣ ਲਈ ਤਿਆਰ ਹੈ। ਈਵਨ ਉਸ ਲੈਵਲ ਦਾ ਬੰਦਾ ਜਿਹਨੂੰ ਪਤਾ ਹੈ ਕਿ ਭਾਈ ਪ੍ਰੋਟੈਸਟ ਹੁੰਦੇ ਨੇ, ਲੋਕ ਥਾਣਿਆਂ ਤੇ ਕੀ ਕਿਸੇ ਨੇ ਕਿਸੇ ਦੇ ਜਿਹੜਾ ਉਹ ਕੋਈ ਬੰਦਾ ਮਰਿਆ ਨਹੀਂ ਹੈ, ਕੋਈ ਹੋਇਆ ਨਹੀਂ ਹੈ, ਕਬਜ਼ਾ ਤਾਂ ਹੈ ਵੀ ਅੰਦਰ ਜਾ ਕੇ ਉਹਨਾਂ ਨੇ ਗਏ 2-2.5 ਘੰਟੇ ਨੈਗੋਸ਼ੀਏਸ਼ਨ ਦੇ ਨਾਲ ਹੋਇਆ। ਇਹ ਵੀ ਸਾਬਤ ਹੋ ਗਿਆ, ਕਿਸੇ ਨੇ ਫੋਕਸ ਨਹੀਂ ਕੀਤਾ ਕਿ ਭਾਈ ਜਿਹੜੇ ਬੰਦੇ ਫੜੇ ਆ, ਜਿਹਨੂੰ ਚੁੱਕਿਆ ਸੀ, ਝੂਠਾ ਕੇਸ ਸਾਰਾ ਕਿਵੇਂ ਜਿਹੜਾ ਔਰ ਕਿਹਦੇ ਕਹਿਣ ਤੇ ਪੁਲਿਸ ਨੇ ਉਹਨੂੰ ਚੁੱਕਿਆ। ਲੇਕਿਨ ਇਸ ਸਾਰੇ ਜੀਵਨ ਉਹ ਵੀ ਕਹਿ ਰਿਹਾ ਜੀ ਇਹ ਤਾਂ ਦੱਸਣਾ ਪਏਗਾ ਭਗਵੰਤ ਮਾਨ ਸਰਕਾਰ ਨੂੰ, ਅਦਰਵਾਈਜ਼ ਇਹ ਤਾਂ ਕੋਈ ਸਟੇਟ ਦੀ ਰਿਟ ਹੀ ਨਹੀਂ ਹੈ, ਦੂਜੇ ਹੀ ਨਹੀਂ ਹੈ। ਸੋ ਉਸ ਸਭ ਦੀ ਆੜ ਦੇ ਵਿੱਚ ਫਿਰ ਉਹਨੂੰ ਕਾਰਨਰ ਇਸ ਲੈਵਲ ਦੇ ਉੱਤੇ ਹੋਇਆ ਕਿ ਬਈ ਜਾ ਕੇ ਉਹ ਦਿੱਲੀ 'ਚ ਮਿਲ ਰਿਹਾ ਅਮਿਤ ਸ਼ਾਹ ਨੂੰ, 18 ਕੰਪਨੀਆਂ ਆ ਰਹੀਆਂ ਨੇ ਦੂਜੇ। ਹੁਣ ਇਸ ਘਟਨਾ ਤੋਂ ਬਾਅਦ ਕਿਉਂਕਿ ਇੱਕ ਕਾਈਂਡ ਆਫ ਲੱਲ ਸੀ, ਦਬਾਅ ਬਣਾਇਆ ਜਾ ਰਿਹਾ ਕਿ ਵੀ
ਕੇਸ ਰਜਿਸਟਰ ਕਰੋ। ਪੁਲਿਸ ਨੇ ਵੀ ਕਿਤੇ ਨਾ ਕਿਤੇ ਕਿਹਾ ਕਿ ਜੀ ਅਸੀਂ ਖੰਗਾਲ ਰਹੇ ਹਾਂ ਜਿਹੜੀਆਂ ਵੀਡੀਓਜ਼ ਨੇ ਜਾਂ ਦੂਜੇ ਕਿਸੇ ਵੇਲੇ ਵੀ ਫੜੋ ਫੜੀ ਦਾ ਸਿਲਸਿਲਾ ਪੰਜਾਬ ਸ਼ੁਰੂ ਹੋ ਸਕਦਾ। ਪਰ ਇਹਨੂੰ ਹੀ ਜਿਹੜਾ ਉਹਨਾਂ ਦਾ ਪਲੋਏ ਹੈ ਇਹਨੂੰ ਉਹਨਾਂ ਨੇ ਵਾਈਡਨ ਕਰਦੇ ਆ ਮਨੀਕਰਨ। ਹਾਲਾਂ ਇਸ ਮਨੀਕਰਨ ਸਾਹਿਬ ਕਰਕੇ ਹੀ ਕਿਹਾ ਜਾਂਦਾ ਹੈ। ਚਲੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹਨੂੰ ਅਸੀਂ ਸਾਹਿਬ ਦੇ ਥੱਲੇ ਲੈ ਆਉਂਦੇ ਹਾਂ। ਉਹਦੀ ਹਿਸਟੋਰੀਸਿਟੀ ਜਾਂ ਹਿਸਟੋਰੀਕਲ ਪਲੇਸ ਹੋਣ ਬਾਰੇ ਬੇਸ਼ੱਕ ਇਸ ਦੇ ਵੇਰਵੇ ਅਸੀਂ ਜਨਮ ਸਾਖੀ ਅਕਾਊਂਟ ਜਾਂ ਦੂਸਰੇ ਹੀ ਦੇਖਦੇ ਹਾਂ ਕਿ ਭਾਈ ਮਰਦਾਨੇ ਨੇ ਕਿਹਾ ਕਿ ਮਹਾਰਾਜ ਜੀ ਐਸਾ ਪਹਾੜਾਂ ਦੇ ਵਿੱਚ ਐਸੀ ਥਾਂ ਸੁਣੀਦੀ ਹੈ ਜਿੱਥੇ ਜਿਹੜੇ ਨੇ ਗਰਮ ਪਾਣੀ ਨਿਕਲਦਾ ਹੈ ਔਰ ਉੱਥੇ ਆਪਣੇ ਆਪ ਚੀਜ਼ ਪੱਕ ਜਾਂਦੀ ਹੈ ਔਰ ਪਕਾਈ ਜਾਂਦੀ ਹੈ। ਇਹ ਕੋਈ ਵੀ ਹੋਏ ਬਿਰਤਾਂਤ ਹੋਏ, ਪਰ ਇਹ ਜ਼ਰੂਰ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਹਿਮਾਲਯਨ ਫੇਰੀ ਨੂੰ ਦੇਖਦੇ ਹਾਂ ਔਰ ਉਸ ਏਰੀਆ 'ਚ, ਸੋ ਇਹਦੇ ਨਾਲ ਇਹ ਜੁੜਿਆ ਹੈ ਕਿ ਜੀ ਗੁਰੂ ਨਾਨਕ ਸਾਹਿਬ ਆਏ, ਭਾਈ ਮਰਦਾਨੇ ਦੇ ਉਹਨਾਂ ਦੇ ਕੋਲ ਸੁੱਕੇ ਚੌਲ ਸੀ ਜਾਂ ਦਾਲ ਸੀ, ਤਾਂ ਉਹਦੇ 'ਚ ਉਹਨਾਂ ਨੇ ਜਦੋਂ ਅੱਗ ਨਹੀਂ ਸੀ ਔਰ ਉਹ ਚੁੱਕਿਆ ਔਰ ਗਰਮ ਪਾਣੀ ਤਾਂ ਉਹਦੇ 'ਚ ਕੁੱਕ ਕੀਤਾ ਔਰ ਦੂਸਰਾ। ਸੋ ਇਹ ਕਿਉਂਕਿ ਉਸ ਸਾਰੇ ਪੀਰੀਅਡ 'ਚ ਤਾਂ ਕੋਈ ਹਿਸਟੋਰੀਕਲੀ ਕੋਈ ਗੁਰਦੁਆਰਾ ਸਥਾਪਿਤ ਨਹੀਂ, ਜਿਵੇਂ ਬਹੁਤ ਸਾਰੀਆਂ ਥਾਵਾਂ ਤੇ ਸਿੱਖ ਸੰਗਤ ਕਾਇਮ ਹੁੰਦੀ ਹੈ, ਲੇਕਿਨ ਇਹ 20ਵੀਂ ਸਦੀ ਦੇ ਵਿੱਚ ਇੱਕ ਰਾਵਲਪਿੰਡੀ ਏਰੀਏ ਦਾ ਜਿਹੜਾ ਨਿਰਮਲਾ ਫਕੀਰ ਹਰੀਹਰ ਕਰਕੇ ਸ਼ਾਇਦ ਉਹਨਾਂ ਦਾ ਨਾਂ ਸੀ, ਮੈਨੂੰ ਵੀ ਮਿਲਣ ਦਾ ਸਬਬ ਹੋਇਆ ਆਪਣੇ ਚਾਈਲਡਹੁੱਡ ਡੇਜ਼, ਉਹ ਉੱਥੇ ਆ ਕੇ ਬੈਠੇ। ਉਹਨਾਂ ਨੇ ਬੜਾ ਜਿਹੜਾ ਪੱਥਰ ਚੁੱਕ ਕੇ ਲਿਆ ਕੇ ਉਸ ਪਹਾੜ ਦੇ ਉੱਤੇ ਉਹਨਾਂ ਨੇ ਉਹ ਥਾਂ ਨੂੰ ਸਥਾਪਿਤ ਕੀਤਾ। ਬਹੁਤ ਸਾਰੀਆਂ ਡਿਫਿਕਲਟੀ 'ਚੋਂ ਗੁਜ਼ਰੇ ਕਿਉਂਕਿ ਉੱਥੇ ਆਲਰੇਡੀ ਜਿਹੜੇ ਹੌਟ ਸਪ੍ਰਿੰਗਸ ਨੇ ਪਾਣੀ ਦੇ ਔਰ ਉਹ ਪਾਂਡੇ ਪੁੰਡੇ ਬੈਠੇ ਕਿ ਉਹਦੀ ਕਹਾਣੀ ਤਾਂ ਮਨੀਕਰਨ ਦੀ ਉਹਨਾਂ ਨੇ ਆਪਣੇ ਇਤਿਹਾਸ ਨਾਲ ਜੋੜੀ ਹੋਈ ਹੈ ਕਿ ਸ਼ਿਵਜੀ ਪਾਰਵਤੀ ਕਲੋਲਾਂ ਕਰ ਰਹੇ ਸੀ, ਕਲੋਲਾਂ ਕਰਦੇ ਕਰਦੇ ਉਹਦੀ ਜਿਹੜੀ ਹੈ ਮਣੀ ਡਿੱਗ ਪਈ ਪਾਰਵਤੀ ਦੀ ਥੱਲੇ, ਉਹ ਸ਼ੇਸ਼ਨਾਗ ਬੈਠਾ ਸੀ, ਉਹਨੇ ਆਪਣੇ ਮੂੰਹ 'ਚ ਲੈ ਲਈ, ਉਹਦੇ ਅੰਦਰ ਚਲੀ ਗਈ। ਪਾਰਵਤੀ ਨੂੰ ਸ਼ਿਵ ਜੀ ਨੂੰ ਕਹੇ ਮੈਨੂੰ ਮਣੀ ਦੇ, ਉਹਨੇ ਕਿਹਾ ਮੈਂ ਉਹ ਤੋਂ ਕਿੱਥੋਂ ਲਿਆਵਾਂ, ਔਰ ਗੁੱਸੇ 'ਚ ਫਿਰ ਸ਼ਿਵ ਜੀ ਜਿਹੜੇ ਨੇ ਫਿਊਮ ਗੁੱਸਾ ਆਇਆ ਔਰ ਉਸ ਗੁੱਸੇ ਦੇ ਵਿੱਚੋਂ ਜਿਹੜੇ ਗਰਮ ਪਾਣੀ ਦੇ ਚਸ਼ਮੇ ਫੁੱਟੇ। ਔਰ ਇਹ ਕਹਾਣੀ ਤਾਂ ਇਵੇਂ ਜੋੜੀ ਹੋਈ ਹੈ ਮਨੀਕਰਨ ਦੇ ਨਾਲ, ਹਾਲਾਂਕਿ ਇਹ ਤਾਂ ਕੁਦਰਤ ਹੈ, ਹੋਰ ਵੀ ਦੁਨੀਆ 'ਚ ਕਈ ਥਾਂ ਗਰਮ ਪਾਣੀ, ਠੰਡਾ ਪਾਣੀ, ਕੋ ਹੋਰ ਉਸ ਕਿਸਮ ਦੇ ਸਪ੍ਰਿੰਗਸ ਹੁੰਦੇ ਨੇ, ਕਿਸੇ ਵਾਟਰ 'ਚ ਸਲਫਰ ਹੁੰਦੀ ਹੈ, ਉਹਨਾਂ ਦੇ ਨਾਲ ਇਹ ਵੀ ਜੁੜ ਜਾਂਦਾ ਹੈ ਕਿ ਜੀ ਇੱਥੇ ਤੁਹਾਡੀਆਂ ਗੋਡਿਆਂ ਦੀਆਂ ਦਰਦਾਂ, ਸਰੀਰਕ ਦਰਦਾਂ, ਫਲਾਣਾ। ਸੋ ਇਹ ਕਹਾਣੀ ਹੈ ਉੱਥੇ ਕਪਲ ਆਫ ਇਸ ਕਿਸਮ ਦੇ ਹੌਟ ਵਾਟਰ ਸਪ੍ਰਿੰਗਸ ਨੇ। ਪਰ ਜਿੱਥੇ ਫਿਰ ਬਾਬਾ ਹਰੀਹਰ ਨਿਰਮਲਾ ਸਾਹਿਬ ਜੀ ਆ ਕੇ ਬੈਠੇ ਔਰ ਇਹਨਾਂ ਨੇ ਹੌਲੀ ਜਿਹੜਾ ਉਹ ਇੱਕ ਛੋਟਾ ਜਿਹਾ ਗੁਰਦੁਆਰਾ ਸਥਾਪਿਤ ਕੀਤਾ। ਹਾਲਾਂ ਉੱਥੇ ਉਹਨਾਂ ਦੇ ਹਾਲ 'ਚ ਦੇਖੋਗੇ ਉਹਨਾਂ ਜ਼ਮਾਨੇ ਜਦੋਂ ਮੈਂ ਵਿਜ਼ਿਟ ਕੀਤਾ ਉਦੋਂ ਦੇਵਤਿਆਂ ਦੀਆਂ ਫੋਟੋਆਂ ਵੀ ਲੱਗੀਆਂ ਹੁੰਦੀਆਂ ਸੀ, ਦੂਜਿਆਂ ਵੀ, ਪਰ ਇੱਕ ਫਕੀਰ ਬਿਰਤੀ ਉਹ ਸੀ। ਹਾਲਾਂ ਕਿਉਂਕਿ ਜਦੋਂ ਸਾਧੂ ਬਣ ਕੇ ਆਪਣੇ ਘਰ-ਬਾਰ ਉਹਨਾਂ ਨੇ ਛੱਡਿਆ, ਗ੍ਰਸਤੀ ਸੀ, ਉਹਨਾਂ ਦੀਆਂ ਬੱਚੀਆਂ ਸੀ 2, ਇੱਕ ਜਿਹੜੀ ਹੈ ਹੁਣੇ ਜਿਹੜਾ ਮਨੀਕਰਨ ਹੈ ਕੁੱਲੂ ਤੋਂ ਅੱਗੇ ਥਾਂ ਡਿਸਟ੍ਰਿਕਟ ਕੁੱਲੂ 'ਚ ਹੈ, ਕੁੱਲੂ ਤੋਂ ਅੱਗੇ ਥਾਂ ਇੱਕ ਭੂੰਤਰ ਹੈ ਔਰ ਭੂੰਤਰ ਤੋਂ ਫਿਰ ਇਹ ਮਨੀਕਰਨ ਹੈ। ਸ਼ਾਇਦ ਕੁੱਲੂ ਤੋਂ ਜੇ ਮੈਂ ਗਲਤ ਨਾ ਹੋਵਾਂ 45 ਕਿਲੋਮੀਟਰ ਦਾ ਇਹ ਡਿਸਟੈਂਸ ਹੋਏਗਾ। ਔਰ ਉਹਨਾਂ ਦੀ ਇੱਕ ਡਾਟਰ ਉੱਥੇ ਵਿਆਹੀ ਹੋਈ ਸੀਗੀ, ਕੁੱਲੂ ਦੇ ਵਿੱਚ ਦੁਕਾਨਦਾਰ ਸੀ ਹਸਬੈਂਡ ਉਹਦਾ। ਔਰ ਇਹ ਜਦੋਂ ਹਰੀਹਰ ਚੜ੍ਹਾਈ ਕਰ ਗਏ ਤਾਂ ਉਸ ਤੋਂ ਬਾਅਦ ਉਹਨਾਂ ਦੀ ਡਾਟਰ ਜਿਹੜੀ ਹੈ ਉਹਨੇ ਆ ਕੇ ਸੰਭਾਲਿਆ, ਜਾਂ ਇੱਕ ਡਾਟਰ ਨੇ ਸ਼ਾਇਦ ਵਿਆਹ ਨਹੀਂ ਸੀ ਕਰਾਇਆ, ਉਹ ਉਹਦੀ ਇੰਚਾਰਜ ਬਣੀ। ਇਹ ਇੰਨਾ ਕੁ ਮੈਨੂੰ ਇੰਨਾ ਪਤਾ ਹੈ ਕਿ ਈਵਨ ਹੁਣ ਤਾਂ ਚਲੋ ਅਟੈਕ ਵਾਲੀ ਖਬਰ ਇਸ ਕਿਸਮ ਦਾ ਆਧਾਰ ਬਣਿਆ, ਈਵਨ ਉਸ ਦੇ ਉੱਤੇ ਵੀ ਹਰੀਹਰ ਤੇ ਜਦੋਂ ਉਹਨੇ ਗੁਰਦੁਆਰਾ ਸਥਾਪਿਤ ਕਰਨਾ ਸ਼ੁਰੂ ਕੀਤਾ ਔਰ ਜਿਹੜੇ ਆਲੇ ਦੁਆਲੇ ਦੇ ਪਾਂਡੇ ਸੀ ਉਹਨਾਂ ਨੇ ਬਹੁਤ ਜਿਹੜਾ ਉਹ ਵਿਰੋਧ ਕੀਤਾ, ਉਹਨੂੰ ਪਰੇਸ਼ਾਨ ਵੀ ਕਰਦੇ ਰਹੇ, ਕਈ ਵਾਰੀ ਕੰਮ ਵੀ ਰੁਕਵਾਇਆ। ਔਰ ਸ਼ਾਇਦ 60ਵਿਆਂ ਦੇ ਅਖੀਰ 'ਚ ਹੋਏਗਾ ਜਾਂ 70ਵਿਆਂ ਦੀ ਬਿਗਨਿੰਗ 'ਚ ਹੋਏਗਾ, ਮੈਨੂੰ ਯਾਦ ਨਹੀਂ, ਕੋਈ ਯਾਤਰੂ ਆਇਆ ਹੋਇਆ ਸੀ। ਉਹ ਹੁੰਦਾ ਇਹ ਹੈ ਕਿ ਵੀ ਉਹ ਕੋਈ ਚੀਜ਼ ਤੁਸੀਂ ਗਰਮ ਕਰਨ ਦੇ ਵਿੱਚ ਪਾਈ, ਉਹ ਇਵੇਂ ਵਿੱਚ ਝੁਕਿਆ ਪਾਣ ਲਈ ਤਾਂ ਉਹਦੇ 'ਚ ਡਿੱਗ ਗਿਆ ਹੌਟ ਵਾਟਰ। ਔਰ ਜਦੋਂ ਤੱਕ ਉਹਨੂੰ ਕੱਢਿਆ ਗਿਆ ਉਹ ਉਬਲ ਗਿਆ ਸੀ ਕਿਉਂਕਿ ਬੋਇਲਿੰਗ ਵਾਟਰ ਹੁੰਦਾ। ਔਰ ਉਹਨਾਂ ਨੇ ਪਾਂਡਿਆਂ ਨੇ ਉਹਦੇ ਖਿਲਾਫ ਸੰਤ ਹਰੀਹਰ ਦੇ ਮਰਡਰ ਕੇਸ ਬਣਾ ਦਿੱਤਾ ਸੀ। ਔਰ ਉਹਨਾਂ ਜ਼ਮਾਨੇ ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ, ਸਾਡੇ ਪਿਤਾ ਜੀ ਉਸ ਖਿੱਤੇ ਦੇ ਵਿੱਚ ਐਕਟਿਵ ਸੀ, ਪੋਲੀਟੀਕਲੀ ਵੀ ਔਰ ਅਦਰਵਾਈਜ਼ ਵੀ, ਹਾਲਾਂ ਗਵਰਨਮੈਂਟ ਜੌਬ ਸੀ ਉਹਨਾਂ ਦਾ। ਸੋ ਉਹ ਕੇਸ ਉਹਨਾਂ ਦੇ ਮਰਡਰ ਦਾ ਬਣਿਆ ਹਰੀਹਰ ਦਾ। ਹੁਣ ਕਿਉਂਕਿ ਮਨੀਕਰਨ ਦੀ ਘਟਨਾ ਤੇ ਉਹ ਸਾਰਾ ਬਚਪਨ ਦੀਆਂ ਚੀਜ਼ਾਂ ਆ ਜਾਂਦੀਆਂ। ਔਰ ਉਹ ਵਰਿਆਮ ਸਿੰਘ ਸ਼ਾਇਦ ਉੱਥੇ STM ਸੀ ਉਸ ਜ਼ਮਾਨੇ ਜਿਹਦੇ ਕੋਲ ਇਹ ਕੇਸ ਲੱਗਾ, ਤੇ ਉਹ
ਪਿਤਾ ਜੀ ਦੇ ਨਾਲ ਉਹਨਾਂ ਦੀ ਦੋਸਤੀ ਵੀ ਸੀ ਔਰ ਅਦਰਵਾਈਜ਼ ਵੀ ਗੁਰਸਿੱਖ ਸੀ ਤੇ ਉਹਨੇ ਵੀ ਪੜਤਾਲ ਆਪਣੇ ਤੌਰ ਤੇ ਵੀ ਹੁਣ ਜਿੰਨਾ ਕਿ ਐਵੀਡੈਂਸ ਸ਼ੋ ਕੀਤਾ ਉਹਨਾਂ ਨੇ ਉਹਦੇ ਥੱਲੇ ਤਾਂ ਉਹਨੂੰ ਉਮਰ ਕੈਦ ਹੋ ਜਾਣੀ ਸੀ ਬਾਬੇ ਨੂੰ, ਪਰ ਉਹਨੇ ਰਿਲਾਏ ਪਿਤਾ ਜੀ ਨੇ ਵੀ ਉਹਦੇ ਤੱਕ ਇਹ ਗੱਲ ਪਹੁੰਚਾਈ, ਉਹਨੂੰ ਕਿਹਾ ਕਿ ਬਈ ਇਹ ਈਰਖਾਵਸ ਪਾਂਡੇ ਕਰ ਰਹੇ ਨੇ, ਇਹ ਕੋਈ ਨਹੀਂ ਹੈ ਵੀ ਠੀਕ ਹੈ, ਇਹ ਹੈ ਇੱਕ ਆਪਣਾ ਮਸਤ ਕਿਸਮ ਦਾ ਬੰਦਾ, ਇਹ ਆਪਣਾ ਲੱਗਾ ਹੋਇਆ ਬਾਬੇ ਨਾਨਕ ਦੇ ਨਾਂ ਦੇ ਉੱਤੇ ਕਰਨ, ਸੋ ਉਹਨੂੰ ਐਕਵਿਟ ਕਰ ਦਿੱਤਾ ਸੀ ਉਹਨਾਂ ਨੇ। ਸੋ ਮਤਲਬ ਇਹ ਜਿਹੜੀ ਹੌਸਟਿਲਿਟੀ ਸੀ ਪੰਡਿਆਂ ਦੀ ਵੀ ਲੋਕਲ ਪੋਪੂਲੇਸ਼ਨ, ਹਾਲਾਂ ਕੁੱਲੂ ਹੋਏ ਭੂੰਤਰ ਹੋਏ ਇਸ ਸਾਰੀ ਬੈਲਟ ਦੇ ਵਿੱਚ ਜਿਹੜੇ ਲੋਕ ਨੇ ਉਹ ਤਾਂ ਖਾਂਦੇ ਹੀ ਸਿੱਖਾਂ ਦੀ ਬਦੌਲਤ। ਜਿਵੇਂ ਹੁਣ ਹੇਮਕੁੰਟ ਦੀ ਜਿਹੜੀ ਹੈ ਉਸ ਦੇ ਉੱਤੇ ਬਾਕੀ ਕੋਈ ਡਿਬੇਟ ਹੁੰਦੀ ਰਹੇ ਨਾ ਹੋਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰਿਦੁਆਰ ਰਿਸ਼ੀਕੇਸ਼ ਤੋਂ ਲੈ ਕੇ ਰਿਸ਼ੀਕੇਸ਼ ਤੋਂ ਗੋਬਿੰਦ ਧਾਮ ਗੋਬਿੰਦ ਘਾਟ ਦੂਜੇ ਤੱਕ ਹਜ਼ਾਰਾਂ ਲੋਕਾਂ ਨੂੰ ਜਿਹੜੇ ਉੱਤਰਾਖੰਡ ਦੇ ਗੜਵਾਲੀਏ ਪਹਾੜੀਏ ਨੇ ਉਹ ਰਿਜਕ ਸਿੱਖ ਦਿੰਦੇ ਨੇ, ਕਿਉਂਕਿ 3-4 ਮਹੀਨੇ ਬੰਦ ਰਹਿੰਦਾ ਬਾਕੀ, ਔਰ ਲੱਖਾਂ ਦੀ ਗਿਣਤੀ ਚ, ਔਰ ਉਹ ਭਾਵੇਂ ਕਿਸੇ ਨੂੰ ਚੁੱਕ ਕੇ ਲਿਜਾਣ ਵਾਲੇ ਨੇ, ਦੁਕਾਨਾਂ ਨੇ, ਮੁਸ਼ਕਲ ਦੇ ਵੇਲੇ ਭਾਵੇਂ 30-30 ਰੁਪਏ ਦਾ ਚਾਹ ਦਾ ਕੱਪ ਦੇਣ। ਸੋ ਉਹਨਾਂ ਲੇਕਿਨ ਹਮੇਸ਼ਾ ਉਹਨਾਂ ਦੀ ਹੌਸਟਿਲਿਟੀ ਰਹਿੰਦੀ ਹੈ ਸਿੱਖਾਂ ਨਾਲ। ਔਰ ਤੁਸੀਂ ਜਿਹੜੇ ਹੇਮਕੁੰਟ ਕੋਈ ਨਾ ਕੋਈ ਘਟਨਾ ਵਾਪਰੀ ਹੁੰਦੀ ਹੈ ਜਦੋਂ ਕਿ ਇਹੀ ਹਾਲ ਇਹਨਾਂ ਪਹਾੜੀਆਂ ਦਾ, ਕੁੱਲੂ ਭੂੰਤਰ ਮਨੀਕਰਨ ਵਾਲਿਆਂ ਦਾ, ਖਾਂਦੇ ਸਿੱਖਾਂ ਦੀ। ਔਰ ਹੁਣ ਜਿਵੇਂ ਪਤਾ ਲੱਗਿਆ, ਔਰ ਮੈਂ ਪਿਛਲੇ ਦਿਨਾਂ 'ਚ ਹੋਰ ਵੀ ਖਬਰ ਦੇਖ ਰਿਹਾ ਸੀ, ਬਹੁਤ ਵੱਡਾ ਕੰਪਲੈਕਸ ਬਣ ਗਿਆ, ਦਿੱਲੀ ਦੀ ਸੰਗਤ ਵੀ ਉੱਥੇ ਜਾਂਦੀ ਹੈ, 8-10 ਹਜ਼ਾਰ ਬੰਦੇ ਦੇ ਰਹਿਣ ਦਾ ਪ੍ਰਬੰਧ ਵੀ ਹੈ, ਕਮਰੇ ਵੀ ਨੇ, ਕੋਈ ਚਾਰਜ ਨਹੀਂ ਕੀਤਾ, ਸਾਰੇ ਲੋਕ ਜਾਂਦੇ ਨੇ। ਰਾਦਰ ਉੱਥੇ ਜਾਣ ਵਾਲਿਆਂ ਜਿੰਨੇ ਸਿੱਖ ਨੇ ਸ਼ਾਇਦ ਉਹਨਾਂ ਤੋਂ ਜ਼ਿਆਦਾ ਗੈਰ ਸਿੱਖ ਨੇ। ਲੰਗਰ ਵੀ ਉਹਦੇ 'ਚ ਹੀ ਬਣਦਾ, ਉਹ ਗਰਮ ਪਾਣੀ 'ਚ ਇੱਕ ਪਾਸੇ ਚੌਲ ਹੁੰਦਾ, ਦਾਲ ਹੁੰਦਾ, ਚਟਨੀ ਚੁਟਨੀ ਅੰਦਰ ਬਣਾਉਂਦੇ ਨੇ ਆਪਣੇ ਲੰਗਰ ਦੇ ਵਿੱਚ, ਬੜੇ ਬੜੇ ਕੁੰਡੇ ਰੱਖੇ ਹੁੰਦੇ ਨੇ, ਔਰ ਉਹ ਸਾਰਿਆਂ ਨੂੰ। ਲੇਕਿਨ ਜਿਹੜਾ ਹੈ ਉਹ ਹਜ਼ਾਰਾਂ ਲੋਕਾਂ ਦਾ ਪ੍ਰਬੰਧ ਹੈ ਰਹਿਣ ਦਾ ਵੀ, ਔਰ ਲੋਕਲ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਜ਼ਮਾਨੇ 'ਚ ਹਰੀਹਰ ਜਿਹੜੇ ਨੇ ਉਹ ਹਾਰਮੋਨੀਅਮ ਉਹਦੇ ਦੇ ਉੱਤੇ ਛੋਟੇ ਛੋਟੇ ਸ਼ਬਦ ਗਾਇਨ ਕਰਦੇ ਸੀ, ਵਿੱਚ ਹੀ ਜੈ ਰਾਧੇ ਸ਼ਾਮ ਵੀ ਕਰੀ ਜਾਂਦੇ। ਸੋ ਉਹਨੂੰ ਈਵਨ ਕੋਈ ਉਹ ਮਾਨਤਾ ਪ੍ਰਾਪਤ ਇਸ ਕਿਸਮ ਦਾ ਮਹਾਰਾਜ ਦਾ ਪ੍ਰਕਾਸ਼ ਜ਼ਰੂਰ ਹੈ, ਲੇਕਿਨ ਉਹ ਹੈ ਕੰਮ ਮਿਲਗੁਬ ਹੈ। ਲੇਕਿਨ ਉਹਨਾਂ ਤੋਂ ਇਹ ਵੀ ਨਹੀਂ ਜਰਿਆ ਜਾਂਦਾ ਹੈ ਕਿ ਭਾਈ ਇਹਨੂੰ ਗੁਰਦੁਆਰਾ ਕਹਿੰਦੇ ਨੇ, ਇੱਥੇ ਹੁਣ ਉੱਥੇ ਤਾਂ ਹੈ ਨਹੀਂ। ਔਰ ਜਿੰਨਾ ਉੱਥੇ ਲੰਗਰ ਬਣਦਾ ਹੈ ਪਠਾਨਕੋਟ ਤੋਂ ਦੂਸਰੇ ਪਾਸਿਓਂ ਜਿਹੜੇ ਹੋਰ ਸਾਈਡ ਤੋਂ ਸਬਜ਼ੀਆਂ ਦੁੱਧ ਟਨਾਂ ਦੇ ਟਨ ਜਿਹੜਾ ਸਮਾਨ ਹੈ ਜੇ। ਔਰ ਹੁਣ ਕਿਉਂਕਿ ਅਨੰਦਪੁਰ ਸਾਹਿਬ ਹੋਲਾ ਮਹੱਲਾ ਹੈ, ਜਿਹੜੇ ਹੋਲੇ ਮਹੱਲੇ ਤੇ ਗਏ, ਔਰ ਪੰਜਾਬ ਚੋਂ ਬਹੁਤ ਵਾਰੀ ਜਿਹੜੇ ਯੰਗਸਟਰਸ ਵੀ ਨੇ ਉਹ ਮੋਟਰਸਾਈਕਲਾਂ ਤੇ ਚਲੇ ਗਏ, ਦੂਜੇ ਕਿਉਂਕਿ ਰੀਚੇਬਿਲਿਟੀ ਹੈ, ਸ਼ਿਮਲਾ ਜਾਂ ਸ੍ਰੀਨਗਰ ਉਹ ਹਿਲ ਸਟੇਸ਼ਨ ਸਾਰੇ ਅਫੋਰਡ ਨਹੀਂ ਕਰ ਸਕਦੇ। ਸੋ ਜਿਹੜੇ ਪੰਜਾਬ ਦੇ ਮਿਡਲ ਕਲਾਸ ਆਪਣੇ ਸਿੱਖ ਪਰਿਵਾਰ ਵੀ ਨੇ, ਉਹਨਾਂ ਨੂੰ ਹੁੰਦਾ ਚਲੋ ਤੁਸੀਂ ਪੰਜਾਬ ਦੀ ਗਰਮੀ ਤੋਂ ਐਸਕੇਪ ਕਰਨ ਲਈ 2-4 ਦਿਨ ਨਿਕਲਦੇ ਹੋ, ਨਾਲੇ ਗੁਰਦੁਆਰੇ ਦੇ ਦਰਸ਼ਨ ਵੀ ਹੋ ਜਾਂਦੇ ਨੇ, ਨਾਲੇ ਜਿਹੜਾ ਉਹ ਆਊਟਿੰਗ ਵੀ ਹੋ ਜਾਂਦੀ ਹੈ। ਸੋ ਉਸ ਕਿਸਮ ਦੇ ਲੋਕ ਜਾਂਦੇ ਨੇ ਜ਼ਿਆਦਾ। ਔਰ ਜਿਵੇਂ ਮੈਂ ਕਿਹਾ ਦਿੱਲੀ ਤੋਂ ਵੀ ਕਾਫੀ ਲੋਕ ਜਿਹੜੇ ਨੇ ਉਹ ਸਾਰੇ ਨਾਲ ਜੁੜੇ ਹੋਏ ਨੇ, ਗੈਰ ਸਿੱਖ ਸ਼ਾਇਦ ਗਿਣਤੀ ਦੇ ਲਿਹਾਜ਼ ਨਾਲ ਉਹਨੂੰ ਜ਼ਿਆਦਾ ਹੋ। ਹੁਣ ਜਿਹੜੀ ਘਟਨਾ ਅੱਜ ਸਾਰੇ ਮੀਡੀਆ 'ਚ ਆਈ ਹੋਈ ਹੈ ਕਿ ਹੁਣ ਹੋਲੇ ਮਹੱਲੇ ਕਰਕੇ ਇੱਕ ਅੰਦਾਜ਼ੇ ਮੁਤਾਬਕ 10,000 ਦੇ ਕਰੀਬ ਸਿੱਖ ਸੰਗਤ ਉੱਥੇ ਪਹੁੰਚੀ ਹੋਈ ਹੈ, ਉਹ ਠਹਿਰੇ ਵੀ ਹੋਏ ਸੀ। ਔਰ ਦੂਜੇ ਉਹਨਾਂ ਹੀ ਲੋਕਲ ਪਹਾੜੀਆਂ ਨੇ ਪਾਰਕਿੰਗ ਕੰਪਲੈਕਸ ਦੇ ਵਿੱਚ ਆ ਕੇ, ਕਿਉਂਕਿ ਬਹੁਤ ਸਾਰਿਆਂ ਕੋਲ ਉੱਥੇ ਹੁਣ ਅਫੋਰਡ ਕਰਦੇ ਨੇ ਜਿਹੜੇ ਕਾਰਾਂ ਜਾਂ ਮੋਟਰਸਾਈਕਲ ਜਾਂ ਦੂਜੇ, ਉਹਨਾਂ ਨੇ ਆ ਕੇ ਲੋਕਲ ਗੁੰਡਿਆਂ ਦੇ ਕਿਸੇ ਗਰੁੱਪ ਨੇ, ਹਿੰਦੂ ਤਵੀਆਂ ਨੇ ਜਿਹੜਾ ਉਹ ਕਾਰਾਂ 3-4 ਗੱਡੀਆਂ ਭੰਨੀਆਂ, ਬਾਅਦ ਚ ਨੌਜਵਾਨ ਨਿਕਲੇ ਬਾਹਰ ਔਰ ਉਹਨਾਂ ਨੇ ਕਾਊਂਟਰ ਕੀਤਾ। ਲੇਕਿਨ ਜਿਹੜਾ ਸੈਕੰਡ ਪਾਰਟ ਜਦੋਂ ਕਾਊਂਟਰ ਕਰ ਰਹੇ ਨੇ, ਹੁਣ ਜੇ ਉਹ ਉਧਰੋਂ ਵੱਟੇ ਆ ਰਹੇ ਨੇ ਤੁਸੀਂ ਵੀ ਵੱਟੇ ਹੀ ਮਾਰੋਗੇ। ਉਹ ਵੀਡੀਓ ਕਿੰਨੇ ਸੈਕਿੰਡ ਦੀ, 25-30 ਸੈਕਿੰਡ ਦੀ, ਉਹ ਸਾਰੇ ਪਾਸੇ ਘੁੰਮ ਗਈ। ਔਰ ਖਬਰਾਂ ਇਹ ਸਾਰਾ ਨੈਸ਼ਨਲ ਮੀਡੀਆ ਚਲਾ ਰਿਹਾ ਕਿ ਜੀ ਪੰਜਾਬ ਤੋਂ ਆਏ ਗੁੰਡਿਆਂ ਨੇ ਦੂਜਿਆਂ ਨੇ ਜਿਹੜਾ ਹਮਲਾ ਕਰਤਾ ਲੋਕਲਸ ਤੇ, ਉਹਨਾਂ ਦੀਆਂ ਔਰਤਾਂ ਨੂੰ ਟੀਜ਼ ਕੀਤਾ, ਘਰਾਂ ਦੇ ਉੱਤੇ ਜਿਹੜੇ ਨੇ ਪੱਥਰ। ਈਵਨ ਤੁਸੀਂ ਦੇਖੋ ਟ੍ਰਿਬਿਊਨ ਵਰਗੀ ਅਖਬਾਰ, ਕਈ ਵਾਰੀ ਅਫਸੋਸ ਹੁੰਦਾ ਵੀ ਦਿਆਲ ਸਿੰਘ ਮਜੀਠੀਆ ਨੂੰ ਕੀ ਸੁਝਿਆ ਕਿ ਉਹ ਬ੍ਰਹਮੋ ਸਮਾਜ ਦੇ ਜਿਹੜਾ ਉਹ ਢੇ ਚੜ ਕੇ ਉਹਨੇ ਇਹ ਇਹਨਾਂ ਦੇ ਹਵਾਲੇ ਹੁਣ ਖਬਰ ਲਾਈ ਹੋਈ ਹੈ, ਟੂਰਿਸਟ ਕ੍ਰੀਏਟ ਰਕਸ ਐਟ ਮਨੀਕਰਨ ਇਨ ਹਿਮਾਚਲ ਪ੍ਰਦੇਸ਼। ਔਰ ਉਹਦੇ ਇਹ ਫਿਊ ਟੂਰਿਸਟ ਐਪਰੈਂਟਲੀ ਫਰੋਮ ਪੰਜਾਬ, ਹਾਂਜੀ ਪੰਜਾਬ ਦੇ ਹੀ ਹੋਣਗੇ ਜੀ, ਹਾਂ, created ruckus at Manikaran in Kullu district on Sunday night. A video of incident has been doing the rounds of social media in which a few tourists are seen creating ruckus and throwing stones on houses। ਕਿ ਜਿਵੇਂ ਉਹਨਾਂ ਦਾ ਦਿਮਾਗ ਖਰਾਬ ਹੈ, ਉਹਨਾਂ ਨੇ ਲੋਕਾਂ ਦੇ ਘਰਾਂ ਤੇ ਉਹ ਵੱਟੇ ਮਾਰ ਰਹੇ ਨੇ। ਔਰ ਰਕਸ ਲਫ਼ਜ਼ 3 ਵਾਰ ਇਹਨਾਂ ਇੱਕੋ ਹੀ ਸਟੋਰੀ ਦੇ
ਪਹਿਲੇ ਪੈਰਾਗ੍ਰਾਫ 'ਚ ਯੂਜ਼ ਕੀਤਾ ਹੈ। ਜੀ ਦੇ ਆਲਸੋ ਅਲੈਜਡਲੀ ਅਸੌਲਟਡ ਅ ਫਿਊ ਲੋਕਲਸ ਕ੍ਰੀਏਟਿੰਗ ਪੈਨਿਕ। ਉਹਨਾਂ ਨੇ ਹਮਲਾ ਕਰਤਾ, ਲੋਕਲ ਪੈਨਿਕ ਕ੍ਰੀਏਟ ਕਰਤਾ। ਮਨੀਕਰਨ ਇਜ਼ ਅ ਪਪੂਲਰ ਰਿਲੀਜੀਅਸ ਐਂਡ ਟੂਰਿਸਟ ਪਲੇਸ। Kullu SP Sakshi Verma said they were collecting information about the miscreants and action would follow. ਹੁਣ ਹਕੀਕਤਨ ਬਹੁਤ ਵਾਰੀ ਸੋਸ਼ਲ ਮੀਡੀਆ ਤੇ ਐਕਟਿਵ ਨੇ ਪ੍ਰਿੰਸੀਪਲ ਪਲਵਿੰਦਰ ਸਿੰਘ, ਉਹ ਕੁੱਲੂ 'ਚ ਰਹਿੰਦੇ ਨੇ, 60s ਤੋਂ ਹੀ ਰਹਿੰਦੇ ਨੇ, ਔਰ ਕੁੱਲੂ ਦੇ ਵਿੱਚ ਬੜਾ ਪੁਰਾਣਾ ਗੁਰਦੁਆਰਾ ਸਿੰਘ, ਕਿਉਂਕਿ ਇਹ ਕਾਂਗੜਾ, ਕੁੱਲੂ, ਲਾਹੌਲ ਸਪੀਤੀ ਪੰਜਾਬ ਦਾ ਹਿੱਸਾ ਸੀ 1 ਨਵੰਬਰ 1966 ਤੱਕ। ਔਰ ਉੱਥੇ ਸਿੰਘ ਸਭਾ ਗੁਰਦੁਆਰਾ ਇੱਕ ਜ਼ਮਾਨੇ ਜਿੰਨੇ ਗਵਰਨਮੈਂਟ ਮੁਲਾਜ਼ਮ ਸੀ, ਕਾਫੀ ਵੱਡੀ ਗਿਣਤੀ 'ਚ ਸਿੱਖ ਹੁੰਦੇ ਸੀ, ਲੇਕਿਨ 40-50 ਫੈਮਲੀਜ਼ ਹੋਣਗੀਆਂ ਕੁੱਲੂ ਦੇ ਵਿੱਚ ਸਿੱਖਾਂ ਦੀਆਂ ਜਿਹੜੇ ਦੁਕਾਨਾਂ ਕਰਦੇ ਨੇ, ਛੋਟੇ ਮੋਟੇ ਹੋਰ ਕਾਰੋਬਾਰ ਕਰਦੇ ਨੇ। ਔਰ ਪ੍ਰਿੰਸੀਪਲ ਪਲਵਿੰਦਰ ਸਿੰਘ ਜਿਹੜੇ ਅੱਜ ਇੱਕ ਟੀਵੀ ਚੈਨਲ ਨਾਲ ਡਾਇਰੈਕਟ ਲਾਈਵ ਗੁਫ਼ਤਗੂ ਕਰ ਰਹੇ ਸੀ, ਉਹਨਾਂ ਨੇ ਕਿਹਾ ਜੀ ਕਿ ਇਹ ਹਰ ਸਾਲ ਹੀ ਕੋਈ ਨਾ ਕੋਈ ਵਾਕਿਆ ਹੁੰਦਾ ਹੈ, ਇਹ ਬਹੁਤ ਧੱਕਾ ਕਰਦੇ ਨੇ। ਉਹਨਾਂ ਨੇ ਕਿਹਾ ਜੀ ਨਵੰਬਰ 80, ਉਹਨਾਂ ਨੇ ਕਿਹਾ ਦਿੱਲੀ ਔਰ ਦੂਸਰਿਆਂ ਦੀ ਗੱਲ ਹੁੰਦੀ ਹੈ, ਨਵੰਬਰ 84 'ਚ ਇਹਨਾਂ ਹੀ ਭੀੜਾਂ ਨੇ ਕੁੱਲੂ ਦੇ ਵਿੱਚ ਬਹੁਤ ਨੁਕਸਾਨ ਕੀਤਾ, ਕਰੋੜਾਂ ਰੁਪਏ ਦੀਆਂ ਸਿੱਖਾਂ ਦੀਆਂ ਬਿਜ਼ਨੈਸਿਸ ਲੁੱਟੀਆਂ, ਮਾਰਕੁੱਟ ਕੀਤੀ। ਉਹਨੇ ਕਿਹਾ ਜਿਹੜੀ ਭੀੜ ਸਿੱਖਾਂ ਦੇ ਘਰਾਂ 'ਚ ਜਾ ਕੇ ਨਾਈ ਉਹਨਾਂ ਦੇ ਨਾਲ ਸੀ, ਉਹਨਾਂ ਨੇ ਕਿਹਾ ਜੀ 29 ਤੋਂ ਜ਼ਿਆਦਾ ਸਿੱਖਾਂ ਦੇ ਕੇਸ ਕਤਲ ਕੀਤੇ ਇਹਨਾਂ ਨੇ, ਬਾਹਰ ਕੱਢ ਕੇ ਉਹਨਾਂ ਨੂੰ ਕੁੱਟ ਕੇ। ਔਰ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਵੀ ਸਾਨੂੰ ਇਸ ਗੱਲ ਨੂੰ 38 ਸਾਲ ਹੋ ਗਏ ਨੇ, ਕਿਸੇ ਨੇ ਕੋਈ ਨੋਟਿਸ ਨਹੀਂ ਲਿਆ। ਉਹਨਾਂ ਨੇ ਕਿਹਾ ਜੀ ਹਰ ਥਾਂ ਹੋਇਆ, ਇੱਥੇ ਸਾਡਾ ਕੋਈ ਜੀਣ ਦਾ ਹੱਜ ਨਹੀਂ। ਉਹਨਾਂ ਨੇ ਕਿਹਾ ਜੀ ਮੈਂ ਤਾਂ ਆਮ ਦੇਖਦਾ, ਔਰ ਇਸ ਤੋਂ ਪਹਿਲਾਂ ਵੀ ਘਟਨਾਵਾਂ ਆਈਆਂ ਸੀ ਕਿ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਜਦੋਂ ਹਿਮਾਚਲ 'ਚ ਐਂਟਰ ਕੀਤੇ ਨੌਜਵਾਨ, ਕਿਹਾ ਜੀ ਖਾਲਿਸਤਾਨ ਦੇ ਝੰਡੇ ਇਹਨਾਂ ਨੂੰ ਕੱਢੋ। ਹੁਣ ਇਹ ਜਿਹੜਾ ਸਾਰਾ ਮਨੀਕਰਨ ਦਾ ਵਾਕਿਆ, ਗੱਲ ਇਹ ਨਹੀਂ ਹੈ, ਕਿਤੇ ਵੀ ਕੋਈ ਤਕਰਾਰ ਹੋ ਸਕਦਾ ਹੈ, ਟੂਰਿਸਟ ਸਪੌਟਸ ਦੇ ਉੱਤੇ ਹੁੰਦਾ ਹੈ, ਪਰ ਜਿਸ ਅੰਦਾਜ਼ ਦੇ ਵਿੱਚ ਸੋ ਕਾਲਡ ਨੈਸ਼ਨਲ ਮੀਡੀਆ ਨੇ ਔਰ ਸੋਸ਼ਲ ਮੀਡੀਆ ਨੇ ਇਹਨੂੰ ਵੀ ਇਵੇਂ ਬਣਾਇਆ ਕਿ ਜਿਵੇਂ ਪੰਜਾਬ ਦੇ ਸਿੱਖਾਂ ਨੇ, ਇਹ ਟ੍ਰਿਬਿਊਨ ਅਖਬਾਰ ਦੀ ਸਟੋਰੀ, PTI ਦੀ ਸਟੋਰੀ ਹੈ ਕਿ ਵੀ ਉਹਨਾਂ ਨੇ ਜਾ ਕੇ ਉਹਨਾਂ ਤੇ ਹਮਲਾ ਕਰ ਦਿੱਤਾ, ਨਾਲੇ ਸਿੱਖਾਂ ਦੀਆਂ ਗੱਡੀਆਂ ਤੋੜੀਆਂ, ਨਾਲੇ ਸਿੱਖ ਵਿਕਟਮ ਨੇ ਇੱਕ ਪੈਨਿਕ ਕ੍ਰੀਏਟ ਕੀਤਾ। ਜਿਹੜੀਆਂ ਸੰਗਤਾਂ ਉੱਥੇ ਹੋਣਗੀਆਂ ਉਹ ਅਗਲੀ ਸਵੇਰ ਦੌੜੇ ਹੋਣਗੇ ਉੱਥੋਂ ਕਿ ਵੀ ਪਤਾ ਨਹੀਂ ਕੱਲ ਨੂੰ ਇਹਨਾਂ ਨੇ ਕੀ ਕਰ ਦੇਣਾ। ਔਰ ਪੁਲਿਸ ਨੇ ਫੜ ਕੇ ਜਿਹੜੇ ਨੇ ਕਿੰਨਿਆਂ ਦੇ ਚਲਾਨ ਕੀਤੇ ਹੋਣੇ ਨੇ ਜਾਂ ਕਰਨੇ ਨੇ, ਕਿੰਨੇ ਜਿਹੜੇ ਨੇ ਉਹ ਉਸ ਵੀਡੀਓ ਕਲਿੱਪ ਦੇ ਬੇਸ ਉਹਨਾਂ ਤੇ ਕੇਸ ਰਜਿਸਟਰ ਕਰਨੇ ਨੇ। ਹੁਣ ਇਹ ਉਸ ਆਉਣ ਵਾਲੇ ਵਰਸਟ ਡੇਜ਼ ਦਾ ਪ੍ਰੀਕਰਸਰ ਨਹੀਂ ਹੈ ਜਾਂ ਪ੍ਰੀਲੂਡ ਨਹੀਂ ਹੈ ਜਾਂ ਫੋਰਰਨਰ ਨਹੀਂ ਹੈ ਤੇ ਹੋਰ ਕੀ ਹੈ। ਤੇ ਜੇ ਫਿਰ ਵੀ ਸਾਨੂੰ ਇਹ ਲੱਗਦਾ ਕਿ ਜੀ ਨਹੀਂ, ਔਰ ਆਪਣੇ ਲੱਗੇ ਹੋਏ ਸੀ ਆ ਰੋਜ਼ਾਨਾ ਸਪੋਕਸਮੈਨ ਦੀ ਉਹ ਮਾਈ ਜਿਹਦਾ ਪਿਓ ਨੇ ਸਾਰੀ ਦੁਨੀਆ ਦੇ ਸਿੱਖਾਂ ਦਾ ਪੈਸਾ ਇਕੱਠਾ ਕਰਕੇ ਰੋਜ਼ਾਨਾ ਸਪੋਕਸਮੈਨ ਕਿ ਜੀ ਅਸੀਂ ਨਾਨਕ ਫਲਾਣਾ ਬਣਾ ਦੇਾਂਗੇ, ਉੱਥੇ ਇਹ ਕਰ ਰਹੇ ਆ, ਉਹ ਕਰ ਰਹੇ ਆ, ਉਹ ਐਸੀ ਲੱਗੀ ਹੋਈ ਹੈ ਜੜ੍ਹਾਂ 'ਚ ਤੇਲ ਦੇਣ। ਪਹਿਲਾਂ ਉਹ ਇੱਥੇ ਕੀ ਉਹਨੂੰ ਸਾਲ ਬਾਅਦ ਉਹਨੂੰ ਕੱਢ ਲਿਆ, ਰੀਨਾ ਰਾਏ ਕਿ ਕੀ ਹੈ, ਉਹਦੀ ਕਰੈਕਟਰ ਅਸੈਸੀਨੇਸ਼ਨ ਕਰ ਰਹੀ ਹੈ, ਦੀਪ ਸਿੱਧੂ ਦੀ, ਅੰਮ੍ਰਿਤਪਾਲ ਸਿੰਘ ਦੀ, ਔਰ ਇਹ ਜਿਹੜੀ ਨਿਮਰਤ ਕੌਰ ਦੇ ਨਾਂ ਥੱਲੇ ਔਰ ਬਿਲਕੁਲ ਜਿਹੜਾ ਐਂਟਾਈ ਸਿੱਖ ਰੋਲ ਹੈ ਉਹਦੀ ਅਖਬਾਰ ਸਪੋਕਸਮੈਨਸ ਵੀ ਮਨੀਕਰਨ ਦੀ ਘਟਨਾ ਨੂੰ ਇਵੇਂ ਹੀ ਬਿਆਨ ਕੀਤਾ ਗਿਆ ਜਿਵੇਂ ਕਿ ਟ੍ਰਿਬਿਊਨ। ਹਾਲਾਂ ਇਹਦੇ ਪਿਓ ਦੀਆਂ ਕਰਤੂਤਾਂ ਕਰਕੇ ਉਸ ਵੇਲੇ ਦੇ ਅਕਾਲ ਤਖਤ ਦੇ ਉੱਤੇ 5 ਪਿਆਰਿਆਂ ਨੇ ਕਾਲ ਦਿੱਤੀ ਸੀ ਵੀ ਇਹਨਾਂ ਦਾ ਬਾਈਕਾਟ ਕਰੋ, ਇਹਨਾਂ ਦੇ ਅਖਬਾਰ ਵੀ ਕੋਈ ਨਾ ਪੜੋ। ਸੋ ਇਹ ਜਿਹੜਾ ਇਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਉਹ ਜਿਹੜੇ ਮੋਲ ਸੀ, ਮੋਲ ਉਹੀ ਹੁੰਦੇ ਜਿਹੜੇ ਸਾਇਲੈਂਟ ਰੱਖੇ ਹੁੰਦੇ ਨੇ, ਉਹ ਨਿਕਲਦੇ ਨੇ, ਉਹ ਇਹੀ ਰੋਲ ਅਦਾ ਕਰ ਰਹੇ ਨੇ। ਸਾਨੂੰ ਇਸ ਸਭ ਪਾਰਟ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਔਰ ਸੱਜਣ ਕੌਣ ਔਰ ਦੁਸ਼ਮਣ ਕੌਣ ਆਪਣੇ ਅੱਜ ਇਸ ਦੀ ਵੀ ਪਛਾਣ ਹੋਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ
ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਲਿਖ ਦੇ ਹਵਾਲੇ ਨਾਲ ਕਿ ਭਾਰਤ ਸਰਕਾਰ ਨੇ ਜੂਨ 84 ਦੇ ਸਿੱਖ ਘੱਲੂਘਾਰੀ ਨਾਲ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਦਾ ਆਗਾਜ਼ ਕੀਤਾ। ਸੋ ਪਿਛਲੇ 39 ਸਾਲ ਤੋਂ ਭਾਰਤੀ ਏਜੰਸੀਆਂ ਨੇ ਸਿੱਖ ਨਸਲਕੁਸ਼ੀ ਅੱਡ-ਅੱਡ ਤਰ੍ਹਾਂ ਦੇ ਜਿਹੜੇ ਨੇ ਹਥਿਆਰ ਉਹ ਵਰਤੇ। ਸੋ ਇਸ ਸੰਬੰਧੀ ਸਾਡੇ TV 84 ਦੇ ਰੈਗੂਲਰ ਵਿਊਅਰ ਅਤੇ ਸਿੱਖ ਬੁੱਧੀਜੀਵੀ ਸਰਦਾਰ ਸਰਨਦੀਪ ਸਿੰਘ ਜਰਾਂ ਦੀ ਜਿਹੜੀ ਲਿਖਤ ਹੈ ਉਹ ਆਪਾਂ ਫਰਾਈਡੇ ਵਾਲੇ ਪ੍ਰੋਗਰਾਮ ਵਿੱਚ ਉਹਨਾਂ ਦਾ ਇੱਕ ਪਾਰਟ ਜਿਹੜਾ ਉਹ ਡਿਸਕਸ ਕੀਤਾ ਸੀ, ਔਰ ਜਿਹੜਾ ਸੈਕੰਡ ਵਾਲਾ ਪਾਰਟ ਹੈ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਹੜੇ ਲਾਈਵ ਚੈਟ TV 84 ਦੇ ਉੱਤੇ ਸਾਡੇ ਬਹੁਤ ਸਾਰੇ ਵੀਰ ਭੈਣਾਂ ਜੁੜੇ ਨੇ, ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ ਜੀ। ਸਰ ਮਹਿੰਦਰ ਸਿੰਘ ਲਿਖਦੇ ਨੇ ਕਿ ਸਾਡੇ ਪੰਜਾਬੀ ਨਿਊਜ਼ 18 ਵਾਲੇ ਜਿਸ ਨੂੰ ਬੜੇ ਸਾਡੇ ਲੋਕ ਵੱਧ ਚੜ ਕੇ ਦੇਖਦੇ ਨੇ, ਇਹ ਲਿਖ ਰਹੇ ਨੇ ਕਿ ਪੰਜਾਬ ਦੇ ਗੁੰਡਿਆਂ ਨੇ ਉੱਥੋਂ ਦੇ ਲੋਕਾਂ ਨੂੰ ਤੰਗ ਕੀਤਾ। ਸਿੱਖੀਜ਼ਮ ਵੈਬ ਤੇ ਇਸ ਦੀ ਵਧੀਆ ਜਾਣਕਾਰੀ ਹੈ ਜੀ। ਬਿਲਕੁਲ, ਕਿਉਂਕਿ ਮੈਂ ਤਾਂ ਜਿੰਨੇ ਨੂੰ ਮੈਂ ਮੋਨੀਟਰ ਕੀਤਾ ਹੈ, ਉਹ ਸਪੋਕਸਮੈਨ ਔਰ ਇਹ ਨਿਊਜ਼ 18 ਔਰ ਇਹ ਸਾਰੇ ਲੱਗੇ ਹੋਏ ਨੇ ਇਸ ਕਿਸਮ ਦੀ ਨੈਗੇਟਿਵਿਟੀਜ਼। ਵੀਰ ਤਜਿੰਦਰ ਸਿੰਘ ਲਿਖਦੇ ਨੇ ਜਿੰਨੀ ਦੇਰ ਖਾਲਿਸਤਾਨ ਨਹੀਂ ਬਣਦਾ ਇਸ ਤਰ੍ਹਾਂ ਹੀ ਹੁਣ ਹੈ ਸਿੱਖਾਂ ਦੇ ਨਾਲ। ਬਿਲਕੁਲ ਠੀਕ ਤੁਸੀਂ ਫਰਮਾਇਆ ਕਿ 100 ਹੱਥ ਰੱਸਾ ਸਿਰੇ ਤੇ ਗੰਢ, ਅਲਟੀਮੇਟਲੀ ਇਹੀ ਸੋਲੂਸ਼ਨ ਸਾਡੇ ਕੋਲ ਹੈ। ਸਾਡੇ ਜ਼ੁਬੇਰ ਯਾਕੂਬ ਸਾਹਿਬ ਜਿਹੜੇ ਨੇ ਉਹਨਾਂ ਨੇ ਕਾਫੀ ਪੰਡਤਾਂ ਨੂੰ ਰਗੜਾ ਦਿੱਤਾ ਹੈ, ਅੱਜ ਗੁੱਸੇ 'ਚ ਲੱਗਦੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਉਹ ਜੁੜੇ ਹੋਏ ਨੇ। ਬਲਕਾਰ ਸਿੰਘ, ਵਾਹਿਗੁਰੂ ਜੀ ਕਾਸ਼ ਕਿਤੇ ਸਾਡਾ ਵੀ ਇੱਕ ਦੇਸ਼ ਖਾਲਿਸਤਾਨ ਹੋਵੇ। ਬਲਕਾਰ ਸਿੰਘ ਜੀ, ਇਹ ਸਿਰਫ ਵਿਸ਼ ਕਰਨ ਨਾਲ ਨਹੀਂ, ਸਾਨੂੰ ਸਭ ਨੂੰ ਰਲ ਮਿਲ ਕੇ ਤਨ ਮਨ ਧਨ ਨਾਲ ਆਪਣੀ ਯੋਗਤਾ ਵਿੱਤ ਮੁਤਾਬਕ ਖਾਲਿਸਤਾਨ ਲਿਬਰੇਟ ਕਰਾਉਣ ਲਈ, ਖਾਲਿਸਤਾਨ ਸਾਡਾ ਮੁਲਕ ਹੈ ਦਰਿਆਏ ਜਮਨਾ ਤੋਂ ਵਾਗਾ ਤੱਕ, ਇਹਨੂੰ ਲਿਬਰੇਟ ਕਰਾਉਣ ਲਈ ਅਸੀਂ ਉਹਨਾਂ ਦੇ ਨਾਲ ਖਲੋਈਏ ਜਿਹੜੇ ਇਸ ਪਾਸੇ ਤੁਰੇ ਹੋਏ ਨੇ, ਆਪਣਾ ਵੀ ਜਿਹੜਾ ਇਸ ਪਾਸੇ ਯੋਗਦਾਨ ਪਾਈਏ। ਔਰ ਇਸੇ ਤਰ੍ਹਾਂ ਜੀਤ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਭਾਈ ਇਹ ਭਾਰਤੀ ਕਹਿੰਦੇ ਨੇ ਕਿ ਸਿੱਖ ਆਜ਼ਾਦ ਹਨ, ਪਰ ਉਹ ਕਿਸ ਤਰ੍ਹਾਂ ਵੀ ਜਾਨਵਰ ਕਿਸੇ ਤਰ੍ਹਾਂ ਬਸ ਜਾਨਵਰ ਹੀ ਰਹਿ ਸਕਦੇ ਨੇ, ਕੁਛ ਇਸ ਕਿਸਮ ਦਾ ਲਫ਼ਜ਼ ਹੈ, ਸ਼ਾਇਦ ਮੈਂ ਠੀਕ ਨਾ ਪੜ੍ਹ ਪਾਇਆ ਹੋਵਾਂ। ਔਰ ਇਹ ਇਵੇਂ ਹੀ ਜ਼ੁਬੇਰ ਯਾਕੂਬ ਸਾਹਿਬ ਦੇ ਫਿਰ ਕਪਲ ਆਫ ਮੈਸੇजेस ਨੇ ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ, ਉਹਨਾਂ ਨੇ ਜਿਹੜੇ ਰੈਗੂਲਰ ਸਾਡੇ ਨਾਲ ਜੁੜਦੇ ਨੇ, ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਬਹੁਤ ਸ਼ੁਕਰੀਆ। ਬਾਕੀਆਂ ਤੋਂ ਅਸੀਂ ਮਾਫੀ ਚਾਹੁੰਦੇ ਹਾਂ, ਘੜੀ ਬੜੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ। ਔਰ ਮੈਨੂੰ ਖੁਸ਼ੀ ਹੋਈ ਕਿ ਸਾਡੇ ਵੀਰ ਸ਼ਰਨਦੀਪ ਸਿੰਘ ਹੋਰਾਂ ਦੀ ਲਿਖਤ ਜਿਹੜੀ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਲੀਡ ਸੈਗਮੈਂਟ 'ਚ ਡਿਸਕਸ ਕੀਤਾ ਸੀ, ਉਸ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ। ਔਰ ਨਹੀਂ ਤਾਂ ਯੂਜਲੀ ਇਹ ਹੁੰਦਾ ਹੈ ਕਿ ਵੀ ਆਮ ਜਿਹੜੇ ਨੇ ਉਹਨਾਂ ਦਾ ਫੋਕਸ ਬਹੁਤਿਆਂ ਦਾ ਨਹੀਂ ਹੁੰਦਾ। ਔਰ ਕੁਛ ਵੀਰਾਂ ਨੇ ਤੇ ਕਿਹਾ ਜੀ ਕਿ ਉਹਦੇ ਤੁਸੀਂ ਸਕਰੀਨ ਸ਼ਾਟ ਬਣਾ ਕੇ ਵੀ ਪਾਓ, ਪਰ ਕਿਉਂਕਿ ਅਸੀਂ ਤਾਂ ਡੀਟੇਲ 'ਚ ਡਿਸਕਸ ਕਰ ਹੀ ਰਹੇ ਹਾਂ ਤੇ ਉਸ 'ਚ ਅਸੀਂ ਦੋ ਉਹਨਾਂ ਦੇ ਪੁਆਇੰਟ ਕਿ ਭਾਈ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਕਿਵੇਂ ਇਹ ਕੰਸਪਾਇਰ ਕਰ ਰਹੇ ਨੇ 84 ਤੋਂ ਬਾਅਦ ਕੀ ਨੀਤੀਆਂ ਨੇ, ਔਰ ਮੈਂ ਕੁਇਕਲੀ ਕਿਉਂਕਿ ਸੈਲਫ ਐਕਸਪਲੇਨੇਟਰੀ ਵੀ ਹੈ ਔਰ ਇਹਨੂੰ ਮੈਂ ਅੱਜ ਫਿਨਿਸ਼ ਕਰਨਾ ਚਾਹੁੰਦਾ ਉਹਨਾਂ ਦੇ ਰਾਈਟ ਅਪ ਨੂੰ। ਤੀਸਰਾ ਉਹਨਾਂ ਨੇ ਪੁਆਇੰਟ ਦਿੱਤਾ ਐਂਡਲੈਸ ਐਂਟਰਟੇਨਮੈਂਟ। ਐਂਡਲੈਸ ਏਜੰਸੀਆਂ ਨੇ ਇਹ ਵੀ ਸਟੱਡੀ ਕੀਤਾ ਹੋਊ ਕਿ ਸਿੱਖਾਂ ਦਾ ਕਵੀਸ਼ਰੀ ਨਾਲ ਕਿੰਨਾ ਪਿਆਰ ਸੀ ਤੇ ਕਵੀਸ਼ਰੀ ਨੇ 1984 ਵੇਲੇ ਲੋਕਾਂ ਵਿੱਚ ਵੀਰਤਾ ਪੈਦਾ ਕੀਤੀ ਅਤੇ ਯੋਧਿਆਂ ਦੀਆਂ ਵਾਰਾਂ ਸੁਣ ਕੇ ਬਹੁਤ ਸਾਰੇ ਨੌਜਵਾਨ ਜੰਗ ਦੇ ਮੈਦਾਨ ਵਿੱਚ ਆ ਗਏ ਸੀ। ਫਿਰ ਇਹਨਾਂ ਨੇ ਕਵੀਸ਼ਰੀ ਨੂੰ ਬੜੀ ਚਲਾਕੀ ਨਾਲ ਗਾਇਬ ਕਰਕੇ ਦੂਰਦਰਸ਼ਨ ਤੋਂ ਪੰਜਾਬੀ ਗਾਇਕੀ ਦਾ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ ਅਤੇ ਹਰ ਉਹ ਰਿਸੋਰਸ ਪੰਜਾਬ ਲਈ ਮੁਹੱਈਆ ਕੀਤਾ ਜਿਸ ਨਾਲ ਐਂਡਲੈਸ ਐਂਟਰਟੇਨਮੈਂਟ ਲਿਆ ਕੇ ਗੌਰਵਮਈ ਪੰਜਾਬੀ ਸੱਭਿਆਚਾਰ ਨੂੰ ਕੰਜਰਖਾਨੇ ਵਿੱਚ ਬਦਲ ਦਿੱਤਾ ਤਾਂ ਕਿ ਨਵੀਂ ਪੀੜ੍ਹੀ ਵੱਧ ਤੋਂ ਵੱਧ ਇਆਸ਼ੀ ਵੱਲ ਜਾਵੇ, ਨਾ ਕਿ ਬਹਾਦਰੀ ਵੱਲ। ਅੰਦਰੋਂ ਅੰਦਰ ਕਿੰਨੀ ਫੰਡਿੰਗ ਹੋਈ ਹੋਊ ਇਸ ਕੰਮ ਵਿੱਚ ਤੇ ਕਿੰਨੇ ਗਾਇਕਾਂ ਨੇ ਟਾਊਟਾਂ ਦਾ ਕੰਮ ਕੀਤਾ ਹੋਊ
ਜਾਂ ਕਿੰਨੇ ਹੁਣ ਕਰਦੇ ਹੋਣਗੇ ਰੱਬ ਹੀ ਜਾਣਦਾ ਹੈ। ਬਿਲਕੁਲ। ਕਿਵੇਂ ਪੰਜਾਬੀ ਸਿੰਗਰ ਤੇ ਕਲਾਕਾਰ ਬੁੱਚੜ ਗਿੱਲ ਨਾਲ ਸਟੇਜ ਸਾਂਝੀ ਕਰਦੇ ਹੁੰਦੇ ਸੀ ਜਾਂ ਕਿਵੇਂ ਉਹਨਾਂ ਨੂੰ ਵੋਟ ਬੈਂਕ ਲਈ ਵਰਤਿਆ, ਇਹ ਸਭ ਨੂੰ ਪਤਾ ਹੀ ਹੈ। ਜੇ ਇਸ ਨੂੰ ਜੇ ਬਰੀਕੀ ਨਾਲ ਸਮਝੋ ਤਾਂ ਮਤਲਬ ਇਹ ਹੈ ਕਿ ਸਮਾਜ ਵਿੱਚ ਨਕਲੀ ਹੀਰੋ ਪੈਦਾ ਕਰੋ, ਜੋ ਲੋਕ ਧਾਰਮਿਕ ਤੇ ਇਤਿਹਾਸਕ ਨਾਇਕਾਂ ਨੂੰ ਭੁੱਲ ਜਾਣ ਤੇ ਲੰਡੀ ਬੁੱਚੀ ਨੂੰ ਆਪਣਾ ਆਈਡੀਅਲ ਮੰਨ ਲੈਣ। ਜਿਹੜਾ ਨਾਇਕ ਆਪ ਨਚਾਰ ਹੈ ਉਹਦੇ ਮਗਰ ਲੱਗਣ ਵਾਲੇ ਆਪ ਹੀ ਨਚਾਰ ਬਣ ਜਾਣਗੇ ਤੇ ਬਹਾਦਰ ਯੋਧੇ ਥੋੜਾ ਬਣਨਗੇ। ਇਹ ਬਿਲਕੁਲ ਉਹਨਾਂ ਨੇ ਠੀਕ ਨੁਕਤੇ ਤੇ ਗੱਲ ਕੀਤੀ ਹੈ ਔਰ ਇਹ ਪ੍ਰੂਵਨ ਹੈ ਕਿ ਕਿਵੇਂ ਜਦੋਂ ਇਹਨਾਂ ਨੇ 1994-95 ਤੱਕ ਪਹੁੰਚਦਿਆਂ ਇੱਕ ਪੂਰੀ ਨਸਲ ਮੁਕਾ ਦਿੱਤੀ, 92 ਤੋਂ 95 ਤੱਕ 50,000 ਸਿੱਖ ਨੌਜਵਾਨ ਮਾਰੇ। ਉਦੋਂ ਜ਼ਿਲ੍ਹਿਆਂ ਦੇ SSP ਲੈਵਲ ਤੇ SP ਲੈਵਲ ਤੇ ਸੱਭਿਆਚਾਰ ਮੇਲਿਆਂ ਦੇ ਨਾਂ ਥੱਲੇ ਉਹਨਾਂ ਨੇ ਉਹ ਜਿਹੜੇ ਸਾਰੇ ਇਸ ਕਿਸਮ ਦਾ ਲੱਚਰਪੁਣਾ ਵਾਲੇ ਸੀ ਲੋਕ ਉਹ ਲਿਆਂਦੇ। ਉਸ ਪੀਰੀਅਡ 'ਚ ਜਿਹੜਾ ਉਹਨਾਂ ਨੂੰ ਪ੍ਰਮੋਟ ਕੀਤਾ ਔਰ ਇਹ ਸਾਰੇ ਉਸ ਪੀਰੀਅਡ ਦੇ ਇਹ ਗੁਰਦਾਸ ਮਾਨ ਤੋਂ ਲੈ ਕੇ ਤੇ ਪੰਮੀ ਬਾਈ ਤੱਕ ਇਹ ਜਿਹੜੀ ਸਾਰੀ ਕਲਾਸ ਹੈ ਜਿਹੜੀ ਬਾਅਦ ਦੇ ਵਿੱਚ ਵੀ ਅਜੇ ਤੱਕ ਵੀ ਸਰਵਾਈਵ ਕਰਦੀ ਹੈ, ਉਸ ਪੀਰੀਅਡ ਦੇ ਹੀ ਲਿਆਂਦੇ ਹੋਏ ਨੇ। ਔਰ ਉਹਨਾਂ ਤੋਂ ਉਹਨਾਂ ਨੇ ਉਹ ਜੋ ਕੁਝ ਸੀ, ਕਿਉਂਕਿ ਜਦੋਂ ਤੁਸੀਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਪੀਰੀਅਡ 'ਚ ਜਾਂ ਅਕਾਲੀ ਮੋਰਚੇ ਵੀ ਜਦੋਂ ਲੱਗਦੇ ਸੀ, ਸੰਗਤਾਂ ਦੀਵਾਨ ਸੁਣਨ ਆਉਂਦੀਆਂ ਸੀ। ਢਾਡੀ ਨੇ, ਦੂਜੇ ਨੇ, ਵੀਰ ਰਸੀ ਵਾਰਾਂ ਨੇ, ਤੇ ਜਦੋਂ ਚਾਰ ਚੁਫੇਰਾ ਮਾਹੌਲ ਵੀਰ ਰਸ ਦਾ ਹੈ ਉਦੋਂ ਮਾਹੌਲ ਹੋਰ ਹੈ। ਤੇ ਜਦੋਂ ਤੁਸੀਂ ਇਹ ਇਸ ਕਿਸਮ ਦੇ ਨਚਾਰ, ਉਹ ਲਾਡੀ ਸ਼ਾਹ ਦਾ ਚੇਲਾ ਤੇ ਉਹ ਘਰ ਦੀ ਸ਼ਰਾਬ ਹੋਵੇ ਤੇ ਫਲਾਣਾ ਢਿਮਕਾ, ਇਸ ਕਿਸਮ ਦੀ ਗਾਇਕੀ ਨੂੰ, ਤੇ ਫਿਰ ਤਾਂ ਤੁਸੀਂ ਉਸ ਸਮਾਜ ਦੇ ਵਿੱਚ ਲੱਚਰਪੁਣਾ ਹੀ ਖੜਾ ਕਰ ਰਹੇ ਹੋ ਜਿਹੜਾ ਉਹਨਾਂ ਨੇ ਬੜੀ ਕਾਮਯਾਬੀ ਨਾਲ ਕੀਤਾ ਔਰ ਉਹ ਅੱਜ ਤੱਕ ਵੀ ਜਾਰੀ ਹੈ ਕਿਸੇ ਨਾ ਕਿਸੇ ਫਾਰਮ 'ਚ। ਹਾਲਾਂ ਕਿਸਾਨ ਮੋਰਚੇ ਵੇਲੇ ਜਿਹੜਾ ਉਹਨਾਂ ਦੇ ਇੱਕ ਕਲਾਸ ਉਹਦੇ 'ਚ ਵੀ ਸਾਰੇ ਨਹੀਂ, ਲੇਕਿਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਉਹ ਕੰਵਰ ਗਰੇਵਾਲ ਹੋਏ, ਦੂਜੇ ਕਿਵੇਂ ਇਨਕਮ ਟੈਕਸ ਦੇ ਛਾਪਿਆਂ ਤੋਂ ਬਾਅਦ ਉਹ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦੇ। ਇਹੀ ਕਲਾਕਾਰ ਮਹਿਕਮਾ ਇੱਕ ਦੋ ਨੂੰ ਛੱਡ ਕੇ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਇੱਥੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਔਰ ਦੂਜੇ ਪਾਸੇ ਲੱਗੇ ਹੋਏ ਨੇ ਉਹਨਾਂ ਨੂੰ ਰੁਝਾਨ ਹਿੰਦੂ ਤਵੀਆਂ ਨੂੰ। ਫਿਰ ਉਹਨਾਂ ਨੇ ਚੌਥਾ ਨੁਕਤਾ ਦਿੱਤਾ, ਗੁਰੂ ਘਰਾਂ ਦੀ ਲੁੱਟ। ਸਰਕਾਰ ਨੂੰ ਇਹ ਸਾਰਾ ਕੁਝ ਕਰਨ ਲਈ ਬਹੁਤ ਸਾਰੇ ਕੈਸ਼ ਦੀ ਲੋੜ ਹੁੰਦੀ ਹੈ ਜਿਸ ਦਾ ਕੋਈ ਰਿਕਾਰਡ ਨਾ ਹੋਏ ਤੇ ਨਾ ਹੀ ਕਿਸੇ ਨੂੰ ਕੋਈ ਹਿਸਾਬ ਕਿਤਾਬ ਦੇਣਾ ਪਏ। ਉਹਨਾਂ ਦੀ ਇਹ ਪੈਸੇ ਦੀ ਲੋੜ ਗੁਰੂ ਘਰ ਦੀ ਲੁੱਟ ਤੋਂ ਪੂਰੀ ਹੁੰਦੀ ਹੈ। ਤੁਸੀਂ ਹੁਣ ਆਪ ਸੋਚੋ, SGPC ਦਾ 1600 ਤੋਂ 1800 ਕਰੋੜ ਦਾ ਬਜਟ ਕਿੱਥੇ ਜਾਂਦਾ ਹੈ? ਇੰਨੇ ਪੈਸੇ ਨਾਲ ਕੀ ਕੁਝ ਨਹੀਂ ਕੀਤਾ ਜਾ ਸਕਦਾ। ਏਜੰਸੀਆਂ ਲਈ ਤਾਂ ਇਹ ਕੰਮ ਹੀ ਸੌਖਾ ਹੈ, ਗੁਰੂ ਘਰਾਂ ਦਾ ਪੈਸਾ ਚੁੱਕੋ, ਸਿੱਖਾਂ ਦੀ ਬਰਬਾਦੀ ਤੇ ਖਰਚ ਦਿਓ, ਵੋਟਾਂ ਤੇ ਲਾ ਦਿਓ, ਡਰੱਗ ਚ ਲਾ ਦਿਓ, ਗੈਂਗ ਖੜੇ ਕਰ ਦਿਓ, ਪੈਸੇ ਦੇ ਕੇ ਹੋਰ 100 ਕੁੱਤਾ ਖੜਾ ਕਰ ਦਿਓ ਜੋ ਸਿੱਖਾਂ ਖਿਲਾਫ ਭੌਂਕਣ ਲਈ ਰਹਿ। ਕੌਣ ਪੁੱਛਦਾ ਹੈ ਪੰਜਾਬ ਵਿੱਚ? ਜਿੰਨੀ ਦੇਰ ਸਿੱਖ ਚੁੱਪ ਕਰਕੇ ਬਰਦਾਸ਼ਤ ਕਰਦੇ ਰਹਿਣ, ਹੋਰ ਨੁਕਸਾਨ ਕਰੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕੱਲਾ SGPC ਨੂੰ ਇਹ ਨਹੀਂ ਵੀ ਉਹ ਤਾਂ ਉਹਨਾਂ ਨੇ ਬਾਦਲਾਂ ਰਾਹੀਂ ਕਾਬੂ ਕੀਤੀ, ਜਿਵੇਂ ਹੁਣ ਹਰਿਆਣਾ ਕਮੇਟੀ ਖੜੀ ਕੀਤੀ ਹੈ ਔਰ ਹਰਿਆਣਾ ਕਮੇਟੀ 'ਚੋਂ ਮਹੰਤ ਲਾਇਆ ਕਰਮਜੀਤ ਕੇ ਕੀ ਨਾਂ, ਅੱਜ ਉਹਦਾ ਹੀ ਬਿਆਨ ਸੀ ਕਿ ਜੀ ਗੁਰਦੁਆਰਿਆਂ 'ਚੋਂ ਕਿਸਾਨ ਮੋਰਚਾ ਜਿਹੜਾ ਦਿੱਲੀ 'ਚ ਲੱਗਾ ਸੀ ਉਹਦੇ ਲਈ ਲੰਗਰ ਜਾਣਾ ਗਲਤ ਕਦਮ ਸੀ। ਸੋ ਆਲਰੇਡੀ ਹਰਿਆਣਾ ਦਿੱਲੀ ਦੇ ਵਿੱਚ ਉਹ ਭੌਂਕਾ, ਉਹ ਕਾਲਕਾ ਤੇ ਮਨਜਿੰਦਰ ਸਿਰਸਾ ਤੇ ਉਹ ਬਿਠਾਏ ਹੋਏ ਨੇ ਸਿੱਧੇ BJP ਦੇ ਸਪੋਕਸਪਰਸਨ। ਫਿਰ ਉਹਨਾਂ ਨੇ ਕਿਹਾ ਵੀ ਇਹ ਸਾਰਾ ਕੁਝ ਬੜੀ ਹੀ ਡੂੰਘਾਈ ਪੜ੍ਹਾਈ ਤੇ ਰਿਸਰਚ ਨਾਲ ਕੀਤਾ ਜਾਂਦਾ ਹੈ। ਇਹ ਸਾਰਾ ਕੁਝ ਪਲਾਨ ਕਰਨ ਵਾਸਤੇ ਬਹੁਤ ਹੀ ਪੜ੍ਹੇ ਲਿਖੇ ਤੇ ਉੱਚੇ ਅਹੁਦਿਆਂ ਵਾਲੇ ਏਜੰਸੀਆਂ ਦੇ ਕਰਮਚਾਰੀ ਹੁੰਦੇ ਹਨ। ਇਹ ਲੋਕ ਟਾਰਗੇਟ ਕੀਤੀ ਜਾਣ ਵਾਲੀ ਕੌਮ ਦੀ ਬਹੁਤ ਬਰੀਕੀ ਨਾਲ ਸਟੱਡੀ ਕਰਦੇ ਹਨ। ਉਹਨਾਂ ਦਾ ਰਹਿਣ ਸਹਿਣ, ਰੋਜ਼ਾਨਾ ਜ਼ਿੰਦਗੀ, ਵਿਸ਼ਵਾਸ, ਮਾਨਸਿਕਤਾ, ਸਾਰਾ ਕੁਝ ਜੋ ਵੀ ਹੋ ਸਕੇ ਡਾਕੂਮੈਂਟ ਕਰਕੇ ਸਟੱਡੀ ਕਰਦੇ ਹਨ। ਫਿਰ ਉਸ ਨੂੰ ਬਦਲਣ ਜਾਂ ਬਰਬਾਦ ਕਰਨ ਲਈ ਆਪਣੀ ਨੀਤੀ ਬਣਾ ਲੈਂਦੇ ਹਨ। ਇਸ ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖਾਂ ਦੇ ਇਤਿਹਾਸ ਅਤੇ ਦਿਮਾਗੀ ਪੱਧਰ ਨੂੰ ਸਟੱਡੀ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਮੈਂ ਤੀਸਰੀ ਐਗਜ਼ਾਮਪਲ ਲਿਖ ਰਿਹਾ, ਜਿਵੇਂ ਕੁਝ ਖਾਸ ਸ਼ਬਦ ਜੋ ਸਿੱਖਾਂ ਦੇ ਦਿਮਾਗ ਵਿੱਚ ਸਦੀਆਂ ਤੋਂ ਵਸੇ ਹਨ, ਉਹਨਾਂ ਦੇ ਮਤਲਬ ਕਿਵੇਂ ਪੀੜ੍ਹੀ ਦਰ ਪੀੜ੍ਹੀ ਪਲਾਨ ਕਰਕੇ ਬਦਲ ਦਿੱਤੇ ਗਏ। ਜਿਨ੍ਹਾਂ ਲਫ਼ਜ਼ਾਂ ਨੂੰ ਲੈ ਕੇ ਮੋਟੀਵੇਸ਼ਨ ਮਿਲਦੀ ਸੀ, ਉਹਨਾਂ ਦੇ ਜ਼ਿਕਰ ਨਾਲ ਹੁਣ ਵਿਵਾਦ ਪੈਦਾ ਹੁੰਦਾ। ਉਹਨਾਂ ਨੇ ਅੱਗੋਂ ਉਦਾਹਰਣ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਭਾਈ ਇਹ ਬੜੀ ਬਰੀਕੀ ਨਾਲ ਸੋਚ ਢੰਗ, ਔਰ ਇਹ ਤਾਂ ਬ੍ਰਿਟਿਸ਼ ਪੀਰੀਅਡ 'ਚ ਅਸੀਂ ਦੇਖਦੇ ਹਾਂ, ਉਹਨਾਂ ਦੇ ਪਹਿਲਾਂ ਲਿੰਗੁਇਸਟ ਆਉਂਦੇ ਸੀ ਜਿਹੜੇ ਜ਼ਬਾਨ ਨੂੰ ਸਟੱਡੀ ਕਰਦੇ ਸੀ, ਫੋਕਲੋਰ ਨੂੰ ਸਟੱਡੀ ਕਰਦੇ ਸੀ, ਇਤਿਹਾਸ ਨੂੰ। ਐਵੇਂ ਨਹੀਂ ਉਹਨਾਂ ਨੇ ਨਿੱਕੇ ਜਿਹੇ ਵਲਾਇਤ 'ਚੋਂ ਨਿਕਲ ਕੇ ਸਾਰੀ ਦੁਨੀਆ ਕਾਬੂ ਕੀਤੀ।
ਕਿਹੜੇ ਕਬੀਲਿਆਂ ਦੇ ਸੁਭਾਅ ਨੇ, ਕਿਹੜੇ ਲੜਨ ਵਾਲੇ ਨੇ, ਕਿਹੜੇ ਜਿਹੜੇ ਨੇ ਉਹ ਬਦਲਾਖੋਰੀ 'ਚ ਯਕੀਨ ਰੱਖਦੇ ਨੇ। ਔਰ ਉਹਦੇ ਥੱਲੇ ਹੀ ਅੰਗਰੇਜ਼ਾਂ ਨੇ ਪੰਜਾਬ ਦੇ ਸਿੱਖ ਹੋਣ, ਪੰਜਾਬੀ ਮੁਸਲਮਾਨ ਹੋਣ ਜਾਂ ਪਠਾਨ ਹੋਣ, ਉਹਨਾਂ ਨੂੰ ਕਿਵੇਂ ਇਸਤੇਮਾਲ ਕਰਕੇ ਆਪਣੀਆਂ ਫੌਜਾਂ ਦੇ ਵਿੱਚ ਮਰਸਨਰੀ ਬਣਾ ਕੇ ਕੀਤਾ। ਉਹਨਾਂ ਨੂੰ ਮਾਰਸ਼ਲ ਰੇਸ ਤੇ ਫਲਾਣੇ ਵੀ ਜਿਹੜੇ ਨੇ ਉਹ ਤਮਗੇ ਦਿੱਤੇ। ਨਾਲ ਦੀ ਨਾਲ ਜਿਹੜਾ ਉਹਨਾਂ ਦੇ ਧਰਮ 'ਚ ਕੋਈ ਇੰਟਰਫੇਅਰੈਂਸ ਨਹੀਂ ਕੀਤੀ। ਅੰਗਰੇਜ਼ ਖੁਦ ਪੱਗ ਬੰਨ੍ਹ ਕੇ ਉਹਨਾਂ ਦੇ ਕਰਨਲ ਔਰ ਦੂਜੇ ਆ ਕੇ ਗੁਰਦੁਆਰੇ 'ਚ ਬਹਿੰਦੇ ਸੀ। ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਉਹ ਉਹਨਾਂ ਦੀ ਜਿਹੜੀ ਹੈ ਸਹੁੰ ਚੁੱਕ ਸਮਾਗਮ ਹੁੰਦਾ ਸੀ। ਇਵੇਂ ਹੀ ਇਹ ਤਾਂ ਬਾਹਮਣ ਨੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਹੀ ਅਸੀਂ ਜਿਨ੍ਹਾਂ ਨੂੰ ਜਿਹੜੇ ਸਮਝਦੇ ਨੇ ਵੀ ਅਸੀਂ ਤਾਂ ਇਹਨਾਂ ਨੂੰ ਹਿੰਦੂ ਬਣਾ ਕੇ ਦਰੜਿਆ ਹੋਇਆ ਸੀ, ਆਪਣੇ ਵਿੱਚ ਜਜ਼ਬ ਕੀਤਾ ਹੋਇਆ ਸੀ। ਉਹਨਾਂ ਨੇ ਫਿਰ 3 ਲਫ਼ਜ਼ ਉਹਨਾਂ ਨੇ ਕਹੇ ਕਿ ਵੀ ਇਹਨਾਂ ਨੇ ਕਿਵੇਂ ਇਸ ਦੇ ਲਫ਼ਜ਼ ਬਦਲੇ। ਸਿਰਸਾ, ਉਹਨਾਂ ਨੇ ਕਿਹਾ ਸਿਰਸਾ ਨਦੀ ਦੇ ਜ਼ਿਕਰ ਨਾਲ 100 ਸਾਲ ਪਹਿਲੇ ਸਿੱਖ ਭਾਵਕ ਹੋ ਜਾਂਦੇ ਸਨ, ਪਰ ਹੁਣ ਸਿਰਸਾ ਦੇ ਜ਼ਿਕਰ ਨਾਲ ਮਤਲਬ ਹੋਰ ਨਿਕਲਦਾ ਹੈ, ਭਾਵ ਸਿਰਸਾ ਸਾਧ। ਇਹ ਬਿਲਕੁਲ ਠੀਕ ਹੈ ਕਿ ਜਦੋਂ ਅਸੀਂ ਯਾਦ ਕਰਦੇ ਸੀ ਕਿ ਜੀ ਅਨੰਦਪੁਰ ਸਾਹਿਬ ਤੋਂ 10ਵੇਂ ਪਾਤਸ਼ਾਹ ਨਿਕਲੇ, ਖੂਨੀ ਸਰਸਾ ਦਾ ਕੰਡਾ, ਪਰਿਵਾਰ ਵਿਛੋੜਾ, ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਸਰਸੇ ਵਾਲਾ ਸਾਧ। ਤੁਹਾਡਾ ਮਨ ਜਿਹੜਾ ਕੱਚਿਆ ਜਾਂਦਾ ਹੈ ਕਿ ਭਾਈ ਕਿਸ ਕਿਸਮ ਦੇ ਰੇਪਿਸਟ ਦਾ ਨਾਂ ਜਿਹੜਾ ਉਹ ਜ਼ੁਬਾਨ ਤੇ ਆਇਆ, ਕਿੱਥੇ ਸਰਸਾ ਕਹਿੰਦੇ ਆ ਤੁਹਾਨੂੰ ਦਸ਼ਮੇਸ਼ ਪਿਤਾ ਔਰ ਉਹ ਸਾਰਾ ਬਿਰਤਾਂਤ ਤੁਹਾਡੇ ਮਨ 'ਚ। ਸੱਚਾ ਸੌਦਾ ਦੇ ਜ਼ਿਕਰ ਨਾਲ 100 ਸਾਲ ਪਹਿਲੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਯਾਦ ਆਉਂਦੀ ਸੀ, ਸੱਚੇ ਸੌਦੇ ਸੀ। ਹੁਣ ਨਵੀਂ ਪੀੜ੍ਹੀ ਲਈ ਇਸ ਦਾ ਮਤਲਬ ਹੈ ਸੌਦਾ ਸਾਧ। ਬਿਲਕੁਲ ਠੀਕ ਹੈ। ਹੁਣ ਅਸੀਂ ਹਾਲਾ ਸੌਦਾ ਸਾਧ ਵੀ, ਕਿਉਂਕਿ ਬਾਰ-ਬਾਰ ਸੱਚਾ ਸੌਦਾ ਕੇ ਰਾਮ ਰਹੀਮ ਨੇ ਕਹਾ, ਉਹ ਤਾਂ ਸੌਦਾ ਸਾਧ ਕਿਸੇ ਸਿਆਣੇ ਸਿੱਖ ਨੇ ਘੜਿਆ ਵੀ ਇਹ ਸੱਚਾ ਲਫ਼ਜ਼ ਨਾ ਬਦਨਾਮ ਕਰੋ, ਇਹ ਸੌਦਾ ਸਾਧ ਹੈ। ਫਿਰ ਤੀਸਰਾ ਉਹਨਾਂ ਨੇ ਕਿਹਾ ਰੰਗਰੇਟਾ। ਰੰਗਰੇਟਾ ਲਫ਼ਜ਼ ਦਾ ਸਿੱਖਾਂ ਵਿੱਚ 100 ਸਾਲ ਪਹਿਲੇ ਬਹੁਤ ਆਦਰ ਸੀ। ਮਤਲਬ ਸੀ ਰੰਗਰੇਟਾ ਗੁਰੂ ਕਾ ਬੇਟਾ ਜੋ ਸੀਸ ਚੁੱਕ ਕੇ ਲੈ ਕੇ ਆਇਆ ਸੀ। ਹੁਣ ਇੱਕ ਨਵਾਂ ਰੰਗਰੇਟਾ ਆ ਗਿਆ ਮਾਰਕੀਟ ਵਿੱਚ, ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਨਾਂ ਥੱਲੇ। ਇਹ ਸਿਰਫ ਏਜੰਸੀਆਂ ਨੇ ਮਜ਼ਦੂਰਾਂ ਨਾਲ ਜੱਟਾਂ ਨੂੰ ਲੜਾਉਣ ਲਈ ਖੜਾ ਕੀਤਾ ਹੈ। ਕਿਵੇਂ ਇਸ ਦੇ ਮੁੰਡੇ ਨੇ ਜਗਦੀਸ਼ ਟਾਈਟਲਰ ਵਾਲੀ ਜਰਸੀ ਪਾ ਕੇ ਹਰਮੰਦਰ ਸਾਹਿਬ ਜਾ ਕੇ ਇਸ ਨੂੰ ਲੋਕਾਂ ਦੇ ਅੱਗੇ ਲੈ ਕੇ ਆਂਦਾ। ਮਤਲਬ ਸਿਰਫ ਪਲਾਨ ਮੁਤਾਬਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੈ ਤਾਂ ਕਿ ਆਪਣੇ ਪਲਾਨ ਨੂੰ ਐਗਜ਼ੀਕਿਊਟ ਕੀਤਾ ਜਾਏ। ਇਹ ਇੱਕ ਬਹੁਤ ਗੰਦਾ ਕਰੈਕਟਰ ਹੈ ਸੋਸ਼ਲ ਮੀਡੀਆ ਤੇ। ਤੁਸੀਂ ਉਹਨੂੰ 1 ਮਿੰਟ ਤੋਂ ਜ਼ਿਆਦਾ ਕੀ ਮਤਲਬ ਸੈਕਿੰਡ ਵੀ ਦੇਖ ਨਹੀਂ ਸਕਦੇ। ਪਰ ਮਤਲਬ ਉਹਨਾਂ ਨੇ ਇੱਕ ਵਿਵਾਦ ਔਰ ਉਹਦੀ ਆਈਡੀ ਜਿਹੜੀ ਹੈ ਉਹ ਰੰਗਰੇਟੇ ਦੀ ਆਈਡੀ ਤੋਂ ਲਿਖਦਾ। ਫਿਰ ਉਹਨਾਂ ਨੇ ਅਖੀਰ 'ਚ ਕਨਕਲੂਜਨ ਵੱਲ ਆਉਂਦਿਆਂ ਕਿਹਾ ਪੰਜਾਬ ਵਿੱਚ ਲੋਕਾਂ ਨੂੰ ਈਸਾਈ ਬਣਾਉਣ ਦਾ ਪਲਾਨ ਵੀ ਸਰਕਾਰੀ ਹੈ, ਜਿਸ ਦਾ ਮਤਲਬ ਹੈ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਕੇ ਕਮਜ਼ੋਰ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਮਜ਼ੋਰ ਲੋਕਾਂ ਨੂੰ ਆਸਾਨੀ ਨਾਲ ਦਬਾਇਆ ਜਾਏ ਤੇ ਫਿਰ ਈਸਾਈਆਂ ਨੂੰ ਸਿੱਖਾਂ ਨਾਲ ਲੜਾਇਆ ਜਾਏ। ਬਿਲਕੁਲ ਇਸ ਦੇ ਉੱਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ। ਅੰਤ ਵਿੱਚ ਮੈਂ ਇੱਕ ਰਾਜਨੀਤੀ ਦੇ ਅੰਦਰ ਦੀ ਗੱਲ ਦੱਸਦਾ ਕਿ ਸਰਕਾਰੀ ਫੌਜ ਹਰ ਕਿਸੇ ਨਾਲ ਨਹੀਂ ਲੜ ਸਕਦੀ ਹੁੰਦੀ, ਕਿਉਂਕਿ ਕੁਝ ਕੌਮਾਂ ਬਹੁਤ ਲੜਾਕੀਆਂ ਤੇ ਬਹਾਦਰ ਹੁੰਦੀਆਂ ਨੇ। ਸਰਕਾਰੀ ਫੌਜ ਤੇ ਸਰਕਾਰੀ ਮਸ਼ੀਨਰੀ ਦਾ ਨੁਕਸਾਨ ਬਹੁਤ ਕਰਦੀਆਂ, ਜਿਵੇਂ ਕਿ ਕੁਰਦ, ਸਿੱਖ ਅਤੇ ਅਫਗਾਨ। ਇਸ ਲਈ ਸਰਕਾਰ ਪੈਂਤੜਾ ਬਦਲ ਕੇ ਨੁਕਸਾਨ ਕਰਨ ਦਾ ਤਰੀਕਾ ਬਦਲ ਦਿੰਦੀਆਂ ਹਨ। ਜੇ ਕਿਸੇ ਨਾਲ ਲੜ ਨਹੀਂ ਸਕਦੇ, ਚਲੋ ਫਿਰ ਉਹਨਾਂ ਨੂੰ ਆਪਸ ਵਿੱਚ ਲੜਾਓ, ਨਵੀਂ ਪੀੜ੍ਹੀ ਖਤਮ ਕਰੋ। ਬਹੁਤ ਉਹਨਾਂ ਨੇ ਕਿਹਾ ਇਹ ਸਾਰੀ ਹਿਊਮਨ ਸਾਈਕੋਲੋਜੀ ਦੀ ਖੇਡ ਹੈ, ਮਨੋਵਿਗਿਆਨਕ ਲੜਾਈ ਹੈ। ਸਿੱਖ ਜਦੋਂ ਤੱਕ ਇਹਨਾਂ ਦੇ ਬਰਾਬਰ ਦੀ ਆਪਣੀ ਟੀਮ ਨਹੀਂ ਖੜੀ ਕਰਦੇ, ਨੁਕਸਾਨ ਨਹੀਂ ਰੁਕਣ ਵਾਲਾ। ਔਰ ਉਹਨਾਂ ਨੇ ਕਿਹਾ ਕਿ ਆਈ ਅੰਡਰਸਟੈਂਡ ਦਾ ਕਨਸੀਕੁਐਂਸਿਸ ਐਂਡ ਫਿਊਚਰ ਡੇਂਜਰਸ ਵੈਰੀ ਵੈਲ। ਔਰ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਬਹੁਤ ਖੂਬਸੂਰਤੀ ਨਾਲ ਉਹਨਾਂ ਨੇ ਇਹ ਸਾਰੇ ਨੂੰ ਬਿਆਨਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। सिग्नेचर ट्रक सर्विस
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਅੰਮ੍ਰਿਤ ਸੰਚਾਰ ਲਹਿਰ ਪ੍ਰਚੰਡ ਕਰਨ, ਨਸ਼ਿਆਂ ਦੇ ਖਿਲਾਫ ਲੜਾਈ ਵਿੱਢਣ ਅਤੇ ਸਿੱਖਾਂ ਦੇ ਕੌਮੀ ਘਰ ਖਾਲਿਸਤਾਨ ਲਈ ਜਾਗਰੂਕਤਾ ਪੈਦਾ ਕਰਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਬੜੇ ਥੋੜੇ ਸਮੇਂ ਵਿੱਚ ਇੱਕ ਨਵਾਂ ਬਿਰਤਾਂਤ ਸਿਰਜਿਆ ਹੈ। ਸੋ ਭਾਰਤੀ ਏਜੰਸੀਆਂ ਅਤੇ ਉਹਨਾਂ ਦੀ ਸ਼ਹਿ ਤੇ ਭਾਰਤੀ ਮੀਡੀਆ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਪਰ ਘੱਟ ਆਪਣਿਆਂ ਵੱਲੋਂ ਵੀ ਨਹੀਂ ਕੀਤੀ ਜਾ ਰਹੀ। ਸੋ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਜਾਣੇ ਅਣਜਾਣੇ ਈਰਖਾਵਸ ਦੁਸ਼ਮਣ ਦੇ ਹੱਥਾਂ ਵਿੱਚ ਖੇਡ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਸਾਰੇ ਵੀਰ ਭੈਣ ਫੇਸਬੁੱਕ ਦੇ ਉੱਤੇ ਵੀ ਸਾਡੇ ਨਾਲ ਲਾਈਵ ਜੁੜੇ ਹੋਏ ਨੇ, ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ। ਵੀਰ ਦਲਜੀਤ ਸਿੰਘ ਲਿਖਦੇ ਨੇ ਕਿ ਸਭ ਬਿਮਾਰੀਆਂ ਦਾ ਇੱਕੋ ਹੱਲ ਆਪਣਾ ਆਜ਼ਾਦ ਰਾਜ ਖਾਲਿਸਤਾਨ। ਜਗਦੀਪ ਸਿੰਘ ਸੰਧੂ, ਉਹਨਾਂ ਨੇ ਤੁਹਾਨੂੰ ਔਰ ਮੈਨੂੰ ਫਤਿਹ ਬੁਲਾਈ ਹੈ। ਸੋਹਣ ਸਿੰਘ ਮਾਇਲ ਰੋਜ਼ਾਨਾ ਵਾਂਗ ਉਹਨਾਂ ਨੇ ਹਾਜ਼ਰੀ ਵੀ ਭਰੀ ਹੈ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਿੰਘ, ਜਸਬੀਰ ਸਿੰਘ, ਅਰਜਨ ਸਿੰਘ, ਨਿਰਮਲ ਸਿੰਘ ਢਿੱਲੋਂ, ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕਿਹਾ। ਜਰਨੈਲ ਸਿੰਘ ਗਰੇਵਾਲ, ਸਤਿ ਸ੍ਰੀ ਅਕਾਲ। ਔਰ ਵਰਿੰਦਰ ਸਿੰਘ ਕਹਿੰਦੇ ਨੇ ਵੈਲ ਸੈਡ ਡਾਕਟਰ ਸਾਹਿਬ ਅਬਾਊਟ ਕਰਪਟ ਰੋਜ਼ਾਨਾ ਸਪੋਕਸਮੈਨ ਚੈਨਲ ਐਂਡ देयर ਸੋ ਕਾਲਡ ਐਂਕਰ। ਇਹ ਬਿਲਕੁਲ ਕਰਪਟ, ਪੈਸੇ ਦੇ ਪੀਰ, ਪੈਸੇ ਦੇ ਭੁੱਖੇ ਔਰ ਆਪਣੀ ਕੌਮ ਦੀਆਂ ਜੜ੍ਹਾਂ 'ਚ ਤੇਲ ਦੇਣ ਵਾਲਾ ਇਹ ਟੱਬਰ ਹੈ। ਇਹਨਾਂ ਤੋਂ ਪਹਿਲਾਂ ਹੀ ਖਬਰਦਾਰ ਕੀਤਾ ਗਿਆ ਸੀ, ਪਰ ਸਿੱਖ ਵੀ ਭੋਲੇ ਨੇ। ਜਦੋਂ ਕੋਈ ਨੋਬਲ ਏਜੰਡਾ ਲੈ ਕੇ ਆਉਂਦਾ ਹੈ ਤੇ ਫਿਰ ਅਸੀਂ ਜੀ ਦੇਖੋ ਇੱਕ ਅਖਬਾਰ ਕੱਢੇਗਾ, ਗੁਰੂ ਨਾਨਕ ਦਾ ਮਿਸ਼ਨ ਪ੍ਰਚਾਰੇਗਾ, ਉਹ ਸਿਰੇ ਦਾ ਠੱਗ ਹੈ। ਔਰ ਇਹ ਅੱਗੋਂ ਠੱਗ ਦੇ ਘਰ ਠੱਗਣੀ ਜੰਮੀ ਹੋਈ ਹੈ। ਪਰਮਿੰਦਰ ਕੌਰ ਭੈਣ ਜੀ, ਉਹਨਾਂ ਨੇ ਫਤਿਹ ਬੁਲਾਈ ਹੈ। ਗੁਰਸਿੱਖ ਢਿੱਲੋਂ ਵੀ ਫਤਿਹ ਬੁਲਾਉਂਦੇ ਨੇ। ਜਗਬੀਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ, ਆਈ ਐਮ ਫਰਮ ਸਿਡਨੀ, ਹੈਵ ਬੀਨ ਵਾਚਿੰਗ SOS ਫॉर ਨੀਅਰਲੀ 2 ਇਅਰਸ। ਬਹੁਤ ਸ਼ੁਕਰੀਆ ਜਗਬੀਰ ਸਿੰਘ ਜੀ। ਦੀਪ ਸਿੰਘ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਜਿਹੜੀ ਮੈਂ ਗੱਲ ਕਹਿਣ ਲੱਗਾ ਹੈ, ਇੱਕ ਦੁੱਖ ਦੀ ਗੱਲ ਵੀ ਹੈ। ਹਾਲਾਂਕਿ ਚੱਲ ਤਾਂ ਕਈ ਦਿਨਾਂ ਤੋਂ ਰਿਹਾ ਹੈ ਜੋ ਕੁਛ ਆਪਣਿਆਂ ਦਾ ਵਰਤਾਰਾ ਹੈ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਆਮਦ ਪੰਜਾਬ ਦੀ ਧਰਤੀ ਤੇ। ਉਸ ਤੋਂ ਪਹਿਲਾਂ ਅਸੀਂ ਦੀਪ ਸਿੱਧੂ ਦੇ ਖਾਸ ਤੌਰ ਤੇ 26 ਜਨਵਰੀ ਨੂੰ ਜਦੋਂ ਲਾਲ ਕਿਲੇ ਦੇ ਉੱਤੇ ਜਿਹੜਾ ਵੀਰ ਜਗਰਾਜ ਸਿੰਘ ਝੰਡਾ ਲਹਿਰਾਉਂਦੇ ਨੇ ਦੀਪ ਸਿੱਧੂ ਦੀ ਪ੍ਰੇਰਨਾ ਤੇ ਫਿਰ ਜਿਵੇਂ ਨੈਗੇਟਿਵਿਟੀ ਦੁਸ਼ਮਣਾਂ ਨੇ ਤੇ ਕੀਤੀ ਔਰ ਕਿਵੇਂ ਈਵਨ ਬੱਬੂ ਮਾਨ ਕਿ ਕਿਹੜਾ ਸਿੰਗਰ ਆ, ਉਹਨੇ ਕਿਹਾ ਜੀ ਮੈਂ ਤਾਂ ਆਪਣੀ ਮਾਂ ਦੇ ਮਰਨ ਤੇ ਵੀ ਨਹੀਂ ਸੀ ਰੋਇਆ, ਪਤਾ ਨਹੀਂ ਜਿੰਨਾ ਮੈਨੂੰ ਹੁਣ ਰੋਣਾ ਆਇਆ ਜੀ, ਇਹ ਕੀ ਹੋ ਗਿਆ, ਇਹ ਉਹ ਸਾਰੇ ਉਹੀ ਬਾਅਦ ਦੇ ਵਿੱਚ ਜਦੋਂ ਪੰਜਾਬ ਦੀ ਨੌਜਵਾਨੀ ਉਮੜੀ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਔਰ ਉਸ ਤੋਂ ਪਹਿਲਾਂ ਉਹਨਾਂ ਦਾ ਸੰਸਕਾਰ ਔਰ ਅੰਤਮ ਅਰਦਾਸ, ਤੇ ਇਹਨਾਂ ਨੂੰ ਫਿਰ ਲੁਕਣ ਨੂੰ ਥਾਂ ਨਹੀਂ ਸੀ। ਇਹੀ ਵਰਤਾਂਤ ਹਾਲਾਂ ਚੱਲ ਤਾਂ ਜਦੋਂ ਅੰਮ੍ਰਿਤਪਾਲ ਸਿੰਘ ਆਏ ਨੇ ਪੰਜਾਬ ਦੇ ਵਿੱਚ ਉਦੋਂ ਤੋਂ ਲੈ ਕੇ ਹੀ ਆਪਣੀਆਂ ਧਿਰਾਂ ਵਾਲੇ, ਚਲੋ ਜੇ ਕਿਸੇ ਨੇ ਖੁੱਲ ਕੇ ਹਮਾਇਤ ਨਹੀਂ ਕੀਤੀ ਤਾਂ ਕੁਛ ਵਿਰੋਧ ਤਾਂ ਨਹੀਂ ਕੀਤਾ, ਪਰ ਅੰਦਰੋਂ ਅੰਦਰ ਉਹ ਵੀ ਇਸ ਕਿਸਮ ਦੀਆਂ ਜਿਹੜੀਆਂ ਨੇ ਨੈਗੇਟਿਵਿਟੀ ਕਰਦੇ ਰਹੇ। ਬਹੁਤ ਥੋੜੇ ਨੇ, ਪਰ ਇੰਨਾ ਕੁ ਸਪਿਨ ਸੀ ਉਹਨਾਂ ਦੇ ਏਜੰਡੇ ਦੀ, ਕਿਉਂਕਿ ਦੇਖੋ ਇਨ ਦਾ ਐਂਡ ਆਫ ਦਾ ਡੇ ਬਾਕੀ ਤਾਂ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਅਕਾਲ ਪੁਰਖ ਦੇ ਕੋਲ ਹੈ, ਪਰ ਜਿਹੜੇ ਏਜੰਡੇ ਉਹਨਾਂ ਨੇ ਆਮ ਲੋਕ ਜਿਹੜੇ ਪੰਜਾਬ ਦੇ ਵਿੱਚ ਉਹ ਸਿੱਖ, ਹਿੰਦੂ, ਮੁਸਲਮਾਨ, ਈਸਾਈ ਕੋਈ ਵੀ ਹੋਏ ਉਹ ਦੁਖੀ ਨੇ ਕਿ ਉਹਨਾਂ ਦੇ ਬੱਚੇ ਬੱਚੀਆਂ ਡਰੱਗਸ ਵੱਲ ਜਾ ਰਹੇ ਨੇ। ਸੋ ਨਸ਼ਾ ਛਡਾਓ, ਆਪਣੇ ਪਿੰਡ 'ਚ ਆਪਣੀ ਥਾਂ ਦੇ ਉੱਤੇ ਇੱਕ ਜ਼ਬਰਦਸਤ ਕੇਂਦਰ ਵੀ ਕਾਇਮ ਕੀਤਾ। ਔਰ ਦੂਸਰਾ, ਜੇ ਕੋਈ ਨਸ਼ੇ ਨੂੰ ਛੱਡਦਾ ਹੈ ਫਿਰ ਉਹ ਐਡਿਕਸ਼ਨ ਤਾਂ ਬੜੀ ਸਟਰੋਂਗ ਹੁੰਦੀ ਹੈ ਕਿ ਭਾਈ ਜੇ ਗੁਰੂ ਦੇ ਲੜ ਲੱਗੇਗਾ, ਪ੍ਰਣ ਕਰੇਗਾ, ਆਪਣੇ ਉਸ ਕਿਸਮ ਦੇ ਮਾਹੌਲ 'ਚ ਰਹੇਗਾ ਅੰਮ੍ਰਿਤਧਾਰੀ ਔਰ ਉਸ ਸਾਰੇ ਬਾਣੀ ਪੜ੍ਹਨ ਵਾਲਿਆਂ ਦੇ, ਤੇ ਫਿਰ ਨਸ਼ੇ ਵੱਲ ਨਹੀਂ ਜਾਏਗਾ। ਸੋ ਇਹ ਦੋਨੋਂ ਜਿਹੜੇ ਨੇ ਇੰਟਰਵੀਵ ਹੋਏ ਕਿ ਭਾਈ ਇੱਕ ਪਾਸੇ ਨਸ਼ੇ ਛਡਾਓ ਹੈ, ਨਾਲ ਦੀ ਨਾਲ ਅੰਮ੍ਰਿਤ ਛਕੋ ਹੈ। ਹੁਣ ਇਹਦੀ ਇੰਨੀ ਸ਼੍ਰੋਮਣੀ ਕਮੇਟੀ ਨੇ 30 ਸਾਲ 'ਚ ਇਸ ਦੇ ਉੱਤੇ ਜਿਹੜਾ ਉਹ ਆਊਟਪੁੱਟ ਨਹੀਂ ਦਿੱਤੀ ਹੋਏਗੀ ਜਿਹੜੀ 2-3 ਮਹੀਨੇ 'ਚ ਵਿਜ਼ੀਬਲ ਹੋਈ। ਫਿਰ ਬੈਕ ਟੂ ਦਾ ਰੂਟਸ, ਜਦੋਂ ਤੁਸੀਂ
ਨੈਰੇਟਿਵ ਦੇਖਦੇ ਹੋ, ਖਾਲਸਾ ਵਹੀਰ, ਪੰਥਕ ਔਰ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨੂੰ ਲੈ ਕੇ ਕਿਵੇਂ ਸ਼ਾਨਾ ਤੌਰ ਦੇ ਉੱਤੇ ਜਾਣਾ, ਔਰ ਤੁਹਾਨੂੰ ਔਰ ਬਹੁਤ ਸਾਰਿਆਂ ਨੂੰ, ਕਿਉਂਕਿ ਜਦੋਂ ਵੀ ਖਾਲਸਾ ਆਪਣੀਆਂ ਜੜ੍ਹਾਂ ਨਾਲ ਜੁੜੇਗਾ, ਆਪਣੀਆਂ ਪਰੰਪਰਾਵਾਂ, ਆਪਣੇ ਰਵਾਇਤਾਂ, ਆਪਣੇ ਬੋਲਿਆਂ ਨਾਲ ਜੁੜੇਗਾ, ਉਹੀ ਮਾਹੌਲ ਨਜ਼ਰ ਆਏਗਾ ਜੋ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਵੇਲੇ 10ਵੇਂ ਪਾਤਸ਼ਾਹ ਨੇ ਜਦੋਂ ਪਹਿਲਾ ਹੋਲਾ ਮਹੱਲਾ 1699 ਤੋਂ ਬਾਅਦ 1700 ਸਥਾਪਿਤ ਕੀਤਾ, ਤੇ ਜੋ ਕਲਰਫੁਲ ਔਰ ਜਿਸ ਕਿਸਮ ਦਾ ਉਤਸ਼ਾਹ ਏਅਰ 'ਚ ਸੀ, ਉਹੀ ਜੇ ਅਸੀਂ ਲਗਭਗ 40 ਸਾਲ ਪਹਿਲਾਂ ਸੰਤ ਭਿੰਡਰਾਂ ਵਾਲਿਆਂ ਦੀ ਆਮਦ ਦੇ ਨਾਲ ਉਸ ਮਾਹੌਲ ਨੂੰ ਦੇਖਿਆ, ਇਹੀ ਮਾਹੌਲ ਅਕਾਲੀ ਲਹਿਰ ਵੇਲੇ 1920 'ਚ ਸਿੱਖ ਸੰਗਤਾਂ ਨੇ ਦੇਖਿਆ ਹੋਏਗਾ, ਜਦੋਂ ਸਾਕਾ ਨਨਕਾਣਾ ਸਾਹਿਬ ਵਾਪਰਦਾ ਹੈ, ਮੋਰਚਿਆਂ ਦੇ ਵਿੱਚ ਸਿੱਖ ਜੱਥੇ ਲੈ ਕੇ ਜਾਂਦੇ ਨੇ। ਇਹੀ ਸੰਤ ਭਿੰਡਰਾਂ ਵਾਲਿਆਂ ਵਾਲਾ ਮਾਹੌਲ ਜਦੋਂ ਹੁਣ ਲੱਗਾ ਤੇ ਅੱਧੇ ਕੀ ਆ ਗਏ ਜੀ, ਉਹ ਤਾਂ ਨਕਲ ਕਰਦਾ ਜੀ, ਕਾਪੀ ਕਰਦਾ ਜੀ, ਸਟਾਈਲ ਕਰਦਾ ਜੀ, ਫਲਾਣਾ ਕਰ। ਇਹਨਾਂ ਨੂੰ ਕਿ ਗੁਰੂ ਦੀ ਕਲਾ ਹੁੰਦੀ ਹੈ ਔਰ ਸਤਿਗੁਰੂ ਦੇ ਰਸਤੇ ਤੇ ਉੱਤੇ ਜਦੋਂ ਤੁਸੀਂ ਤੁਰਦੇ ਹੋ, ਇੱਕ ਆਪਣੇ ਆਪ ਦੇ ਵਿੱਚ ਤੁਹਾਡਾ ਉਹ ਜਿਹੜਾ ਨਾ ਥੰਮਣ ਵਾਲਾ ਉਤਸ਼ਾਹ ਹੁੰਦਾ ਹੈ, ਇੱਕ ਤੁਹਾਡਾ ਰੂਪ ਹੁੰਦਾ ਹੈ, ਇੱਕ ਤੁਹਾਡੀ ਉਹ ਥਰਸਟ ਹੁੰਦੀ ਹੈ ਜਿਹੜੀ ਤੁਹਾਨੂੰ ਖਿੱਚ ਕੇ ਲੈ ਜਾਂਦੀ ਹੈ। ਔਰ ਇਸ ਸਾਰੇ ਤੋਂ ਬਾਅਦ ਫਿਰ ਅਸੀਂ ਦੇਖਿਆ ਕਿ ਅਜਨਾਲਾ ਘਟਨਾ ਜਿਸ ਨੇ ਦੁਸ਼ਮਣ ਨੇ ਉਸ ਨੈਰੇਟਿਵ ਨੂੰ ਕਿਵੇਂ ਆਪਣੇ ਢੰਗ ਨਾਲ ਆਪਣੇ ਜਿਹੜੇ ਨੇ ਉਹਨਾਂ ਨੂੰ ਹੋਰ ਕੁਝ ਨਹੀਂ ਲੱਭਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਜੀ, ਬੇਅਦਬੀ ਹੋ ਗਈ ਥਾਣੇ 'ਚ ਕਿਉਂਕਿ ਉਹ ਐਕਟਿੰਗ ਜਥੇਦਾਰ ਨੇ ਕਮੇਟੀ ਬਣਾ ਤੇ ਹੁਣ ਹੋਇਆ ਜੀ ਉਹਦੀ ਪਹਿਲੀ ਮੀਟਿੰਗ ਫਲਾਣੀ ਤਰੀਕ ਨੂੰ ਹੋ ਰਹੀ ਹੈ, ਔਰ ਜੋ ਮਜੀਠੀਆ, ਜੋ ਅਮਰਿੰਦਰ ਜਿਹੜਾ ਕਦੇ ਵੀ ਨਹੀਂ ਸੀ ਭੌਂਕਿਆ, ਮੈਂ ਜਦੋਂ ਲਿਖਿਆ ਵੀ ਹਰ ਸਾਰੇ ਪਾਸੇ ਕਤੂਰਿਆਂ ਨੇ ਚੌਂ ਚੌਂ ਸ਼ੁਰੂ ਕਰਤੀ, ਉਹ ਸਾਰਾ ਨਜ਼ਰ ਆਇਆ। ਪਰ ਅੱਜ ਜਿਵੇਂ ਈਵਨ ਭਾਈ ਸਤਪਾਲ ਸਿੰਘ ਪਰਿਵਾਰ ਉਹਨਾਂ ਦਾ ਵੀ ਮੈਨੂੰ ਉਹ ਲਿੰਕ ਆਇਆ, ਮੈਂ ਦੇਖਦਾ ਲਿਆ ਸੀ ਦੁਪਹਿਰੇ, ਦੁੱਖ ਵੀ ਹੋਇਆ। ਹੁਣ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ, ਉਹਨਾਂ 'ਚ ਜਿਹੜੇ 9 ਸਿੰਘਾਂ ਦੀ ਪਿਕਚਰ ਹੈ, ਉਹਨਾਂ 'ਚ ਸਭ ਤੋਂ ਜ਼ਿਆਦਾ ਜਿਹੜਾ ਸ਼ਾਇਦ ਟਾਈਮ ਫਰੇਮ ਵਾਲੇ ਨੇ ਭਾਈ ਗੁਰਦੀਪ ਸਿੰਘ ਖੇੜਾ, ਜਿਹੜੇ ਸ਼ਾਇਦ ਕਰਨਾਟਕਾ ਦੀ ਜੇਲ੍ਹ 'ਚ ਸੀ, ਹੁਣ ਘਰ ਦੀ ਅੰਮ੍ਰਿਤਸਰ ਦੀ ਜੇਲ੍ਹ 'ਚ ਉਹਨਾਂ ਨੂੰ ਲਿਆਂਦਾ ਹੋਇਆ ਔਰ ਪੈਰੋਲ ਤੇ ਨੇ। ਪਹਿਲਾਂ ਜਦੋਂ ਉਹ ਬਾਹਰ ਆਏ ਉਦੋਂ ਵੀ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਜਿਹੜਾ ਉਹ ਨਾ ਪੱਕੀ ਜਿਹਾ ਸੀ ਕਿ ਜੀ ਦੇਖੋ ਮੈਨੂੰ ਤਾਂ ਕੋਈ ਮਿਲਣ ਹੀ ਨਹੀਂ ਆਇਆ। ਉਹ ਤਾਂ ਚਲੋ ਉਹਨਾਂ ਕੋਈ ਯੂਟਿਊਬਰ ਸ਼ਰਾਰਤ ਕਰ ਦਿੰਦਾ ਹੈ, ਗਿਆ ਉਹਨਾਂ ਕੋਲ, ਹਾਂ ਜੀ ਆਏ ਨਹੀਂ ਅਜੇ। ਫਿਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਜੀ ਇਹ ਵੀ ਨਹੀਂ ਆਏ ਆਪਣੇ ਅੰਮ੍ਰਿਤਪਾਲ ਸਿੰਘ, ਉਹੀ ਪਿੰਡ ਹੈ ਜਲਪੁਰ ਖੇੜਾ, ਇਹਦਾ ਵੀ ਜਿਹੜਾ ਉਹਨਾਂ ਨੇ ਕਿਹਾ ਜੀ ਉਹ ਨਹੀਂ, ਉਹਨੂੰ ਵੀ ਇੱਕ ਕਹਾਣੀ ਉਹ ਵੀ ਲੱਗਾ ਕਿ ਵੀ ਇਹ ਸ਼ਰਾਰਤ ਹੁੰਦੀ ਹੈ। ਹੁਣ ਜਿਹੜਾ ਅੱਜ ਉਹਨਾਂ ਦਾ ਇੱਕ ਕਿਤੇ ਐਡਰੈਸ ਕਰਦਿਆਂ ਦੀ ਜਿਹਦੇ 'ਚ ਉਹਨਾਂ ਨੇ ਬਹੁਤ ਘਟੀਆ ਗੱਲਾਂ ਕੀਤੀਆਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ, ਉਹਨਾਂ ਦੇ ਚਾਚਾ ਜੀ ਦੂਜਾ, ਹੁਣ 32 ਸਾਲ। ਔਰ ਮੈਂ ਜਦੋਂ ਅੱਜ ਉਹ ਸੁਣ ਵੀ ਰਿਹਾ ਸੀ ਮੈਂ ਕਿਹਾ ਇਹੀ ਹੁਣ ਨਛੱਤਰ ਸਿੰਘ ਰੋਡੇ ਉਹ ਕਰੈਕਟਰ ਸੀ ਜਿਹਨੇ ਜੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਜਿਹੜਾ ਟਕਰਾਅ ਸੀ ਉਹ ਧਾਰਮਿਕ ਮੁੱਦਾ ਸੀ, ਨਰਕਧਾਰੀਆਂ ਦੀਆਂ ਕਰਤੂਤਾਂ ਉਹਦਾ ਜਵਾਬ, ਪਰ ਪੋਲੀਟੀਕਲ ਸ਼ੇਪ ਮੂਵਮੈਂਟ ਨੂੰ ਉਦੋਂ ਹੀ ਮਿਲੀ ਸੀ ਜਾਂ ਪੂਰਾ ਖੁੱਲ੍ਹ ਕੇ ਹਿੰਦੂ ਤਵੀਆਂ ਦੇ ਅਸਲੀ ਰੰਗ ਬਾਹਰ ਆਏ ਸੀ ਜਦੋਂ ਲਾਲਾ ਜਗਤ ਨਾਰਾਇਣ ਜਿਹੜਾ ਉਸ ਨੂੰ ਸਜ਼ਾ ਯਾਫਤਾ ਕੀਤਾ ਗਿਆ ਸੀ। ਔਰ ਲਾਲਾ ਜਗਤ ਨਾਰਾਇਣ ਨੂੰ ਸਜ਼ਾ ਯਾਫਤਾ ਕਰਨ ਦੇ ਕੇਸ 'ਚ ਜਿਹੜਾ ਸਭ ਤੋਂ ਮੋਹਰੀ ਰੋਲ ਸੀ, ਕਿਉਂਕਿ ਉਹ ਮੋਟਰਸਾਈਕਲ ਰਾਜ ਖਰਾਬ ਹੋ ਗਿਆ, ਫੜੇ ਵੀ ਗਏ, ਨਛੱਤਰ ਸਿੰਘ ਰੋਡੇ ਦਾ ਸੀ। ਦੂਜੇ ਭਾਈ ਸਵਰਨ ਸਿੰਘ, ਔਰ ਉਹ ਸ਼ਾਇਦ ਸਵਰਨ ਸਿੰਘ ਤਾਂ ਸ਼ਹੀਦ ਹੋਏ, ਭਤੀਜੇ ਸੀ ਸੰਤਾਂ ਦੇ ਜੂਨ 84 ਵੇਲੇ। ਨਛੱਤਰ ਸਿੰਘ ਰੋਡੇ ਨੇ ਮੇਰਾ ਖਿਆਲ ਹੈ ਕਿੰਨੇ ਸਾਲ, ਉਹਨੇ ਵੀ ਪਤਾ ਨਹੀਂ 22-23 ਸਾਲ ਜੇਲ੍ਹ ਕੱਟੀ ਜਾਂ ਜ਼ਿਆਦਾ ਕੱਟੀ। ਹੁਣ ਸੁਰਜੀਤ ਸਿੰਘ ਬਰਨਾਲਾ ਜਦੋਂ ਚੀਫ ਮਿਨਿਸਟਰ ਬਣਿਆ, ਕਿਉਂਕਿ ਇਹ ਵਾਕਿਆ ਪਹਿਲੇ ਪੀਰੀਅਡ 'ਚ ਹੋ ਜਾਂਦਾ ਹੈ ਜਗਤ ਨਾਰਾਇਣ ਵਾਲਾ, ਔਰ ਉਦੋਂ ਤੱਕ ਜਿਹੜਾ ਬਰਨਾਲੇ ਨਾਲ ਸਾਂਢ ਗਾਂਢ ਹੋ ਕੇ ਜਿਹੜਾ ਨਛੱਤਰ ਸਿੰਘ ਰੋਡੇ ਜਿਹਦਾ ਬਹੁਤ ਵੱਡਾ ਕੰਮ ਸੀ, ਹੈ ਵੀ ਸੰਤ ਭਿੰਡਰਾਣਿਆਂ ਦੇ ਪਿੰਡ ਦਾ ਸੀ, ਉਹਦੀ ਬੜੀ ਸਿਫਤ ਵੀ ਹੁੰਦੀ ਸੀ, ਲਓ ਜੀ ਮਤਲਬ ਲਾਲੇ ਨੂੰ ਜਿਹੜਾ ਗੱਡੀ ਚਾੜਿਆ, ਜਿਹੜਾ ਦੋਸ਼ੀ ਸੀ ਅਕਾਲ ਤਖਤ ਨੂੰ ਅਪਮਾਨਿਤ ਕਰਨ ਲਈ, ਨਿਰੰਕਾਰੀ ਕੇਸ 'ਚ ਵੀ ਇਨ ਕੈਮਰਾ ਗਵਾਹੀ ਦੇ ਕੇ ਆਇਆ ਸੀ। ਪਰ ਕਿਉਂਕਿ ਜਦੋਂ ਤੁਸੀਂ ਡਿੱਗ ਪੈਂਦੇ ਹੋ, ਵਡਿਆਈ ਤੁਹਾਨੂੰ ਤੁਸੀਂ ਜਿੰਨੀ ਮਰਜ਼ੀ ਕੁਰਬਾਨੀ ਕੀਤੀ ਹੋਏ, ਵਡਿਆਈ ਗੁਰੂ ਨੇ ਦੇਣੀ ਹੁੰਦੀ ਹੈ। ਉਹ ਬਰਨਾਲੇ ਨਾਲ ਸਾਂਢ ਗਾਂਢ ਕਰਕੇ ਨਿਕਲਿਆ। ਨਿਕਲਦਿਆਂ ਪਹਿਲਾਂ ਉਹ ਪੰਜਾਬ ਕੇਸਰੀ ਵਾਲਿਆਂ ਦੇ ਦਫ਼ਤਰ 'ਚ ਜਲੰਧਰ ਗਿਆ, ਉਹਨਾਂ ਦੇ ਟੱਬਰ ਤੋਂ, ਕਿਉਂਕਿ ਜਗਤ ਨਾਰਾਇਣ ਮਾਰਿਆ ਗਿਆ ਸੀ, ਉਸ ਤੋਂ ਬਾਅਦ ਉਹਦਾ ਮੁੰਡਾ ਰਮੇਸ਼ ਵੀ ਮਾਰਿਆ ਗਿਆ, ਜਿਹੜੇ ਵੀ ਬਚੇ ਸੀ ਉੱਥੇ ਜਾ ਕੇ ਮਾਫੀ ਮੰਗੀ ਕਿ ਜੀ ਗਲਤ ਕੰਮ ਸੀ ਔਰ ਇਹ ਮੈਂ ਮਾਫੀ ਚਾਹੁੰਦਾ। ਉਹਨਾਂ ਨੇ ਵੱਡੀ ਖਬਰ ਬਣਾ ਕੇ ਲਾਈ, ਮੀਡੀਆ 'ਚ ਵੀ ਲੱਗੀ। ਚਲੋ ਸਿੱਖਾਂ ਨੂੰ ਸੀ ਕਿ ਬਈ ਚਲੋ ਇਹਨੇ ਕੀਤਾ, ਉਹਨਾਂ ਨੇ ਕੁਝ ਨਹੀਂ ਕਿਹਾ। ਫਿਰ ਜਾ ਕੇ ਉਹ ਬਰਨਾਲੇ ਦੇ ਖੂਹ ਤੇ ਹੀ ਬੈਠਾ ਔਰ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਕਿ ਭਾਈ ਕਦੋਂ ਉਹਦੀ ਡੈਥ ਹੋਈ, ਕੀ ਹੋਇਆ। ਹੁਣ ਇੰਨਾ ਵੱਡਾ ਕੰਮ ਕਰਨ ਵਾਲਾ ਬੰਦਾ ਆਪਣੀ ਇਸ ਜਦੋਂ ਤੁਸੀਂ
ਕਮਜ਼ੋਰੀ 'ਚ ਚਲੇ ਜਾਂਦੇ ਹੋ, ਡਿੱਗ ਪੈਂਦੇ। ਹੁਣ ਅੱਜ ਜੋ ਕੁਛ ਹਾਲਾਂ, ਜਦੋਂ ਇਹਨੇ ਕੌਮੀ ਰਿਹਾਈ ਮੋਰਚੇ ਬਾਰੇ ਵੀ ਭਾਈ ਗੁਰਦੇਵ ਸਿੰਘ ਖੇੜਾ ਨੇ ਕਿਹਾ ਸੀ, ਬਹੁਤਿਆਂ ਨੇ ਕਿਹਾ ਸੀ ਵੀ ਇਹ ਕਿਹੜੇ ਪਾਸੇ ਤੁਰ ਪਿਆ। ਮੈਂ ਕਿਹਾ ਨਹੀਂ, ਸ਼ਾਇਦ ਕਈਆਂ ਨੇ ਸ਼ਰਾਰਤ ਕੀਤੀ ਹੁੰਦੀ ਹੈ ਕਿ ਭਾਈ ਉਹ ਜਿਹੜੇ ਗਏ ਨੇ ਉਹਨਾਂ ਨੂੰ ਪੁੱਛਿਆ ਜੀ ਤੁਹਾਨੂੰ ਮਿਲਣੇ, ਅਜੇ 24 ਘੰਟੇ ਪਹਿਲਾਂ ਤੋਂ ਆਏ ਸੀ, ਉਹਨੇ ਕਿਹਾ ਜੀ ਨਹੀਂ ਆਏ, ਉਹਨੂੰ ਬਣਾ ਦਿੱਤਾ। ਪਰ ਅੱਜ ਜਿਸ ਕਿਸਮ ਦੀ ਇਹ ਬਿਆਨਬਾਜ਼ੀ ਕੀਤੀ ਹੈ, ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਫਿਰ ਉੱਥੇ ਕੀ ਆਉਂਦਾ ਹੈ ਕਿ ਜਿਸ ਨੂੰ ਆਪ ਖੁਆਏ ਕਰਤਾ ਖਸ ਲੈ ਚੰਗਿਆਈ, ਕਿ ਜਿਹਨੂੰ ਰੱਬ ਨੇ ਖੁਆਰ ਕਰਨਾ ਹੁੰਦਾ। ਇੰਨੀ ਵੱਡੀ ਕੁਰਬਾਨੀ ਦਰਸ਼ਨੀ ਸਿੰਘ ਹੈ, 32 ਸਾਲ ਕੀਤੇ ਨੇ, ਔਰ ਪਹਿਲਾਂ ਵੀ ਜੇ ਭਾਈ ਗੁਰਬਖਸ਼ ਸਿੰਘ ਨੇ ਵਰਤ ਰੱਖਿਆ, ਫਿਰ ਬਾਅਦ ਚ ਉਹਨੇ ਵਿਚਾਰੇ ਨੇ ਸ਼ਹੀਦੀ ਪਾਈ, ਉਹਨਾਂ ਦੀ ਬਦੌਲਤ ਇਹਨਾਂ ਦਾ ਪੈਰੋਲ ਦਾ ਸਿਲਸਿਲਾ ਸ਼ੁਰੂ ਹੋਇਆ। ਹੁਣ ਹੋਣਾ ਕੀ ਹੈ, ਈਰਖਾ ਫੈਕਟਰ ਘੁੰਮ ਰਿਹਾ ਕਿ ਜੀ ਦੇਖੋ ਮੈਂ ਵੀ ਇਸੇ ਹੀ ਜੱਲੂਪੁਰ ਖੇੜਾ ਦਾ ਹੈ, ਮੈਂ ਤਾਂ 32 ਸਾਲ ਕੱਟ ਲਏ, ਮੇਰੀ ਤਾਂ ਕਿਸੇ ਨੇ ਬਹੁਤੇ ਨੇ ਬਾਤ ਨਹੀਂ ਵੀ ਅੰਮ੍ਰਿਤਪਾਲ ਸਿੰਘ ਜਿਹੜਾ ਇੰਨਾ ਵੱਡਾ ਕਿਵੇਂ ਬਣ ਗਿਆ, ਉਹਦੇ ਨਾਲ ਕੀ ਹੋ। ਹਾਲਾਂਕਿ ਇਸ ਕਿਸਮ ਦੇ ਲੋਕ ਜੇ ਸੱਚਮੁੱਚ ਆ ਕੇ ਖਲੋਣ ਤੇ ਫਿਰ, ਔਰ ਨਿਕਲਦਿਆਂ ਜਿਹੜਾ ਉਹਦਾ ਹੋਰ ਵੀ ਇੰਟਰਵਿਊ ਸੀ, ਉਹਦੇ ਚ ਹੀ ਸੀ ਜੀ ਮੇਰੀ ਚਾਹਨਾ ਸੀ ਮੈਂ ਪੜ੍ਹਾਂ, ਮੈਂ ਪੜ੍ਹ ਨਹੀਂ ਸਕਿਆ, ਫਿਰ ਮੈਂ ਦਿੱਲੀ ਚਲਾ ਗਿਆ, ਮੈਂ ਗ੍ਰੰਥੀ ਬਣ ਗਿਆ, ਫਿਰ ਮੈਨੂੰ ਫੜ ਲਿਆ ਸੀ, ਫਿਰ KP ਗਿੱਲ ਮੈਨੂੰ ਖੁਦ ਆਇਆ ਸੀ ਟੌਰਚਰ ਕਰਨ, ਪਰ ਕੁਛ ਨਹੀਂ ਨਿਕਲਿਆ। ਜੇ ਮੈਂ ਨਿਕਲਦਾ ਤਾਂ ਮੈਨੂੰ ਗਿੱਲ ਨੇ ਛੱਡਣਾ ਥੋੜੀ। ਸੋ ਮੈਨੂੰ ਨਹੀਂ ਪਤਾ ਵੀ ਕੀ ਖਿਦਮਤ ਕੀਤੀ ਹੋਈ ਹੈ, ਸੇਵਾ, ਪਰ ਅਸੀਂ ਇਹਦੇ ਬਾਵਜੂਦ ਸਿੰਘ ਹੈ 32 ਸਾਲ ਜੇਲ੍ਹ 'ਚ ਕੱਟੇ ਨੇ। ਦੂਜਾ ਵੀ ਹੋਰ ਤੁਸੀਂ ਕੁਛ ਨਹੀਂ ਕਰ ਸਕਦੇ, ਆ ਕੇ ਚੁੱਪ, ਵਿਆਹ ਵੀ ਹੋ ਗਿਆ ਸੀ ਜਦੋਂ ਪੈਰੋਲ ਤੇ ਆਏ, ਕਿ ਬਈ ਤੁਸੀਂ ਆਪਣੀ ਕੁਆਇਟ ਲਾਈਫ ਸ਼ੁਰੂ ਕਰੋ, ਇਹ ਇਤਿਹਾਸ ਨੂੰ ਜੱਜ ਕਰਨ ਦਿਓ ਕੌਣ ਕੀ ਹੈ। ਪਰ ਇਸ ਸਾਰੇ ਚੋਂ ਮੈਂ ਸਮਝਦਾ ਕਿ ਵੀ ਇਹ ਇੱਕ ਬਹੁਤ ਹੀ ਦੁੱਖ ਦੇਣ ਵਾਲੀ ਘਟਨਾ ਹੈ ਕਿ ਜਦੋਂ ਅਸੀਂ ਇਸ ਲੈਵਲ, ਇੱਕ ਪਾਸੇ ਸਫਰ ਕਰ ਰਹੇ ਨੇ ਉੱਥੇ ਬੈਠੇ ਕੌਮੀ ਰਿਹਾਈ ਮੋਰਚੇ ਵਾਲੇ, ਗੁਰਬਖਸ਼ ਸਿੰਘ ਨੇ ਵੀ ਇਹਨਾਂ ਨੂੰ ਕਢਾਓ, ਤੇ ਜੇ ਹੁਣ ਬਾਹਰ ਨਿਕਲ ਕੇ ਆਹੀ ਕੁਛ ਕਰਨਾ ਤੇ ਫਿਰ ਜਿਹੜੇ ਦੂਸਰਿਆਂ ਦੇ ਲਈ ਹੈ, ਗੱਲ ਕੱਲੀ ਇਹ ਨਹੀਂ ਹੈ ਵੀ ਇਹੀ 8-9 ਨੇ, ਬਾਕੀ ਕਿੰਨੇ ਨੇ ਜਿਨ੍ਹਾਂ ਦੇ ਉੱਤੇ ਝੂਠੇ ਕੇਸ ਪਾਏ ਹੋਏ ਨੇ, ਉਹ ਤਾਂ ਉਹਨਾਂ ਦੀ ਵੀ ਫਿਰ ਇਹ ਸਾਰੇ ਨੂੰ ਹੁੰਦਾ ਕਿ ਭਾਈ ਨਹੀਂ ਇਹ ਪਤਾ ਨਹੀਂ। ਔਰ ਇਹਦੇ 'ਚ ਵੀ ਸ਼ਾਇਦ ਮੇਰਾ ਇਹਦੇ ਤੇ ਕਹਿਣਾ ਹੁੰਦਾ ਕਿ ਵੀ ਜੇਲ੍ਹ ਜਾ ਕੇ ਹਰ ਕੋਈ ਨੈਲਸਨ ਮੰਡੇਲਾ ਨਹੀਂ ਬਣਦਾ। ਜਦੋਂ ਅਸੀਂ ਨੈਲਸਨ ਮੰਡੇਲਾ ਦੀ ਗੱਲ ਕਰਦੇ ਹਾਂ ਕਿ ਭਾਈ 28-29 ਸਾਲ ਰਿਹਾ, ਔਰ ਫਿਰ ਕਿਵੇਂ ਉਹ ਬਣ ਕੇ ਨਿਕਲਿਆ, ਜੇ ਤੁਸੀਂ ਉਹਨਾਂ ਦਾ ਲੌਂਗ ਮਾਰਚ ਟੂ ਫਰੀडम, ਉਹਨਾਂ ਦੀ ਆਟੋਬਾਇਓਗ੍ਰਾਫੀ ਦੇਖੋ। ਲੇਕਿਨ ਬਹੁਤ ਸਾਰੇ ਮੇਰਾ ਹੁੰਦਾ ਸੀ ਕਿ ਨਛੱਤਰ ਸਿੰਘ ਰੋਡੇ ਬਣ ਕੇ ਵੀ ਨਿਕਲਦੇ, ਤੇ ਹੁਣ ਉਸ ਸੀਰੀਜ਼ 'ਚ ਭਾਈ ਗੁਰਦੀਪ ਸਿੰਘ ਖੇੜਾ ਦਾ ਨਾਮ ਵੀ ਜੁੜ ਗਿਆ ਕਿ ਭਾਈ 32 ਸਾਲ ਬਾਅਦ ਕੋਈ ਮੰਡੇਲਾ ਨਹੀਂ ਬਣਦਾ, ਗੁਰਦੀਪ ਸਿੰਘ ਖੇੜਾ ਵੀ ਬਣਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।